ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 20 ਫਰਵਰੀ 2026 8 ਪਗਨ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਅੱਜ ਦਾ ਆਪਾਂ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਆਸ ਕਰਾਂਗੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਡਾਲਸ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਬਾਤ ਸਪੋਰਟ ਕਰਨ ਲਈ ਕਿਹਾ ਹੈ। ਇਹ ਸਾਡੇ ਰੈਗੂਲਰ ਵਿਊਅਰ ਨੇ, ਸਪੋਰਟਰ ਨੇ ਔਰ ਖਾਲਿਸਤਾਨ ਦੇ ਹਮਾਇਤੀ ਨੇ ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੋਵਿੰਦਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਹਿਲੇ ਸੈਗਮੈਂਟ ਦੇ ਵਿੱਚ ਜਿਹੜਾ ਕਿ ਸਾਡਾ ਅੱਜ ਦਾ ਲੀਡ ਸੈਗਮੈਂਟ ਹੈ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਨ ਸੁਪਰੀਮ ਕੋਰਟ ਨੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਪਿਛਲੇ 1 ਸਾਲ ਵਿੱਚ ਦੁਨੀਆ ਦੇ ਅੱਡ-ਅੱਡ ਮੁਲਕਾਂ ਤੇ ਲਾਈ ਟੈਰਿਫ ਨੂੰ ਅਮਰੀਕਨ ਸੰਵਿਧਾਨ ਦੀ ਉਲੰਘਣਾ ਦੱਸਿਆ। ਸੋ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਈਪਾ ਕਾਨੂੰਨ ਜਿਸ ਦੇ ਤਹਿਤ ਇਹ ਟੈਰਿਫ ਲਾਏ ਗਏ ਹਨ ਪ੍ਰੈਜ਼ੀਡੈਂਟ ਨੂੰ ਟੈਰਿਫ ਲਾਉਣ ਦਾ ਹੱਕ ਨਹੀਂ ਹੈ ਔਰ ਪ੍ਰੈਜ਼ੀਡੈਂਟ ਟਰੰਪ ਨੇ ਇਸ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਿਰਾਸ਼ਾਜਨਕ ਦੱਸਦਿਆਂ ਕਿਹਾ ਹੈ ਕਿ ਇਹ ਕਾਨੂੰਨ ਨਾ ਸਹੀ ਹੋਰ ਬਥੇਰੇ ਕਾਨੂੰਨ ਹਨ ਜਿਨ੍ਹਾਂ ਦੇ ਤਹਿਤ ਇਹ ਟੈਰਿਫ ਜਿਹੜੀ ਹੈ ਜਾਰੀ ਰਹਿਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੋਵਿੰਦਰ ਸਿੰਘ ਡਾਲਸ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਵੀਰ ਗੋਵਿੰਦਰ ਸਿੰਘ ਸਾਡੇ ਲਈ ਲਗਾਤਾਰ ਪ੍ਰੇਰਨਾ ਨੇ, ਮੋਟੀਵੇਸ਼ਨ ਨੇ। ਡਾਕਟਰ ਰਣਜੀਤ ਸਿੰਘ ਹੋਰਾਂ ਦੇ ਸਾਥ ਨਾਲ ਉਹਨਾਂ ਦਾ ਪੰਥਕ ਪਿੜ ਦੇ ਵਿੱਚ ਸ਼ੁਰੂ ਹੋਇਆ ਸਫ਼ਰ ਜਿਹਦੇ 'ਚ ਉਹਨਾਂ ਦੀ ਜ਼ਿੰਦਗੀ 'ਚ ਆਈ ਵੀ ਰਿਮਾਰਕੇਬਲ ਤਬਦੀਲੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਪਾਠ ਦੀ ਜਿਹੜੀ ਇੱਥੇ ਗੁਰਦੁਆਰਾ ਰਿਚਮੰਡ ਹਿੱਲ ਉਹਨਾਂ ਦੇ ਉਦਮ ਨਾਲ ਸ਼ੁਰੂ ਹੋਈ ਅੰਮ੍ਰਿਤਧਾਰੀ ਜੀਵਨ ਔਰ ਜਦੋਂ ਇਸ ਪਾਸੇ ਤੁਰ ਪਏ ਤੇ ਫਿਰ ਲੋਹੇ ਦੀ ਲੱਠ ਵਾਂਗ ਜਿਹੜਾ ਆਪਣੇ ਸਿਧਾਂਤ ਨਾਲ ਵੀ ਖੜੇ ਨੇ, ਕੌਮੀ ਖਾਲਿਸਤਾਨ ਲਈ ਵੀ ਖੜੇ ਨੇ। ਔਰ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਉਹ ਮੋਰਲੀ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਲਾਇਆ ਹੋਇਆ ਇਹ ਬੂਟਾ ਟੀਵੀ 84 ਇਹ ਪ੍ਰਫੁੱਲਤ ਹੋਣਾ ਚਾਹੀਦਾ। ਔਰ ਕੁਝ ਦਿਨਾਂ ਦੇ ਅਰਸੇ ਤੇ ਉਹ ਖੁਦ ਹੀ ਕਾਲ ਕਰਕੇ ਜਿੱਥੇ ਉਹਨਾਂ ਦੀ ਹਰ ਗੱਲ ਦੇ ਵਿੱਚ ਇੱਕ ਮੋਟੀਵੇਸ਼ਨ ਹੁੰਦੀ ਹੈ, ਹੌਸਲਾ ਹੁੰਦਾ ਹੈ, ਉਤਸ਼ਾਹ ਹੁੰਦਾ ਹੈ, ਉੱਥੇ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਭਾਈ ਜਦੋਂ ਤੱਕ ਸਾਡੇ ਸਾਹ ਨੇ ਅਸੀਂ ਟੀਵੀ 84 ਨੂੰ ਕਿਸੇ ਵੀ ਝੱਖੜ ਤੂਫਾਨ ਦੇ ਸਾਹਮਣੇ ਡਿੱਗਣ ਨਹੀਂ ਦਿੰਦੇ। ਅੱਜ ਵੀ ਉਹਨਾਂ ਦੇ ਨਾਲ ਕਾਫੀ ਲੰਬੀ ਗੁਫ਼ਤਗੂ ਹੋਈ ਔਰ ਉਹਨਾਂ ਨੂੰ ਵੀ ਉਹ ਵੀ ਕਹਿੰਦੇ ਨੇ ਕਿ ਭਾਈ ਜਦੋਂ ਤੁਸੀਂ ਟੀਵੀ ਸੱਚੋ ਸੱਚ ਨਹੀਂ ਕਰਦੇ ਉਦਣ ਅਸੀਂ ਬਿਮਾਰ ਹੋ ਜਾਈਦਾ। ਕਹਿੰਦੇ ਵੀ ਤੁਸੀਂ ਰਿਅਲਾਈਜ਼ ਨਹੀਂ ਕਰ ਸਕਦੇ ਕਿ ਤੁਹਾਨੂੰ ਪਿਆਰ ਕਰਨ ਵਾਲੇ ਜਾਂ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਕਿਵੇਂ ਨੇ। ਕਹਿੰਦੇ ਫਿਰ ਪੁਰਾਣੇ ਦੇਖ ਦੁੱਖ ਕੇ ਜਿਹੜਾ ਉਹ ਆਪਣੇ ਆਪ ਨੂੰ ਹੀਲ ਕਰਨ ਦੀ ਕੋਸ਼ਿਸ਼ ਕਰੀਦਾ।
ਸੋ ਅਸੀਂ ਔਰ ਸਮੁੱਚਾ ਪਰਿਵਾਰ ਡੈਡੀਕੇਟਡ ਹੈ, ਘਰੋਂ ਭੈਣ ਜੀ ਵੀ, ਅੱਗੋਂ ਬੱਚੇ ਵੀ, ਨਾਈਸ। ਔਰ ਮਿਹਨਤ ਕਰਦੇ ਨੇ ਇਸ ਉਮਰ ਦੇ ਵਿੱਚ ਵੀ। ਜਦੋਂ ਅਸੀਂ ਬਹੁਤ ਵਾਰ 50-60 ਦੇ ਬੈਰੀਅਰ ਦੇ ਨੇੜੇ ਤੇੜੇ ਪਹੁੰਚ ਜਾਂਦੇ ਆ ਤੇ ਬਹੁਤੇ ਰਿਟਾਇਰਮੈਂਟ ਬਾਰੇ ਸੋਚ ਰਹੇ ਹੁੰਦੇ ਨੇ, ਲੇਕਿਨ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਮੈਂ ਤਾਂ ਇਸ ਉਤਸ਼ਾਹ ਦੇ ਨਾਲ ਜਿਹੜਾ ਉਹ ਤੁਰਿਆ ਹੋਇਆ। ਸੋ ਅਸੀਂ ਜਿੱਥੇ ਵੀਰ ਗੋਵਿੰਦਰ ਸਿੰਘ ਉਹਨਾਂ ਦੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਜ਼ਾਹਰ ਹੈ ਕਿ ਡਾਕਟਰ ਜੀਤ ਸਿੰਘ ਦੀ ਯਾਦ ਹਮੇਸ਼ਾ ਹੀ, ਕੋਈ ਵੀ ਦਿਨ ਜਾਂ ਪਲ ਐਸਾ ਨਹੀਂ ਹੈ, ਕਿਉਂਕਿ ਕੁਝ ਇਨਸਾਨ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਦਰਵੇਸ਼ ਕਹੋ, ਫਕੀਰ ਕਹੋ, ਬਾਦਸ਼ਾਹ ਕਹੋ, ਕਿਉਂਕਿ ਜਿਹੜੀ ਸ਼ਾਨੇ ਸਿਕੰਦਰੀ ਹੈ, ਜਦੋਂ ਅਲਾਮਾ ਇਕਬਾਲ ਇਹ ਕਹਿੰਦੇ ਨੇ ਕਿ ਜਿਹੜਾ ਫਕੀਰ ਹੈ, ਫਕੀਰ ਦਾ ਮਤਲਬ ਜੁੜਿਆ ਹੋਇਆ ਰੱਬ ਤੋਂ ਬਿਨਾਂ, ਕਿਸੇ ਦੀ ਪਰਵਾਹ ਨਾ ਕਰਨ ਵਾਲਾ, ਕਿਸੇ ਲਾਲਚ ਔਰ ਦੂਸਰੇ ਚ ਨਾ ਆਉਣ ਵਾਲਾ। ਉਹ ਕਹਿੰਦੇ ਵੀ ਜਿਹੜਾ ਫਕੀਰ ਹੈ ਉਹਦੇ ਸਾਹਮਣੇ ਸ਼ਾਨੇ ਸਿਕੰਦਰੀ ਕਿਆ ਹੈ। ਹੁਣ ਸਿਕੰਦਰ ਉਹ ਹੈ ਜਿਹਨੇ ਅੱਧੀ ਤੋਂ ਜ਼ਿਆਦਾ ਦੁਨੀਆ ਫਤਹ ਕੀਤੀ, ਪਰ ਜਿਹੜੀ ਫਕੀਰ ਦੀ ਅੱਖ ਹੈ, ਫਕੀਰ ਦੀ ਪਹੁੰਚ ਹੈ। ਔਰ ਸੱਚਮੁੱਚ ਡਾਕਟਰ ਸਾਹਿਬ ਦੀ ਸ਼ਖਸੀਅਤ ਇਸ ਕਿਸਮ ਦੀ ਸੀ। ਅੱਜ ਹੀ ਭੈਣ ਜੀ ਨਾਲ ਵੀ ਮੇਰੀ ਗੱਲ ਹੋਈ ਤੇ ਕੁਦਰਤੀ ਹੈ ਜਜ਼ਬਾਤੀ ਹੋਣਾ, ਔਰ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਡਾ ਇੱਕ ਸਾਥ ਹੁੰਦਾ ਹੈ ਉਸ ਦਾ ਵਿਛੜ ਜਾਣਾ। ਤੇ ਉਹ ਵੀ ਕਹਿਣ ਲੱਗੇ ਕਿ ਵੀ ਆਪਣੇ ਕਿਸੇ ਜਾਣੂ ਦਾ ਹਵਾਲਾ ਦੇ ਕੇ ਕਿ ਡਾਕਟਰ ਸਾਹਿਬ ਸਤਜੁਗੀ ਬੰਦੇ ਸੀ, ਕਲਯੁਗ ਦੇ ਵਿੱਚ ਆ ਗਏ। ਔਰ ਮੈਂ ਸਮਝਦਾ ਵੀ ਇਹੀ ਕਾਰਨ ਹੈ ਕਿ ਇੱਕ ਸਫਲ ਕਾਰੋਬਾਰੀ ਹੁੰਦਿਆਂ ਹੋਇਆਂ ਵੀ ਅਲਟੀਮੇਟਲੀ ਜਿਹੜਾ ਵੀ ਆਇਆ ਉਹਨੇ ਸਟੈਬ ਹੀ ਕੀਤਾ, ਪਰ ਉਸ ਤੇ ਵੀ ਉਹਨਾਂ ਨੇ ਫਿਰ ਕਦੇ ਸ਼ਿਕਵਾ ਨਹੀਂ ਕੀਤਾ। ਜੇ ਉਹਨੇ ਫਿਰ ਕਦੇ ਮਦਦ ਦੀ ਗੁਹਾਰ ਲਾਈ ਤੇ ਉਹ ਨਾਲ ਆ ਕੇ ਖਲੋ ਗਏ। ਸੋ ਅਸੀਂ ਜਿਹੜਾ ਹੈ ਵੀਰ ਗੋਵਿੰਦਰ ਸਿੰਘ ਹੋਰਾਂ ਦੇ ਬਹਾਨੇ, ਕਿਉਂਕਿ ਜਦੋਂ ਉਹਨਾਂ ਨਾਲ ਗੱਲ ਹੁੰਦੀ ਹੈ ਹੋ ਹੀ ਨਹੀਂ ਸਕਦਾ ਵੀ ਡਾਕਟਰ ਸਾਹਿਬ ਦਾ ਜ਼ਿਕਰ ਨਾ ਹੋਏ, ਇਸ ਬਹਾਨੇ ਅਸੀਂ ਵੀ ਉਹਨਾਂ ਨੂੰ ਯਾਦ ਕਰ ਲੈਂਦੇ। ਤੇ ਅਸੀਂ ਸਮਝਦੇ ਹਾਂ ਕਿ ਵੀ ਵਾਕਈ ਉਹਨਾਂ ਦਾ ਜਿਹੜਾ ਇਹ ਬ੍ਰੇਨ ਚਾਈਲਡ ਸੀ 2012 ਦਸੰਬਰ ਜਿਹਦੀ ਸ਼ੁਰੂਆਤ ਹੋਈ, ਇਹ ਕਿੰਨੀ ਵੱਡੀ ਸਿਰਦਰਦੀ ਭਾਰਤੀ ਹਕੂਮਤ ਲਈ ਬਣਿਆ ਹੋਏਗਾ ਕਿ ਉਹ ਯਕੀਨੀ ਬਣਾਉਂਦੇ ਨੇ ਕਿ ਭਾਈ ਇਸ ਦੀ ਆਵਾਜ਼ ਪਹਿਲਾਂ ਤਾਂ 2020 ਤੋਂ ਬਿਲਕੁਲ ਬਲੌਕ ਸੀ, ਹੁਣ ਉਹਨਾਂ ਨੇ ਸਾਡਾ ਜਿਹੜਾ ਉਹ YouTube ਸਟ੍ਰੀਮ ਵੀ ਬਲੌਕ ਕਰ ਦਿੱਤਾ। ਪਰ ਸਾਡੀ ਟੈਕਨੀਕਲ ਟੀਮ ਨੇ ਮਿਹਨਤ ਦੇ ਨਾਲ ਜਿਹੜਾ ਦੂਸਰਾ ਚੈਨਲ TV84 USA ਚਲਾਇਆ, ਕਿਉਂਕਿ ਮੇਨ ਤੇ ਤਾਂ ਇੱਥੇ ਤਾਂ ਚੱਲ ਰਿਹਾ, ਪਰ ਉਹਦਾ ਬਲੌਕ ਹੋਣ ਦਾ ਇਹ ਹੋਇਆ ਕਿ ਆਲਮੋਸਟ 55% ਦੇ ਕਰੀਬ ਜਿਹੜੀ ਸਾਡੀ ਵਿਊਅਰਸ਼ਿਪ ਸੀ ਉਹ ਉੱਡ ਗਈ। ਉਹਨੇ ਜਿਹੜਾ ਇਹਨਾਂ ਦਾ ਐਲਗੋਰਿਜ਼ਮ ਕਿ ਕੀ ਉਹਨੂੰ ਕਹਿੰਦੇ ਨੇ ਉਹਨੂੰ ਪ੍ਰਭਾਵਿਤ ਕੀਤਾ, ਇੱਧਰ ਵੀ ਵਿਊਅਰਸ਼ਿਪ ਥੱਲੇ ਚਲੀ ਗਈ। ਪਰ TV84 USA ਦੀ ਵਿਊਅਰਸ਼ਿਪ ਬੜੀ ਤੇਜ਼ੀ ਨਾਲ ਪਿਛਲੇ 4-5 ਦਿਨਾਂ ਦੇ ਵਿੱਚ ਹੀ ਗਈ ਹੈ। ਔਰ ਮੈਂ ਜਿਹੜੇ ਸਾਡੇ ਮੇਨ ਚੈਨਲ ਦੇ ਰਾਹੀਂ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਇਹ ਕਹਾਂਗਾ ਕਿ ਭਾਈ ਤੁਸੀਂ TV84 USA ਵੀ ਜਿਹੜਾ ਉਹਨੂੰ ਵੀ ਸਬਸਕ੍ਰਾਈਬ ਕਰ ਲਓ, ਤਾਂ ਕਿ ਐਲਗੋਰਿਜ਼ਮ ਦੇ ਨਾਲ। ਔਰ TV84 USA ਪੰਜਾਬ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿਤੇ ਵੀ, ਯਾਨੀ ਹਾਲ ਦੀ ਘੜੀ ਉਹਨਾਂ ਦੀ ਨਜ਼ਰੇ ਨਹੀਂ ਚੜਿਆ। ਹੁਣ ਸਾਡਾ ਪ੍ਰੋਗਰਾਮ ਦੇਖਦੇ ਨੇ, ਨਜ਼ਰੇ ਚੜਿਆ ਬੰਦ ਕਰ ਦੇਣ। ਸੋ ਅਸੀਂ ਇਹ ਸੁਜੈਸਟ ਵੀ ਕਰਾਂਗੇ ਕਿ ਬਈ ਜਿਹੜੇ ਇੱਧਰ ਜੁੜੇ ਹੋਏ ਨੇ ਉਹ ਵੀ TV84 USA ਨੂੰ ਸਬਸਕ੍ਰਾਈਬ ਕਰ ਲੈਣ। ਪਰ ਜਿਹੜੇ ਸਾਡੇ ਬਾਹਰਲੇ ਨੇ ਉਹ ਕੋਸ਼ਿਸ਼ ਕਰਨ ਕਿ TV84 ਜਿਹੜਾ ਮੇਨ ਸਪਲਾਇਰ ਹੈ ਉਹਦੇ ਤੇ ਆ ਕੇ ਜਿਹੜੇ ਆਪਣੇ ਕਮੈਂਟ ਕਰਨ ਔਰ ਪ੍ਰੋਗਰਾਮ ਨੂੰ ਦੇਖਣ, ਤਾਂ ਕਿ ਉਹਦਾ ਜਿਹੜਾ ਵਿਊਅਰਸ਼ਿਪ ਦਾ ਨੰਬਰ ਹੈ ਜਿਹੜਾ ਆਲਮੋਸਟ 2,91,000 ਸਬਸਕ੍ਰਾਈਬਰ ਹੈ, ਉਹ ਜਿਹੜਾ ਨੰਬਰ ਹੈ ਉਹ ਵੀ ਵੱਧਦਾ ਰਹੇ ਨਾਲ ਨਾਲ। ਔਰ ਕਿਉਂਕਿ ਐਲਗੋਰਿਜ਼ਮ ਦੇ ਵਿੱਚ ਉਹਨਾਂ ਨੇ ਕੁਦਰਤੀ ਫੀਡ ਕੀਤਾ ਹੁੰਦਾ, ਕੋਈ ਉਹਨਾਂ ਦੇ ਥ੍ਰੈਸ਼ਹੋਲਡ ਹੁੰਦੇ ਨੇ, ਔਰ ਜਿਉਂ ਹੀ ਇਹ ਨੰਬਰ ਫਿਰ ਦੂਸਰੇ ਪਾਸੇ ਵਧੇਗਾ ਉਸ ਜਿਹੜਾ ਫਿਰ ਬਹੁਤ ਸਾਰਿਆਂ ਦੀ ਸਕਰੀਨ ਤੇ ਵੀ ਅਪੀਅਰ ਹੋਣਾ ਸ਼ੁਰੂ ਹੋ ਜਾਏਗਾ। ਮੈਂ ਟੈਕਨੀਕਲ ਬੰਦਾ ਤਾਂ ਨਹੀਂ ਹੈ, ਪਰ ਜਿੰਨੀ ਕਿ ਮੈਨੂੰ ਸਮਝ ਸੁਣਾ ਕੇ ਆਈ ਹੈ ਉਹਦੇ ਮੁਤਾਬਕ ਹੀ ਮੈਂ ਦੱਸ ਸਕਦਾ। ਅੱਜ ਜਿਹੜੀ ਵੱਡੀ ਖਬਰ ਇੰਟਰਨੈਸ਼ਨਲੀ ਜਿਸ ਨੇ ਇੱਕ ਪਾਸੇ ਤਾਂ ਪਹਿਲਾਂ ਇੱਕ ਕਾਈਂਡ ਆਫ ਸ਼ੌਕ ਸੀ, ਪਰ ਟਰੰਪ ਨੇ ਔਰ ਕਈਆਂ ਨੂੰ ਚਾਅ ਸੀ ਕਿ ਲੋ ਜੀ ਹੁਣ ਟੈਰਿਫ ਤੋਂ ਜਾਨ ਛੁੱਟੀ, ਪਰ ਟਰੰਪ ਨੇ ਨਾਲ ਹੀ ਨਹਿਲੇ ਤੇ ਦਹਿਲਾ ਮਾਰ ਕੇ ਦੱਸਤਾ ਕਿ ਵੀ ਇਹ ਚੀਜ਼ਾਂ ਉੱਥੇ ਹੀ ਰਹਿਣਗੀਆਂ, ਕੁਝ ਨਹੀਂ ਬਦਲਣਾ। ਕਿਉਂਕਿ ਸੁਪਰੀਮ ਕੋਰਟ ਦੇ ਸਾਹਮਣੇ ਇਹ ਅਮਰੀਕਾ ਦੇ ਬਹੁਤ ਸਾਰੇ ਕਾਰੋਬਾਰੀਆਂ ਨੇ, ਕਿਉਂਕਿ ਜਦੋਂ ਅਸੀਂ ਟੈਰਿਫ ਦਾ ਜ਼ਿਕਰ ਕਰਦੇ ਹਾਂ ਤੇ ਟੈਰਿਫ ਜਿਹੜੀ ਹੈ ਜਿਹੜੇ ਲੋਕ ਇੱਥੇ ਇੰਪੋਰਟ ਕਰਦੇ ਨੇ ਚੀਜ਼ਾਂ, ਉਹ ਤੁਹਾਡਾ ਫੂਡ ਹੋਏ ਜਾਂ ਦੂਸਰੀਆਂ ਚੀਜ਼ਾਂ ਹੋਣ, ਇਹ ਤਾਂ ਇੱਥੇ ਉਹਨਾਂ ਨੂੰ ਦੇਣੀਆਂ ਪੈਂਦੀਆਂ। ਜਿਹੜੀ ਉਹਦੀ ਕੀਮਤ ਹੈ ਉਹ ਉਹਨਾਂ ਨੂੰ
ਅਦਾ ਕਰਨੀ ਪੈਂਦੀ ਹੈ, ਅਮਰੀਕਾ 'ਚ ਲੱਗੇਗੀ। ਬੇਸ਼ੱਕ ਐਕਸਪੋਰਟ ਕਰਨ ਵਾਲਿਆਂ ਨੂੰ ਵੀ ਉਸ ਦਾ ਇਫੈਕਟ, ਔਰ ਅਲਟੀਮੇਟਲੀ ਕੰਜ਼ਿਊਮਰ ਨੂੰ ਦੇਣਾ ਪੈਂਦਾ, ਭਾਅ ਚੜ੍ਹ ਜਾਂਦਾ। ਸੋ ਇਹ ਜਿਹੜੀ ਪੈਟੀਸ਼ਨ ਸੀ ਸੁਪਰੀਮ ਕੋਰਟ ਦੇ ਵਿੱਚ, ਇਹ ਅਮਰੀਕਾ ਦੇ ਵੱਡੇ ਕਾਰੋਬਾਰੀਆਂ ਨੇ, ਕਾਰਖਾਨੇਦਾਰਾਂ ਨੇ, ਇੰਪੋਰਟਰਸ ਨੇ ਕੀਤੀ ਸੀ ਕਿ ਜਿਸ ਕਾਨੂੰਨ ਦੇ ਤਹਿਤ ਇਹ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਲਾਈਆਂ ਨੇ, ਉਹ ਕਾਨੂੰਨ ਈਪਾ, ਔਰ ਈਪਾ ਦੀ ਫੁੱਲ ਫਾਰਮ ਹੈ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ। ਇਹ 1977 ਦੇ ਵਿੱਚ ਜਿਹੜਾ ਇਹ ਪਾਸ ਹੋਇਆ ਸੀ, ਔਰ ਇਹਦੇ 'ਚ ਇਹ ਹੈ ਕਿ ਵੀ ਜੇ ਕਿਸੇ ਮੁਲਕ ਦੇ ਨਾਲ ਅਮਰੀਕਾ ਐਟ ਵਾਰ ਹੈ ਤੇ ਪ੍ਰੈਜ਼ੀਡੈਂਟ ਦੇ ਕੋਲੇ ਪਾਵਰਸ ਨੇ ਕਿ ਵੀ ਉਹ ਇਕਨੋਮਿਕ ਪਾਵਰਸ ਦੇ ਥੱਲੇ ਕੋਈ ਵੀ ਕਿਸੇ ਚੀਜ਼ ਤੇ ਪਾਬੰਦੀ, ਰੈਸਟ੍ਰਿਕਸ਼ਨ ਔਰ ਜਿਸ ਨੂੰ ਸੈਂਕਸ਼ਨਸ ਔਰ ਦੂਸਰਾ ਲਾ ਸਕਦਾ। ਹੁਣ ਇਹ ਕੇਸ ਸੁਪਰੀਮ ਕੋਰਟ ਨੇ ਸੁਣ ਲਿਆ ਸੀ, ਉਹਦਾ ਫੈਸਲਾ ਰਾਖਵਾਂ ਰੱਖਿਆ ਹੋਇਆ ਸੀ, ਔਰ ਅੱਜ ਜਿਹੜਾ ਫੈਸਲਾ ਆਇਆ, ਸੁਪਰੀਮ ਕੋਰਟ ਦੇ 9 ਜੱਜ ਹੁੰਦੇ ਨੇ ਅਮਰੀਕਾ ਦੇ ਵਿੱਚ, ਔਰ 9 ਤੈਅ ਜ਼ਿੰਦਗੀ ਹੁੰਦੇ ਨੇ। ਹੋਰ ਬਾਕੀਆਂ ਮੁਲਕਾਂ ਦੇ ਵਿੱਚ ਜਿਹੜਾ ਉਮਰ ਹੁੰਦੀ ਹੈ ਕਿ ਇੰਨੀ ਦੇਰ ਰਹਿ ਗਏ ਫਿਰ ਰਿਟਾਇਰ ਹੋ ਗਏ। ਅਮਰੀਕਾ ਦੇ ਵਿੱਚ ਇੱਕ ਵਾਰ ਜਿਹੜਾ ਜੱਜ ਬਣ ਗਿਆ, ਉਹ ਖੁਦ ਬਿਮਾਰ ਹੋ ਜਾਏ, ਕੋਈ ਮੈਂਟਲ ਸਿਚੁਏਸ਼ਨ ਹੋ ਜਾਏ, ਕੋਈ ਡਿਮੈਂਸ਼ੀਆ ਹੋ ਜਾਏ ਜਾਂ ਦੂਜਾ, ਅਦਰਵਾਈਜ਼ ਉਹ ਅਖੀਰਲੇ ਸਾਹ ਤੱਕ ਉਹ ਰਹਿੰਦੇ ਹੀ ਨੇ। ਔਰ ਇਹ ਵੀ ਬਹੁਤਿਆਂ ਨੂੰ ਸੀ ਕਿਉਂਕਿ ਇਹਨਾਂ 'ਚੋਂ 2 ਜੱਜ ਉਹ ਨੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪਿਛਲੀ ਟਰਮ ਵੇਲੇ ਜਿਹਨਾਂ ਨੂੰ ਨੋਮੀਨੇਟ ਕੀਤਾ ਹੋਇਆ, ਕਿਉਂਕਿ ਇਹ ਵੀ ਇੱਕ ਇੱਥੋਂ ਦਾ ਆਪਣਾ ਇੱਕ ਸਿਸਟਮ ਹੈ। ਔਰ ਜਿਹੜੀ ਮੈਜੋਰਿਟੀ ਹੈ, ਕਿਉਂਕਿ ਜਿਵੇਂ ਜੱਜਿਸ ਦੇ ਵੀ ਤੁਸੀਂ ਜਦੋਂ ਜੱਜ ਬਣਦੇ ਨੇ, ਉਹਨਾਂ ਨੇ ਜਿਹੜੇ ਡਿਸੀਜਨ ਦਿੱਤੇ ਉਹ ਲੀਨਿੰਗ ਟੂਵਰਡਸ ਦਾ ਲੈਫਟ ਸੀ, ਲੀਨਿੰਗ ਟੂਵਰਡਸ ਦਾ ਰਾਈਟ ਸੀ, ਪ੍ਰੋ ਰਿਪਬਲਿਕਨ ਨੇ, ਪ੍ਰੋ ਡੈਮੋਕ੍ਰੈਟ ਨੇ, ਜਾਂ ਕਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਨੋਮੀਨੇਟ ਕੀਤਾ, ਇਹਦੇ ਤੇ ਜਿਹੜਾ ਹੈ ਉਹ ਅਸਰ ਪਾਉਂਦੇ ਨੇ। ਲੇਕਿਨ ਇਹ ਵੀ ਅਮਰੀਕਾ ਦੀ ਬਿਊਟੀ ਹੈ ਕਿ ਵੀ ਜਦੋਂ ਨੋਮੀਨੇਟ ਭਾਵੇਂ ਕਿਸੇ ਨੇ ਕੀਤਾ ਹੋਏ, ਜਦੋਂ ਉਹ ਜੱਜ ਦੀ ਕੁਰਸੀ ਤੇ ਬਹਿ ਜਾਂਦੇ ਨੇ, ਕੁਝ ਹੋਣਗੇ ਜਿਹੜੇ ਪਾਰਟੀ ਲਾਈਨ ਵੀ ਫੋਲੋ ਕਰਦੇ ਨੇ, ਪਰ ਉਹ ਫਿਰ ਸਟ੍ਰਿਕਟਲੀ ਇਸ ਗੱਲ ਵੱਲ ਜਾਂਦੇ ਨੇ ਕਿ ਕਾਨੂੰਨ ਕੀ ਕਹਿੰਦਾ। ਪਹਿਲਾਂ ਇੱਕ ਗੱਲ ਦਾ ਧਿਆਨ ਹੋਣਾ ਚਾਹੀਦਾ ਕਿ ਅਦਾਲਤਾਂ ਕਾਨੂੰਨ ਬਣਾਉਂਦੀਆਂ ਨਹੀਂ ਨੇ। ਜਦੋਂ ਤੁਸੀਂ ਡੈਮੋਕ੍ਰੇਸੀ ਦਾ ਸਿਸਟਮ ਦੇਖਦੇ ਹੋ, ਜਿਹੜੀ ਲੈਜਿਸਲੇਚਰ ਹੈ, ਜਿਹਨੂੰ ਪਾਰਲੀਮੈਂਟ ਕਿਹਾ ਜਾਂਦਾ, ਇੱਥੇ ਅਸੀਂ ਕਾਂਗਰਸ ਕਹਿੰਦੇ ਹਾਂ, ਕਾਨੂੰਨ ਬਣਾਉਣ ਦਾ ਹੱਕ ਪਾਰਲੀਮੈਂਟ ਦੇ ਕੋਲ ਹੈ। ਔਰ ਜਿਹੜੇ ਪਾਰਲੀਮੈਂਟ ਦੇ ਮੈਂਬਰ ਨੇ, ਉਹ ਸੈਨੇਟ 'ਚ ਹੋਣ, ਕਾਂਗਰਸ 'ਚ ਹੋਣ, ਉਹ ਡਾਇਰੈਕਟਲੀ ਇਲੈਕਟ ਲੋਕਾਂ ਵੱਲੋਂ ਹੁੰਦੇ ਨੇ। ਇਹਦਾ ਮਤਲਬ ਹੈ ਕਿ ਜਿਹੜੇ ਕਾਨੂੰਨ ਬਣਾਉਣ ਦਾ ਹੱਕ ਹੈ ਉਹ ਲੋਕਾਂ ਦੇ ਕੋਲ ਹੈ। ਇੱਕ ਵਾਰ ਕਾਨੂੰਨ ਬਣ ਜਾਂਦਾ ਹੈ, ਤੁਹਾਡੇ ਬੇਸ਼ੱਕ ਕਾਨੂੰਨ ਦੀ ਅਮੈਂਡਮੈਂਟ ਵੀ ਹੈ ਉਹ ਆ ਜਾਂਦੀ ਹੈ, ਫਿਰ ਜਿਹੜੇ ਕਾਨੂੰਨ ਦੇ ਹਾਫਿਜ਼ ਜਿਹੜੇ ਜੱਜ ਨੇ, ਉਹ ਇਹ ਇੰਟਰਪ੍ਰੇਟ ਕਰਦੇ ਨੇ ਕਿ ਕੋਈ ਵੀ ਕੇਸ ਜਾਂ ਕੋਈ ਵੀ ਮੁਕੱਦਮਾ ਆਇਆ, ਜਿਸ ਧਾਰਾ ਦੇ ਥੱਲੇ ਇਹ ਕੇਸ ਆਇਆ ਕਿ ਉਹਦੀ ਉਲੰਘਣਾ ਤਾਂ ਨਹੀਂ ਹੋਈ ਉਸ ਧਾਰਾ ਦੀ। ਸੋ ਅਦਾਲਤਾਂ ਕਾਨੂੰਨ ਬਣਾਉਂਦੀਆਂ ਨਹੀਂ ਨੇ। ਹਾਲਾਂਕਿ ਜੱਜ ਕਈ ਵਾਰ ਉਹਦੀਆਂ ਪ੍ਰੋਸੀਡਿੰਗਸ ਦੇ ਦੌਰਾਨ ਜਾਂ ਦੂਜਾ ਆਪਣਾ ਨਿੱਜੀ ਵੀ ਕੋਈ ਨਾ ਕੋਈ ਕਮੈਂਟ ਕਰ ਦਿੰਦੇ ਨੇ। ਉਹਨਾਂ ਦਾ ਕੰਮ ਹੈ ਕਿ ਉਹਨੂੰ ਦੇਖਣਾ ਕਿ ਕਾਨੂੰਨ ਦੇ ਮੁਤਾਬਕ ਹੈ ਕਿ ਨਹੀਂ। ਸੋ ਉਹ ਰਿਜੈਕਟ ਕਰਦੇ ਨੇ ਕਿ ਭਾਈ ਇਹ ਕਾਨੂੰਨ ਦੀ ਉਲੰਘਣਾ ਹੈ। ਹੁਣ ਜੱਜਾਂ ਦੇ ਸਾਹਮਣੇ ਜਿਹੜਾ ਫੈਸਲਾ ਸੀ, ਜਿਹੜਾ ਕੇਸ ਸੀ, ਉਹ ਇਹ ਸੀ ਕਿ ਭਾਈ ਇਹ ਜਿਹੜਾ 1977 ਦਾ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਹੈ, ਈਪਾ, ਕਿ ਇਹ ਪ੍ਰੈਜ਼ੀਡੈਂਟ ਨੂੰ ਅੱਜ ਦੇ ਹਾਲਾਤ 'ਚ ਪਾਵਰਸ ਦਿੰਦਾ ਹੈ, ਕਿਉਂਕਿ ਸਟੇਟ ਆਫ ਐਮਰਜੈਂਸੀ ਤਾਂ ਕੋਈ ਜੰਗ ਤਾਂ ਲੱਗੀ ਨਹੀਂ ਹੋਈ ਕਿਸੇ ਮੁਲਕ ਨਾਲ। ਜੇ ਇੱਕ ਅੱਧੇ ਮੁਲਕ ਦੇ ਖਿਲਾਫ ਹੁੰਦਾ ਵੀ ਤੇ ਸ਼ਾਇਦ ਇਹ ਪਟੀਸ਼ਨ ਵੀ ਨਾ ਬਣਦੀ ਵੀ। ਇਹ ਤਾਂ ਸਾਰੇ ਦੁਨੀਆ ਦੇ ਮੁਲਕਾਂ ਦੇ ਉੱਤੇ ਹੀ ਟੈਰਿਫ ਦੀ ਵਾਰ ਸ਼ੁਰੂ ਕੀਤੀ ਹੋਈ ਹੈ, ਔਰ ਉਹਦੇ 'ਚ ਯੂਰਪ, ਕੈਨੇਡਾ ਔਰ ਸਾਰੇ ਪ੍ਰਭਾਵਿਤ ਹੋ ਰਹੇ ਨੇ। ਸੋ ਉਹਨਾਂ ਦੇ ਸਾਹਮਣੇ ਇਹ ਸੀ, ਔਰ 6-3 ਦੇ ਜਿਹੜਾ ਮਾਰਜਨ ਦੇ ਨਾਲ ਅਦਾਲਤ ਨੇ ਇਹ ਕਿਹਾ ਕਿ ਇਹ ਜਿਹੜਾ 1977 ਦਾ ਈਪਾ ਹੈ, ਜਿਹਦੇ ਥੱਲੇ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਲਾਈ ਹੈ, ਉਹ ਗੈਰ ਕਾਨੂੰਨੀ ਹੈ। ਹੁਣ ਜਿਹੜੇ 6 ਜੱਜਾਂ ਨੇ, 3 ਜਿਹੜੇ ਨੇ ਉਹਨਾਂ ਨੇ ਡਾਈਸੈਂਟ ਨੋਟ ਲਿਖਿਆ ਹੈ, ਉਹ ਦੂਸਰੇ ਪਾਸੇ ਹੈ, ਪਰ ਇਹ 6 ਨੇ ਜਿਨ੍ਹਾਂ ਨੇ ਫੈਸਲਾ ਲਿਖਿਆ ਹੈ, ਉਹਨਾਂ 'ਚੋਂ 2 ਜੱਜ ਉਹ ਨੇ ਜਿਨ੍ਹਾਂ ਨੂੰ ਟਰੰਪ ਨੇ ਅਪਾਇੰਟ ਕੀਤਾ ਹੋਇਆ ਸੀ ਆਪਣੀ ਪਹਿਲੀ ਟਰਮ ਵਿੱਚ। ਸੋ ਇਹ ਮੈਂ ਬਿਊਟੀ ਆਫ ਦਾ ਸਿਸਟਮ ਦੇ ਰਿਹਾ ਕਿ ਨਾ ਸਿਰਫ ਸੁਪਰੀਮ ਕੋਰਟ ਨੇ ਇਹ ਬਿਨਾਂ ਪਰਵਾਹ ਕੀਤੇ ਕਿ ਵੀ ਇਹਦੇ ਥੱਲੇ ਹੁਣ ਟਰੰਪ ਕੋਈ ਹੋਰ ਧਾਰਾ ਜਿਹੜਾ ਇਹਦੇ ਥੱਲੇ ਉਹਨੂੰ ਜਾਰੀ ਰੱਖੇਗਾ, ਲੇਕਿਨ ਇਹਦਾ ਮਤਲਬ ਇਹ ਹੈ ਕਿ ਜੇ ਇਹਨੂੰ ਫੇਸ ਵੈਲਿਊ 'ਚ ਲਿਆ ਜਾਂਦਾ ਹੈ
ਤੇ ਫਿਰ ਜਿਹੜੇ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਇਸ 1 ਸਾਲ ਦੇ ਵਿੱਚ ਟਰੰਪ ਨੇ ਟੈਰਿਫ ਦੇ ਤੌਰ ਤੇ ਲਏ ਨੇ ਅਮਰੀਕਾ ਦੇ ਲਈ, ਉਹ ਵਾਪਸ ਕਰਨੇ ਪੈਣੇ ਨੇ। ਲੇਕਿਨ ਟਰੰਪ ਹੈ, ਟਰੰਪ ਵੀ ਤਾਂ ਇਵੇਂ ਸੌਖਾ ਜਾਣ ਵਾਲਾ ਨਹੀਂ। ਟਰੰਪ ਨੇ ਵੀ ਉਹਨੂੰ ਕਿਹਾ ਕਿ ਵੀ ਇਹ ਜਿਹੜੇ ਜੱਜ ਨੇ ਇਹ ਫੋਰਨ ਪਾਵਰਸ ਦੇ ਪ੍ਰਭਾਵ ਥੱਲੇ ਉਹਨਾਂ ਨੇ ਫੈਸਲਾ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਕੋਈ ਗੱਲ ਨਹੀਂ ਹੈ, ਇੱਕ ਨਹੀਂ ਤਾਂ ਹੋਰ ਬਥੇਰੇ ਰਾਹ ਨੇ। ਔਰ ਮੈਂ ਇਹਦੇ 'ਚ ਕਮਿੰਗ ਫਰੋਮ ਦਾ ਜਿਹਨੂੰ ਕਹਿੰਦੇ ਨੇ ਹਾਰਸ ਮਾਊਥ, ਡੋਨਲਡ ਟਰੰਪ ਨੇ ਜਿਹੜਾ ਰਿਐਕਸ਼ਨ ਦਿੱਤਾ ਇਹਦੇ ਤੇ ਉਹਨਾਂ ਦਾ ਟਰੂਥ ਸੋਸ਼ਲ ਦੇ ਉੱਤੇ, ਉਹਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਵੀ ਇਹ ਉਹਨਾਂ ਨੇ ਕਿਹਾ ਕਿ ਟੂ ਸ਼ੋ ਯੂ ਹਾਊ ਰਿਡੀਕੁਲਸ the opinion is, the court said that I am not allowed to charge even $1 to any country under EPA. I assume to protect other countries, not the United States, which they should be interested in protecting. But I am allowed to cut off any and all trade or business with that same country, even imposing a foreign country destroying embargo and do anything else I want to do to them. How nonsensical is that? ਇਹ ਤਾਂ ਪਹਿਲਾਂ ਸੁਪਰੀਮ ਕੋਰਟ ਦੀ ਖਬਰ ਲਈ ਉਹਨਾਂ ਨੇ ਕਿਹਾ ਜੀ ਇਹ ਬਾਕੀਆਂ ਮੁਲਕਾਂ ਦਾ ਇੰਟਰਸਟ ਰੱਖਿਆ ਮਨ ਚ, ਅਮਰੀਕਾ ਦਾ ਕੀ ਇੰਟਰਸਟ ਹੈ, ਇਹ ਤਾਂ ਸੁਪਰੀਮ ਕੋਰਟ ਨੇ ਜਿਹੜਾ ਉਸ ਦਾ ਕਿੰਨਾ ਨੌਨਸੈਂਸ ਹੈ, ਬੇਵਕੂਫਾਨਾ ਅਹਿਮਕਾਨਾ ਇਹ ਫੈਸਲਾ। They are saying that I have the absolute right to license but not the right to charge a license fee. ਕਿ ਮੇਰੇ ਕੋਲ ਲਾਇਸੈਂਸ ਦਾ ਤਾਂ ਹੈ ਦੇਣ ਦਾ ਹੱਕ, ਲੇਕਿਨ ਮੈਂ ਫੀ ਨਹੀਂ ਚਾਰਜ ਕਰ ਸਕਦਾ ਲਾਇਸੈਂਸ ਦੀ। ਵਟ ਲਾਇਸੈਂਸ ਇਜ਼ ਐਵਰ ਬੀਨ ਇਸ਼ੂਡ ਵਿਦਆਊਟ ਦਾ ਰਾਈਟ ਟੂ ਚਾਰਜ ਏ ਫੀ? ਕਦੇ ਕੋਈ ਲਾਇਸੈਂਸ ਇਸ਼ੂ ਹੋਇਆ ਜਿਹਦੇ 'ਚ ਕੋਈ ਫੀਸ ਹੀ ਨਾ ਲੈਂਦਾ ਹੋਏ? ਹਰ ਲਾਇਸੈਂਸ ਫੀ ਹੁੰਦੇ। ਬਟ ਨਾਓ ਦਾ ਕੋਰਟ ਹੈਜ਼ ਗਿਵਨ ਮੀ ਦਾ ਅਨਕੁਐਸਚਨਡ ਰਾਈਟ ਟੂ ਬੈਨ all sort of things from coming into our country, a much more powerful right than many people thought we had. ਹੁਣ ਟਰੰਪ ਦੀ ਸਮਾਰਟਨੈਸ ਦੇਖੋ ਕਿ ਵੀ ਟਰੰਪ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਨੌਨਸੈਂਸਿਕਲ ਇਹ ਉਹ ਕਹਿਣ ਤੋਂ ਬਾਅਦ ਜਿਹੜੇ 3 ਜੱਜਾਂ ਨੇ ਡਾਈਸੈਂਟਿੰਗ ਨੋਟ ਲਿਖਿਆ, ਉਹਦੇ ਵਿੱਚ ਇੱਕ ਜੱਜ ਦੇ ਡਾਈਸੈਂਟ ਨੂੰ ਚੁੱਕ ਲਿਆ ਉਹਨਾਂ ਨੇ, ਉਹਦੀ ਬੜੀ ਤਾਰੀਫ ਕੀਤੀ ਵੀ ਕਿਆ ਸਿਆਣਾ ਬੰਦਾ, ਜਿਹਨੇ ਕਿਹਾ ਕਿ ਵੀ ਨਹੀਂ ਟਰੰਪ ਠੀਕ ਹੈ। ਉਹਨੂੰ ਕੋਟ ਕਰਕੇ ਉਹਨੇ ਕਿਹਾ ਕਿ ਭਾਈ ਅਸੀਂ ਜਿਹੜਾ ਥੈਂਕ ਯੂ ਜਸਟਿਸ ਕੈਵਾਨੋ ਨੇ ਕਿਹਾ, ਔਰ ਉਹਨੂੰ ਕਿਹਾ ਕਿ ਵੀ although I firmly disagree with the court's holding today, the decision might not substantially constrain a president's ability to order tariffs going forward. ਕਿ ਉਹਨਾਂ ਨੇ ਇਹਨੂੰ ਇਲੀਗਲ ਕਿਹਾ ਜਿਹਦੇ ਥੱਲੇ ਮੈਂ ਲਾਇਆ, ਜੇ ਸਾਡੇ ਕੋਲ ਹੋਰ ਸੈਕਸ਼ਨ ਬਚੇ ਨੇ ਜਿਹਦੇ ਥੱਲੇ ਅਸੀਂ ਟੈਰਿਫ ਲਾ ਸਕਦੇ ਹਾਂ। ਔਰ ਉਹਦੇ 'ਚ ਉਹਨਾਂ ਨੇ ਅੱਗੋਂ ਟਰੰਪ ਨੇ ਫਿਰ ਕਿੰਨੇ ਹੀ ਜਿਹੜੇ ਨੇ ਉਹ ਸੈਕਸ਼ਨ ਕੋਟ ਕੀਤੇ ਨੇ। therefore effective immediately all national security tariffs section 232 existing section 301 tariffs remain in place and in full force and effect today I will sign an order to impose a 10% global tariff under section 122 over and above our normal tariffs already being charged. ਉਹਨਾਂ ਨੇ ਕਿਹਾ ਜੀ ਜਿਹੜੇ ਮੈਂ ਚਾਰਜ ਬਾਕੀਆਂ ਤੋਂ ਕਰ ਰਿਹਾ ਸੀ ਉਹਨੇ, ਪਰ ਅੱਜ ਮੈਂ 10% ਉਹਨਾਂ ਦੇ ਉੱਤੇ ਹੋਰ ਲਾ ਰਿਹਾ ਗਲੋਬਲ ਟੈਰਿਫ ਜਿਹੜਾ ਹੈ ਇਸ ਸੈਗਮੈਂਟ ਦੇ ਥੱਲੇ। ਐਂਡ ਵੀ ਆਰ ਆਲਸੋ ਇਨੀਸ਼ੀਏਟਿੰਗ ਸੈਵਰਲ ਸੈਕਸ਼ਨ 301 and other investigations to protect our country from unfair trading practices. Thank you for your attention to the matter. Make America great again. So ਇਹ ਉਹ ਟੈਰਿਫ ਤਾਂ ਵਾਪਸ ਪੈਸੇ ਕੀ ਕਰਨੇ ਸੀ, 10% ਜਿਹੜੇ ਨੇ ਉਹ ਹੋਰ ਠੋਕ ਦਿੱਤੇ। ਹੁਣ ਇੰਡੀਆ ਦੀ ਰਾਹ ਏਜੰਸੀ ਦੀ ਆਊਟਫਿਟ, ਮੀਡੀਆ ਆਊਟਫਿਟ ਹੈ ANI। ਹੁਣ ਜਿਉਂ ਹੀ ਇਹ ਫੈਸਲਾ ਆਇਆ ਸੁਪਰੀਮ ਕੋਰਟ ਦਾ, ਤੇ ਜਿਹੜੀ ANI ਦੀ ਰਿਪੋਰਟਰ ਸੀ, ਪ੍ਰੈਜ਼ੀਡੈਂਟ ਟਰੰਪ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ 'ਚ ਉਹਨੇ ਸਵਾਲ ਪੁੱਛ ਲਿਆ ਕਿ ਭਾਈ ਇਹਦਾ ਜਿਹੜਾ ਇਹ ਹੁਣ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਹਦਾ ਇੰਡੋ US ਜਿਹੜੀ ਡੀਲ ਹੈ ਉਹਦੇ 'ਤੇ ਕੀ ਅਸਰ ਹੋਏਗਾ। ਹੁਣ ਟਰੰਪ ਨੇ ਉਹ ਜਿਹੜਾ ਉਹਨੂੰ ਜਿਹਨੂੰ ਕਹਿੰਦੇ ਨੇ ਵੀ ਨੱਕ ਰਗੜਿਆ ਫੜ ਕੇ ਧੋਣ ਤੋਂ ਇੰਡੀਆ ਦਾ, ਮੈਂ ਐਗਜ਼ੈਕਟ ਟਰੰਪ ਦੇ ਲਫ਼ਜ਼ ਕਹਿਣਾ ਚਾਹੁੰਦਾ। ਉਹਨਾਂ ਨੇ ਇਹ ਪੁੱਛਿਆ ANI ਦੀ ਰਿਪੋਰਟਰ ਨੇ ਕਿ ਭਾਈ ਕਿਵੇਂ ਹੋਏਗਾ। ਨਥਿੰਗ ਚੇਂਜਿਸ, they will be paying tariffs
ਐਂਡ ਵੀ ਵਿਲ ਨਾਟ ਬੀ ਪੇਇੰਗ ਟੈਰਿਫਸ ਕਿ ਇੰਡੀਆ ਟੈਰਿਫ ਪੇ ਕਰੇਗਾ ਜੋ ਉਹਦੇ ਤੇ ਲਾਈ ਹੈ ਅਸੀਂ ਬਿਲਕੁਲ ਨਹੀਂ ਪੇ ਕਰਾਂਗੇ। ਦਿਸ ਇਜ਼ ਰਿਵਰਸਲ ਆਫ ਵਟ ਯੂਜ਼ ਟੂ ਬੀ ਵੀ ਸਾਡੇ ਨਾਲ ਜੋ ਹੁੰਦਾ ਰਿਹਾ ਹੈ ਉਹਦਾ ਹੁਣ ਬਿਲਕੁਲ ਉਲਟੀ ਗੰਗਾ ਅਸੀਂ ਬਹਾ ਰਹੇ ਹਾਂ। ਪ੍ਰਾਈਮ ਮਿਨਿਸਟਰ ਮੋਦੀ ਇਜ਼ ਏ ਗ੍ਰੇਟ ਜੈਂਟਲਮੈਨ, ਏ ਗ੍ਰੇਟ ਮੈਨ, ਬਹੁਤ ਗ੍ਰੇਟ ਹੈ। ਹੀ ਵਾਜ਼ ਮਚ ਸਮਾਰਟਰ ਦੈਨ ਦਾ ਪੀਪਲ ਹੀ ਵਾਜ਼ ਅਗੇਂਸਟ। ਉਹ ਸਾਡੇ ਨਾਲੋਂ ਵੱਧ ਸਮਾਰਟ ਰਿਹਾ। ਸਾਡੇ ਤੋਂ ਜਿਹੜਾ ਉਹ ਅਸੀਂ ਮੁਫਤ ਆਣ ਦਿੰਦਾ ਰਿਹਾ, ਸਾਡੇ ਤਾਂ ਟੈਰਿਫ ਲੈਂਦਾ ਰਿਹਾ। ਇਨ ਟਰਮਸ ਆਫ ਦਾ US ਹੀ ਵਾਜ਼ ਰਿਪਿੰਗ ਅਸ ਆਫ, ਸਾਨੂੰ ਰਿਪ ਆਫ ਕਰ ਰਿਹਾ ਸੀ ਜਿਹੜਾ ਹੁਣ ਤੱਕ। ਸੋ ਵੀ ਮੇਡ ਏ ਡੀਲ ਵਿਦ ਇੰਡੀਆ, ਏ ਫੇਅਰ ਡੀਲ ਨਾਓ। ਵੀ ਆਰ ਨਾਟ ਪੇਇੰਗ ਟੈਰਿਫ ਟੂ them and they are. We did a little flip, ਅਸੀਂ ਜਿਹੜਾ ਪਾਸਾ ਉਲਟਾਤਾ। ਹੁਣ ਤੱਕ ਉਹ ਸਾਨੂੰ ਰਿਪ ਕਰ ਰਹੇ ਸੀ ਕਿ ਵੀ ਜਿਹੜਾ ਉਹ ਸਾਡੇ ਤੇ ਜਿਹੜੇ ਟੈਰਿਫ ਲੈ ਰਹੇ ਸੀ ਦੇ ਨਹੀਂ ਸੀ ਰਹੇ। ਅਸੀਂ ਜਿਹੜਾ ਇਹ ਫੇਅਰ ਡੀਲ ਨਾਓ, ਅਸੀਂ ਬਹੁਤ ਫੇਅਰ ਡੀਲ, ਵੀ ਆਰ ਨਾਟ ਪੇਇੰਗ ਟੈਰਿਫ ਟੂ them and they are, ਉਹ ਪੇ ਕਰਨਗੇ। ਵੀ ਡਿਡ ਏ ਲਿਟਲ ਫਲਿਪ। ਸੋ ਉਹ ਜਿਹੜੇ ਇੰਡੀਅਨ ਉੱਥੇ ਬੈਠੇ ਯੂਟਿਊਬਰ ਤੇ ਦੂਜੇ ਜੰਪ ਕਰ ਰਹੇ ਸੀ, ਲੋ ਜੀ ਹੁਣ ਉਹ ਇੰਡੀਆ ਤੇ 18% ਤੇ ਦੂਜਾ ਜਿਹੜਾ ਉਹ ਬਚ ਗਿਆ ਤੇ ਫਲਾਣਾ ਢਿਮਕਾ, ਉਹ ਸਾਰੇ ਦੇ ਚੱਲਦੇ ਆ। ਮੇਰੇ ਕੋਲ ਈਵਨ ਲਿਸਟ ਹੈ ਵੀ ਹੋਰ ਕਿਹੜੇ ਕਿਹੜੇ ਸੈਕਸ਼ਨ ਨੇ ਇਹਨਾਂ ਦੇ ਕਨਸਟੀਟਿਊਸ਼ਨ ਦੇ ਜਿਹਦੇ ਥੱਲੇ ਪ੍ਰੈਜ਼ੀਡੈਂਟ ਟਰੰਪ ਇਹਨਾਂ ਨੂੰ ਅੱਗੋਂ ਰਗੜ ਸਕਦੇ ਨੇ। ਪਰ ਉਹਨਾਂ ਨੇ ਨਾਲ ਦੀ ਨਾਲ ਕਿੰਨੀਆਂ ਖਬਰਾਂ ਜਿਹੜੀਆਂ ਨੇ ਇਸ ਨਾਲ ਰਿਲੇਟਡ ਨੇ। ਵਾਕਿੰਗ ਅਵੇ ਫਰਮ ਰੀਸੈਂਟ ਡੀਲਸ does not seem to be on the cards for America's partners. ਟਰੰਪ ਨੇ ਨਾਲ ਹੀ ਕਿਹਾ ਵੀ ਹੁਣ ਇਹ ਨਾ ਸਮਝਣਾ ਵੀ ਸੁਪਰੀਮ ਕੋਰਟ ਦੇ ਜਿਹੜਾ ਇਸ ਦੇ ਥੱਲੇ ਤੁਸੀਂ ਵਾਕ ਅਵੇ ਕਰ ਸਕਦੇ ਹੋ। ਟਰੰਪ ਵਾਜ਼ 10% ਗਲੋਬਲ ਟੈਰਿਫ ਆਫਟਰ ਸਟਿੰਗਿੰਗ ਕੋਰਟ ਰਿਬਿਊਕ, ਕਿ ਵੀ ਜਿਹੜੀ ਕੋਰਟ ਨੇ ਬੜੀ ਸਖਤ ਜ਼ਬਾਨ ਇਸਤੇਮਾਲ ਕੀਤੀ ਕਿ ਕਾਨੂੰਨ ਦੀ ਉਲੰਘਣਾ ਕੀਤੀ। ਉਸ ਤੋਂ ਬਾਅਦ ਟਰੰਪ ਨੇ ਜਿਹਨਾਂ ਤੇ ਬਾਕੀ ਪਹਿਲੇ ਹੀ ਟੈਰਿਫ ਜਿਹੜੇ ਜਿਨ੍ਹਾਂ ਤੇ ਲੱਗੇ ਨੇ ਉਹਨਾਂ ਤੇ 10% ਹੋਰ ਠੋਕਿਆ। ਸੋ ਇਹ ਹੈ ਟਰੰਪੀਅਨ, ਟਰੰਪ ਕਾਰਡ। जी डॉक्टर साहब ਤੁਹਾਡਾ ਬਹੁਤ ਸ਼ੁਕਰੀਆ। ਸੌਥ ਲੈਣੇ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਜ਼ਰੂਰਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ।
ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि व्यूअर्स यूं जापता है कि अमरीका ने भारत नामी घोड़े ते काठी पा ली है, लगामा उसके हथ विच हन ते ये जिहड़ा जिधर वो चाहता है उधर ही भारतीय घोड़े नूं दुहरा रहा है। सो पिछले 24 घंटे दियां 3-4 खबरां इस पासे वाल इशारा करदियां हन कि भारत ने मुकम्मल तौर ते अमरीका दे अगे सरैंडर कर दिया। सो इस बारे आप गलबात करन जा रहे हैं। सो असीं चाहांगे कि तुसीं इसी तरह बने रहना, देखण सुन लिया, लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, पंजाब मुढ़ले तौर ते खेती प्रधान खिता रहा है और ਜ਼ਾਹਰ है ਜਦੋਂ ਤੁਸੀਂ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਦੇਖਦੇ ਹੋ, ਫਿਰ ਗਾਵਾਂ ਮੱਝਾਂ ਦੀ ਗੱਲ, ਸਵਾਰੀ ਦੇ ਲਈ ਘੋੜੇ ਘੋੜੀਆਂ ਤੇ ਬਹੁਤ ਸਾਰੇ ਅਖਾਣ ਜਿਹੜੇ ਨੇ ਉਹ ਸਾਡੇ ਉਸ ਦੇ ਨਾਲ ਹੀ जुड़े होंगे ने। जिमें एनीमल्स बारे होंगे भी जिहड़ी गां बड़ियां छड़ा मारे वो दुध ज़्यादा दिंदी है, और घोड़े बारे भी जिहड़ा अथरा घोड़ा होंदा है वो किसी नूं भी नेड़े नहीं लगन दिंदा, पर फिर जिहड़ा सचमुच दा शाह सवार है वो जे लागे लग जाए और एक बारी घोड़े नूं काठी पा लई और उहदे ते चढ़ गया और एक दो बारी तो घोड़ा बगा के थले सुटेगा, लेकिन जे सवार रहा फिर वो घोड़ा भी उहदे लई जान देण नूं तैयार हो जांदा। फिर वो जिहड़ा शाह सवार है उहदे हाथ च लगाम हुंदी है ते वो फिर जिधर मर्जी उस नूं दौड़ाई जाए। सो जे भारत दा हाल देखना होए ते ये जिहड़ा हाल तो इन्हां दा दूसरा भी जिहड़ा अखाण अक्सर मैं इस्तेमाल करदा कि भी पहला जिहड़ा है वो दबका मारना कि जी असी सहन हुंदे हैं, तो जदों अगले ने जवाबी फायर कढ़िया तो फिर लम्मे पै गए, कहंदे जी गऊ दे जाए बख्श लो। हुण जिवें मोदी सरकार ने एक पासे जिहड़ा डबल क्रॉस कीता अमेरिका नूं, वो यूक्रेन के मुद्दे के उत्ते बड़ा क्लीयरली सामने आया कि भाई UN सिक्योरिटी काउंसिल च बैठिया भी, जनरल असैंबली च बैठिया भी रूस की कंडैमनेशन तक भी नहीं की जदों कि रूस हमलावर होया यूक्रेन की सॉवरनिटी नूं जिहड़ा उसने वायोलेट किया, उन्हां ते अटैक किया। फिर असी देखते हैं कि ये कोई पहली बार नहीं सी कि भी इसने इवें किया, उस तो पहला भी जिहड़ी एडमिनिस्ट्रेशन इंदिरा गांधी के जमाने च भी सी अमरीका दे नाल। अमरीका नूं तां ये वाकई जदों हुण ਅਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਟਰੰਪ ਨੇ ਕਿਹਾ ਵੀ ਹੁਣ ਤੱਕ ਤਾਂ ਇੰਡੀਆ ਸਾਨੂੰ ਰਿਪ ਆਫ ਕਰਦਾ ਸੀ, ਹੁਣ ਰਿਵਰਸਲ ਹੋਈ ਹੈ, ਲਿਟਲ ਬਿਟ ਫਲਿਪਿੰਗ। ਹੁਣ ਉਹ ਜਿਹੜਾ ਉਹ ਕੋਇਨ ਦਾ ਦੂਜਾ ਪਾਸਾ ਆ ਗਿਆ, ਹੈਡ ਕੇ ਟੇਲ ਹੈ ਨਾ। ਅਦਰਵਾਈਜ਼ ਤਾਂ ਇੰਡੀਆ ਦਾ ਹਾਲ ਇਹ ਸੀ ਕਿ ਹੈਡਸ ਵੀ ਵਿਨ ਟੇਲਸ ਯੂ ਲੂਜ਼, ਕਿ ਬਈ ਹੈਡ ਆਏ ਟੇਲ ਆਏ ਜਿੱਤ ਸਾਡੀ ਹੈ ਨਾ। ਖੇਡ ਤਾਂ ਇਹੀ ਖੇਡ ਰਿਹਾ ਸੀ। ਅਫਗਾਨਿਸਤਾਨ 'ਚ ਜਦੋਂ ਸੋਵੀਅਤ ਯੂਨੀਅਨ ਨੇ ਆ ਕੇ ਅਫਗਾਨਿਸਤਾਨ ਦੇ ਉੱਤੇ 1979 ਦੇ ਵਿੱਚ ਕਬਜ਼ਾ ਕੀਤਾ, ਸਭ ਤੋਂ ਜ਼ਿਆਦਾ ਸਪੋਰਟ ਇੰਡੀਆ ਨੇ ਕੀਤੀ। ਇਹੀ ਗੱਲ ਉਸ ਸੋਵੀਅਤ ਯੂਨੀਅਨ ਵੱਲੋਂ ਚੈਕੋਸਲੋਵਾਕੀਆ, ਹੰਗਰੀ, ਉਹਨਾਂ ਸਾਰੇ ਮੁਲਕਾਂ 'ਤੇ ਕਬਜ਼ਾ। ਸੋ ਉਸ ਸਾਰੇ ਦੇ ਚੱਲਦਿਆਂ ਬੇਸ਼ੱਕ 1990-91 ਤੱਕ ਪਹੁੰਚਦਿਆਂ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਟੁੱਟਿਆ। ਆਲ ਆਫ ਏ ਸਡਨ ਇੰਡੀਆ ਲਈ ਜਿਹੜਾ ਇੱਕ ਪਾਸੇ ਨਿਊਟਰਲ ਬਣਿਆ ਹੋਇਆ ਸੀ, ਬੈਨੀਫਿਟ ਅਮਰੀਕਾ ਤੋਂ ਲੈ ਰਿਹਾ ਸੀ। 1962 ਦੀ ਇੰਡੋ ਚਾਈਨਾ ਵਾਰ ਦੇ ਵੇਲੇ ਵੀ ਸੋਵੀਅਤ ਯੂਨੀਅਨ ਸੀ ਉਦੋਂ, ਉਹਨਾਂ ਨੇ ਤਾਂ ਉਹੀ ਚਾਈਨਾ ਦੇ ਖਿਲਾਫ ਤਾਂ ਕਦੇ ਸੋਵੀਅਤ ਯੂਨੀਅਨ ਜਾਂ ਰਸ਼ੀਆ ਜਾ ਹੀ ਨਹੀਂ ਸਕਦਾ। ਇਹੀ ਹਾਲ ਹੁਣ ਅਸੀਂ 2020 'ਚ ਗਲਵਾਨ ਵੈਲੀ ਦੇ ਟਕਰਾਅ 'ਚ ਵੀ ਦੇਖਿਆ। ਔਰ ਜਿਹੜਾ ਭਾਰਤ ਅਮਰੀਕਾ ਦੇ ਨਾਲ ਕੁਆਡ ਦੇ ਵਿੱਚ ਸ਼ਾਮਲ ਹੋਇਆ, ਸਭ ਤੋਂ ਪਹਿਲਾਂ ਰਸ਼ੀਆ ਨੇ ਕਿਹਾ ਕਿ ਵੀ ਇਟ ਇਜ਼ ਏਸ਼ੀਆਜ਼ ਨੈਟੋ, ਕਿਉਂਕਿ ਉਹ ਸਮਝਦੇ ਨੇ ਵੀ ਨੈਟੋ ਨੂੰ ਕਿਵੇਂ ਘੇਰਿਆ ਉਸ ਨੂੰ। ਸੋ ਇਹ ਸਾਰੇ ਦੇ ਚਲਦਿਆਂ ਵੀ ਜਿਹੜਾ ਉਹ ਭਾਰਤ ਜਿਹੜਾ ਉਹ ਆਪਣੀ ਉਸ ਕਿਸਮ ਦੀ ਚਲਾਕੀ ਦੇ ਨਾਲ ਅਮਰੀਕਾ ਦਾ ਵੀ ਅਲਾਈ, ਸਟ੍ਰੈਟੇਜਿਕ ਪਾਰਟਨਰ, ਕੁਆਡ ਦਾ ਮੈਂਬਰ, ਔਰ ਇਕਵਿਪਮੈਂਟ ਤੁਸੀਂ ਜਿਹੜੀ ਹੈ ਉਹ ਵੀ ਜਿਹੜੀ ਹੈ ਲੈ ਰਹੇ ਹੋ ਔਰ ਦੂਸਰਾ ਕਰ ਰਹੇ ਹੋ। ਲੇਕਿਨ ਇਹ ਹੁੰਦਾ ਵੀ ਇੱਕ ਸਟੇਜ ਆ ਜਾਂਦੀ ਹੈ ਕਿ ਜਿੱਥੇ ਆ ਕੇ ਬੰਦਾ ਫੜਿਆ ਜਾਂਦਾ, ਜਿਹਨੂੰ ਉਹ ਇਹ ਵੀ ਪੰਜਾਬੀ ਦਾ ਹੀ ਅਖਾਣ ਹੈ ਕਿ ਵੀ ਸਿਆਣਾ ਕਾਂ, ਹੁਣ ਕਾਂ ਨੂੰ ਅਕਸਰ
ਪੰਛੀਆਂ ਦੇ ਵਿੱਚ ਸਿਆਣਾ ਕਿਹਾ ਜਾਂਦਾ ਵੀ ਗੂੰ ਦੇ ਉੱਤੇ ਡਿੱਗਦਾ। ਇਹ ਮਤਲਬ ਇਹ ਹੈ ਵੀ ਅਲਟੀਮੇਟਲੀ ਉਹੀ ਉਹ ਆਂਦਾ, ਉਹ ਕੋਈ ਮੋਤੀ ਚੁਗਣ ਵਾਲਾ ਨਹੀਂ ਹੈ। ਹੁਣ ਇਹੀ ਹਾਲ ਇਹਨਾਂ ਦਾ ਹੋਇਆ। ਇਹਨਾਂ ਨੇ ਡਬਲ ਕ੍ਰਾਸ ਕੀਤਾ। ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਪਹਿਲੀ ਟਰਮ ਵੇਲੇ ਆਪਣਾ ਸਾਰਾ ਕੁਛ ਹੀ, ਈਵਨ ਡਿਸਪਿਊਟਡ ਟੈਰੀਟਰੀ ਕਸ਼ਮੀਰ, ਜੰਮੂ ਕਸ਼ਮੀਰ 16 ਰੈਜ਼ੋਲੂਸ਼ਨ UN ਸਿਕਿਉਰਿਟੀ ਕੌਂਸਲ ਦੇ 5 ਅਗਸਤ 2019 ਨੂੰ ਇਹਨਾਂ ਨੇ ਆਰਟੀਕਲ 370 35A ਯੂਨੀਅਨ ਟੈਰੀਟਰੀ ਬਣਾਤਾ। ਅਮਰੀਕਾ ਨੇ ਇੱਕ ਲਫ਼ਜ਼ ਵੀ ਨਹੀਂ ਕਿਹਾ। ਮਤਲਬ ਇਹ ਸੀ ਕਿ ਕਿਸ ਹੱਦ ਕੁਆਡ ਵੀ ਉਸ ਪੀਰੀਅਡ ਦੇ ਵਿੱਚ ਹੀ ਉਹਨਾਂ ਨੇ ਇੰਡੀਆ ਨੂੰ ਜਿਹੜਾ ਉਹਦਾ ਮੈਂਬਰ ਬਣਾਇਆ। ਪਰ ਦੂਸਰੀ ਟਰਮ ਤੱਕ ਆਉਂਦੇ ਆ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝ ਗਏ ਸੀ ਕਿ ਵੀ ਇਹ ਧੋਖੇਬਾਜ਼ ਨੇ, ਸ਼ੈਤਾਨ ਨੇ, ਕੋਈ ਇਹਨਾਂ ਦੀ ਲਾਇਲਟੀ ਨਹੀਂ ਹੈ। ਇਹ ਇਹਨਾਂ ਦੇ ਮੂੰਹ 'ਚ ਕੁਛ ਡਿੱਗਦਾ ਰਹੇ ਤੇ ਇਹ ਜੀ ਹਜ਼ੂਰ, ਜੀ ਹਜ਼ੂਰ, ਹਜ਼ੂਰ ਸਾਡੇ ਮਾਈ ਬਾਪ, ਬਿਲਕੁਲ ਇਹ ਕਰਦੇ ਨੇ। ਇਹਨਾਂ ਨੂੰ ਹੁਣ ਟਿਕਾਣੇ ਲਾਉਣਾ। ਔਰ ਪਿਛਲੇ 1 ਸਾਲ 'ਚ ਜਿਵੇਂ ਟਰੰਪ ਨੇ ਟਿਕਾਣੇ ਲਾਇਆ, ਇਕੱਲਾ ਇਹੀ ਨਹੀਂ ਕਿ ਵੀ ਹੁਣ ਅਸੀਂ ਗਊ ਦੇ ਜਾਏ ਬਣ ਗਏ। ਈਵਨ ਜਿਸ ਹੱਦ ਤੱਕ ਅਮਰੀਕਾ ਨੇ ਇਸ ਘੋੜੇ ਦੇ ਉੱਤੇ ਕਾਠੀ ਪਾਈ ਹੈ, ਲਗਾਮ ਫੜੀ ਹੈ, ਜਿਹੜੀ ਮਰਜ਼ੀ ਡਾਇਰੈਕਸ਼ਨ 'ਚ ਉਹਨੂੰ ਘੋੜੇ ਨੂੰ ਦੌੜਾ ਰਹੇ ਨੇ। ਪਹਿਲਾਂ ਤਾਂ ਇਕੱਲਾ ਡੀਲ ਤੱਕ ਸੀ ਕਿ ਜੀ ਨਜ਼ਰ ਆ ਰਿਹਾ ਸੀ ਕਿ ਬਈ ਇਹ ਡੀਲ ਹੈ ਕਿ ਸਰੈਂਡਰ ਹੈ, ਕਿ ਵੀ 5 ਸਾਲ $100 ਬਿਲੀਅਨ ਐਵਰੀ ਈਅਰ ਜਿਹੜਾ ਉਹ ਅਮਰੀਕਨ ਚੀਜ਼ਾਂ ਖਰੀਦਣਗੇ। ਰਸ਼ੀਆ ਇਹਨਾਂ ਦੀ ਲਾਇਲਟੀ ਦੇਖ ਲਓ। ਅਦਰਵਾਈਜ਼ ਆ ਪੁਤਿਨ ਨੂੰ ਅਜੇ 2-3 ਮਹੀਨੇ ਪਹਿਲਾਂ ਸੱਦ ਕੇ ਦਿੱਲੀ 'ਚ ਪਹਿਲਾਂ ਉਹਦੀ ਕਾਰ 'ਚ ਵੜ ਗਿਆ ਕਿ ਜੀ ਜਿਵੇਂ ਨਾ ਆਪਣੀ ਕਾਰ 'ਚ ਉਹਨੂੰ ਲੈ ਆਂਦਾ। ਜਦੋਂ ਬੀਜਿੰਗ ਉਹਨਾਂ ਦੀ ਜਿਹੜੀ ਹੈ ਉਹ ਬ੍ਰਿਕਸ ਦੀ ਪ੍ਰੀਲਿਮਿਨਰੀ ਸੀ ਸਮਿਟ, ਉਦੋਂ ਉਹਦੀ ਕਾਰ 'ਚ ਜਾ ਕੇ ਬਹਿ ਗਿਆ ਕਿ ਜੀ ਪੁਤਿਨ ਨੇ ਕਿ ਉਹ ਉੱਥੇ ਕਿਸੇ ਸਿਆਣੇ ਨੇ ਕਿਹਾ, ਕਹਿੰਦਾ ਵੀ ਗੱਲ ਇਹ ਹੈ, ਉਹਨੇ ਕੋਟ ਕੀਤਾ ਇੱਕ ਗੱਲ, ਉਹ ਕਹਿੰਦਾ ਸਾਡਾ ਇੱਕ ਦੋਸਤ ਸੀ, ਕਹਿੰਦਾ ਉਹਦੀ ਇੱਕ ਆਦਤ ਸੀ ਕਿ ਜੇ 4 ਬੰਦੇ ਖੜੇ ਨੇ ਤੇ ਉਹਦੇ 'ਚੋਂ ਨਾ ਇੱਕ ਨੂੰ ਉਹਨੇ ਪਾਸੇ ਕਰ ਲੈਣਾ, ਉਹਨੂੰ ਲਿਜਾ ਕੇ ਪਾਸੇ ਉਹਦੇ ਨਾਲ ਗੱਲਬਾਤ ਕਰਨੀ ਜਾਂ ਦੂਜਾ। ਤੇ ਉਹ ਜਦੋਂ ਉਹਨੇ ਵਾਪਸ ਆਉਣਾ, ਹੁਣ ਬਾਕੀਆਂ 3 ਨੂੰ ਲੱਗਣਾ ਵੀ ਇਹ ਜਿਹੜਾ ਪਾਸੇ ਲੈ ਕੇ ਗਿਆ ਇਹਦੇ ਨਾਲ ਗੱਲ ਕੀ ਕੀਤੀ ਹੈ। ਉਹ ਕਹਿੰਦਾ ਉਹਨੂੰ ਪੁੱਛਣਾ ਵੀ ਦੱਸ ਕੀ ਗੱਲ। ਉਹ ਕਹਿੰਦਾ ਕੁਝ ਵੀ ਨਹੀਂ, ਮੈਂ ਉਹਨਾਂ ਨੇ ਇਹੀ ਪੁੱਛਿਆ ਹੋਰ ਸਭ ਠੀਕ ਹੈ, ਤੇਰੇ ਮਾਪਿਓ ਠੀਕ ਨੇ, ਤੇਰੇ ਦੂਜੇ। ਹੁਣ ਇਹ ਸ਼ੱਕ ਪਾਉਣ ਵਾਲੀ ਗੱਲ ਹੁੰਦੀ ਹੈ। ਤੇ ਉਹ ਕਿਸੇ ਨੇ ਕਿਹਾ, ਕਹਿੰਦਾ ਮੋਦੀ ਪੁਤਿਨ ਦੀ ਗੱਡੀ 'ਚ ਬਹਿ ਗਿਆ ਜਾਂ ਪੁਤਿਨ ਮੋਦੀ ਦੀ ਗੱਡੀ 'ਚ ਬਹਿ ਗਿਆ, ਕਹਿੰਦਾ ਨਾ ਉਹਨੂੰ ਅੰਗਰੇਜ਼ੀ ਆਏ ਨਾ ਉਹਨੂੰ ਰਸ਼ੀਅਨ ਆਏ, ਕਹਿੰਦਾ ਵੀ ਹੱਥਾਂ ਨਾਲ ਹੀ ਕਰ ਦੇਣਾ। ਓਕੇ ਓਕੇ ਉਹ ਵੀ ਕਹਿੰਦੇ ਹੋਣਾ। ਤੇ ਕਹਿੰਦਾ ਹੁਣ ਬਾਕੀਆਂ ਦਾ ਲੱਗਾ ਕਿ ਵੀ ਜੀ ਇਹ ਜਿਹੜਾ ਇਕੱਲਾ ਲੈ ਕੇ ਗਿਆ ਉਹਦੇ 'ਚ ਪਤਾ ਨਹੀਂ ਕੀ ਗੱਲਬਾਤ ਹੋਈ। ਵੀ ਇੰਟਰਪ੍ਰੇਟਰ ਤਾਂ ਨਾਲ ਨਹੀਂ, ਅਦਰਵਾਈਜ਼ ਜਿੰਨੀਆਂ ਆਫੀਸ਼ੀਅਲ ਮੀਟਿੰਗ ਹੁੰਦੀਆਂ ਨੇ ਇੰਟਰਪ੍ਰੇਟਰ ਹੁੰਦਾ। ਸੋ ਇਸ ਕਿਸਮ ਦੇ ਦਿਖਾ ਅਮਰੀਕਾ ਨੂੰ ਰਿਹਾ ਸੀ ਕਿ ਦੇਖੋ ਜੀ ਜੇ ਤੁਸੀਂ ਸਾਡੇ ਤੇ ਕੀਤਾ ਤੇ ਅਸੀਂ ਤਾਂ ਪੁਤਿਨ ਦੇ ਨਾਲ ਸਾਡਾ ਖਾਸਮ ਖਾਸ ਹੈ। ਹੁਣ ਐਸਾ ਇਹ ਜਕੜ ਦੇ ਵਿੱਚ ਆਏ ਹੋਏ ਨੇ ਕਿ ਵੀ ਕੱਲੀ ਗੱਲ ਡੀਲ ਦੀ ਨਹੀਂ ਹੈ। ਇਹ ਵੀ ਨੱਕ ਰਗੜਾ ਕੇ ਕਿਹਾ ਕਿ ਭਾਈ ਰਸ਼ੀਅਨ ਆਇਲ ਅਸੀਂ ਬਿਲਕੁਲ ਨਹੀਂ ਬਾਏ ਕਰਨਾ। ਮੇਰੇ ਸਾਹਮਣੇ 8 ਖਬਰਾਂ ਨੇ ਪਿਛਲੇ 24 ਘੰਟੇ ਦੀਆਂ। ਹੁਣ ਉਹਨਾਂ ਦੀਆਂ ਕੰਪਨੀਆਂ ਇੰਡੀਆ ਦੀਆਂ ਵੈਨਜ਼ੂਏਲਨ ਆਇਲ ਦੇ ਉੱਤੇ ਜਿਹੜਾ ਹੈ ਉਹ ਕਰ ਰਹੀਆਂ ਕਿ ਉਹ ਖਰੀਦਣ ਦਾ ਦੌਰਾ ਕਰ ਰਿਹਾ। ਰਸ਼ੀਆ ਦੀ ਫੋਰਨ ਮਿਨਿਸਟਰ ਦੀ ਲੇਡੀ ਕਹਿ ਰਹੀ ਵੀ ਸਾਨੂੰ ਅਜੇ ਤੱਕ ਕੋਈ ਇੰਡੀਆ ਨੇ ਨਹੀਂ ਦੱਸਿਆ ਵੀ ਉਹਨਾਂ ਨੇ ਸਾਡਾ ਆਇਲ ਨਹੀਂ ਖਰੀਦਣਾ। ਪਰ ਜੇ ਹੁਣ ਤੁਸੀਂ ਟਰੰਪ ਨੇ ਅੱਜ ਵੀ ਅਗੇਨ ਟਰੰਪ ਸੇਜ਼ ਇੰਡੀਆ ਪੁਲਡ ਵੇ ਬੈਕ ਇਟਸ ਆਇਲ ਟ੍ਰੇਡ ਵਿਦ ਰਸ਼ੀਆ ਔਨ ਹਿਜ਼ ਰਿਕੁਐਸਟ। ਕਹਿੰਦੇ ਵੀ ਇੰਡੀਆ ਬਿਲਕੁਲ ਪਿੱਛੇ ਹਟ ਗਿਆ। ਫਿਰ ਇਹ ਜਿਹੜਾ ਪਾਰਟ ਹੈ ਕਿ ਭਾਈ ਇੰਡੀਆ ਜਿਹੜਾ ਉਹ ਖਰੀਦ ਰਿਹਾ ਵੈਨਜ਼ੂਏਲਨ ਆਇਲ। ਪਰ ਗੱਲ ਜਿਹਨੇ ਈਵਨ ਇੰਡੀਆ ਦੇ ਬੜੇ ਬੈਲੈਂਸਡ ਜਿਹੜੇ ਐਨਾਲਿਸਟ ਸੀ ਉਹਨਾਂ ਨੂੰ ਵੀ ਜਿਹੜਾ ਇੱਕ ਸ਼ੌਕ ਵਾਂਗ ਦਿੱਤਾ ਝਟਕਾ ਜਦੋਂ ਮਿਸਟਰ ਸਰਜੀਓ ਗੌਰ ਜਿਹੜੇ ਐਂਬੈਸਡਰ ਨੇ ਅਮਰੀਕਾ ਦੇ ਇੰਡੀਆ 'ਚ, ਉਹ ਚੰਡੀਮੰਦਰ ਚੰਡੀਗੜ੍ਹ 'ਚ ਵੈਸਟਰਨ ਕਮਾਂਡ ਦੇ ਹੈੱਡਕੁਆਟਰ 'ਚ ਪਹੁੰਚ ਗਏ। ਔਰ ਉਹਨਾਂ ਨਾਲ ਜਿਹੜਾ ਅਮਰੀਕਾ ਦੀ ਸਭ ਤੋਂ ਵੱਡੀ ਪੈਸੀਫਿਕ ਸੀਜ਼ ਦੀ ਕਮਾਂਡ ਹੈ ਉਹਦਾ ਜਿਹੜਾ ਜਨਰਲ ਹੈ ਉਹ ਉਹਨਾਂ ਦੇ ਨਾਲ, ਔਰ ਇੰਡੀਅਨ ਜਨਰਲ ਜਿਹੜੇ ਨੇ ਉੱਥੇ ਸਬਸਰਵੀਐਂਟ ਬਣ ਕੇ ਜਿਵੇਂ ਕੋਈ ਆਪਣੇ ਹੈਡਮਾਸਟਰ ਨੂੰ ਬਰੀਫ ਕਰ ਰਿਹਾ ਹੁੰਦਾ ਜੀ ਮੈਂ ਕਲਾਸ ਨੂੰ ਕੀ ਪੜ੍ਹਾਇਆ, ਉਹਨੂੰ ਦੱਸ ਰਹੇ ਨੇ ਜੀ ਸਾਡਾ ਆਪਰੇਸ਼ਨ ਸੰਦੂਰ ਇਹ ਤੇ ਸਾਡਾ ਆਪਰੇਸ਼ਨ ਸੰਦੂਰ ਉਹ। ਹੁਣ ਇਹ ਆਪਣੇ ਆਪ 'ਚ ਆਇਆ ਕਿ ਵੀ ਇਕੱਲਾ ਇਕਨੋਮਿਕਲ ਸਰੈਂਡਰ ਨਹੀਂ ਹੈ, ਇਹਨਾਂ ਨੇ ਤਾਂ ਮਿਲੀਟਰੀ ਵੀ ਸਰੈਂਡਰ ਕੀਤਾ। ਹੁਣ ਜਦੋਂ ਅੱਜ ਇੱਕ ਵੱਡੀ ਖਬਰ ਜਿਹੜੀ ਹੈ, ਇੱਕ ਪੈਕ ਸਿਲਿਕਾ ਇੱਕ ਗਰੁੱਪ ਇਹਨਾਂ ਨੇ ਬਣਾਇਆ ਸੀ ਜਿਹਦੇ 'ਚ ਅਮਰੀਕਾ ਨੂੰ ਪਹਿਲਾਂ ਬਾਹਰ ਰੱਖਿਆ ਸੀ। India signs agreement to join US-led coalition PAX Silica
the group which had its inaugural summit 3 months ago, 3 ਮਹੀਨੇ ਪਹਿਲਾਂ ਅਮਰੀਕਾ ਉਹਦਾ ਹਿੱਸਾ ਨਹੀਂ ਸੀ, also includes Canada, Japan, South Korea and European Union, seeks a common supply chain for electronics, critical minerals to withstand Chinese disruptions. ਇਹ ਜਿਹੜਾ ਪੈਕ ਸਿਲਿਕਾ ਚਾਈਨਾ ਦੇ ਖਿਲਾਫ ਹੈ, ਜ਼ਾਹਰ ਹੈ ਰਸ਼ੀਆ ਚਾਈਨਾ ਅਲਾਇੰਸ ਹੈ ਉਹਨਾਂ ਦੇ ਖਿਲਾਫ ਹੈ, ਔਰ ਉਹਦੇ 'ਚ ਜਿਹੜੇ ਮੁਲਕਾਂ ਦੇ ਮੈਂ ਨਾਂ ਲਏ ਨੇ ਉਹ ਸ਼ਾਮਲ ਨੇ। ਹੁਣ ਇੰਡੀਆ ਜਿਹੜਾ ਹੈ ਉਹ ਪੈਕ ਸਿਲਿਕਾ ਦੇ ਵਿੱਚ ਜਿਹੜਾ ਉਹਨੇ ਜੁਆਇਨ ਕਰ ਲਿਆ, ਟੀਮਿੰਗ ਅਪ ਵਿਦ ਯੂਨਾਈਟਿਡ ਸਟੇਟਸ ਐਂਡ ਅਦਰ ਕੰਟਰੀਜ਼ that have sought to build a common supply chain for electronics and critical minerals. ਔਰ ਇਹ ਇਵੈਂਟ AI ਜਿਹੜੀ ਇੰਪੈਕਟ ਸਮਿਟ ਜਿਹੜੀ ਹੈ ਇਲੈਕਟ੍ਰੋਨਿਕਸ ਔਰ ਇਨਫੋਰਮੇਸ਼ਨ ਟੈਕਨੋਲੋਜੀ ਦੀ ਹੋਈ, ਉਸ ਦੇ ਵਿੱਚ ਇਹ ਐਲਾਨ ਕੀਤਾ ਗਿਆ ਕਿ resilient to Chinese shocks, ਕਿ ਵੀ ਇਹ ਪੈਕ ਸਿਲਿਕਾਸ ਅਦਰ ਸਿਗਨੇਟਰੀਜ਼ ਇਨਕਲੂਡ ਜਿਹੜੇ ਮੁਲਕ ਮੈਂ ਰਹੇ ਨੇ, they have sought to make their supply chains more resilient to shocks from China, which has exercised its leverage over the last year as the sole source of refined rare earth elements to gain an upper hand in trade negotiations with the US. ਹੁਣ almost 80% ਤੋਂ ਜ਼ਿਆਦਾ, ਸ਼ਾਇਦ 90% ਜਿਹੜੇ rare earth material ਹੈ, ਚਿਪ ਨੇ ਜਿਹੜੇ ਸਾਰੀਆਂ ਹੀ ਡਿਵਾਈਸਿਸ ਇਨਕਲੂਡਿੰਗ ਫੋਨਸ ਔਰ ਦੂਜੇ, ਉਹ ਚਾਈਨਾ ਦੇ ਕੋਲ ਨੇ। ਹੁਣ ਤਾਂ ਹੀ ਅਮਰੀਕਾ ਜਿੱਥੇ ਵੀ ਜਾਂਦਾ ਰੇਅਰ ਅਰਥ ਮਟੀਰੀਅਲ ਪਾਕਿਸਤਾਨ ਨਾਲ ਵੀ ਡੀਲ ਸਾਈਨ ਕੀਤੀ, ਇੰਡੀਆ ਵੀ ਉਹਦਾ ਹਿੱਸਾ ਬਣ ਗਿਆ। ਔਰ ਦੂਜਾ ਹੁਣ ਅਮਰੀਕਾ ਦੇ ਇਸ ਖੈਮੇ ਦੇ ਵਿੱਚ ਖੁੱਲ੍ਹ ਕੇ ਜਿਹੜਾ ਉਹ ਇੰਡੀਆ ਆ ਗਿਆ ਪੈਕ ਸਿਲਿਕਾ ਦਾ, ਔਰ ਇੰਡੀਆ ਦੇ ਅਧਿਕਾਰੀ ਖੜੇ ਨੇ ਸਰਜੀਓ ਗੌਰ ਦੇ ਨਾਲ। ਹੁਣ US Secretary of State Marco Rubio to visit India very soon, envoy Sergio Gore। ਹੁਣ ਐਂਬੈਸਡਰ ਇਵੇਂ ਬਰੀਫ ਕਰ ਰਿਹਾ ਜਿਵੇਂ ਅਸੀਂ ਕਿਹਾ ਸੀ ਕਿ ਉਹ ਵਾਇਸਰਾਏ ਹੋਏ, ਬਾਦਸ਼ਾਹ ਹੋਏ। ਉਹਨੇ ਐਲਾਨ ਕੀਤਾ, ਹਾਲਾਂਕਿ ਇੱਦਾਂ ਦੇ ਐਲਾਨ ਤਾਂ ਐਕਸਟਰਨਲ ਅਫੇਅਰਸ ਮਿਨਿਸਟਰੀ ਕਰਦੀ ਹੈ ਕਿ ਜੀ ਫਲਾਣੇ ਮੁਲਕ ਦਾ ਫੋਰਨ ਮਿਨਿਸਟਰ ਆ ਰਿਹਾ ਹੈ ਜਾਂ ਫਲਾਣਾ ਪ੍ਰਾਈਮ ਮਿਨਿਸਟਰ ਆ ਰਿਹਾ, ਪਰ US ਸੈਕਟਰੀ ਨੇ ਇਹ ਕਿਹਾ, ਡੇਟਸ ਨਹੀਂ ਉਹਨਾਂ ਨੇ ਦਿੱਤੀਆਂ, ਉਹਨਾਂ ਨੇ ਕਿਹਾ ਕਿ ਵੀ ਇਟ ਇਜ਼ ਸਕੈਜੂਲਡ ਇਨ ਦਾ ਨੈਕਸਟ ਫਿਊ ਮੰਥਸ। ਸੋ ਇਹ ਆਪਣੇ ਆਪ ਦੇ ਵਿੱਚ ਹੈ। ਹੁਣ ਇੱਕ ਪਾਸੇ ਸੁਪਰੀਮ ਕੋਰਟ ਦਾ ਡਿਸੀਜਨ ਆਇਆ, ਇੱਧਰ 3 ਖਬਰਾਂ ਨੇ ਕਿ ਭਾਈ ਡੀਲ ਜਿਹੜੀ ਹੈ, ਕਿਉਂਕਿ ਮਾਰਚ ਦੇ ਮਿਡਲ 'ਚ ਜਿਹੜੀ ਆ ਉਹ ਸਾਈਨ ਹੋਣੀ, ਅਜੇ ਤਾਂ ਇੰਟਰਿਮ ਡਿਸੀਜਨ ਸੀ। ਬੋਥ ਸਾਈਡਸ ਵਰਕਿੰਗ ਟੂ ਫਾਈਨਲਾਈਜ਼ ਮਿਊਚੁਅਲੀ ਬੈਨੀਫੀਸ਼ੀਅਲ ਟ੍ਰੇਡ ਐਗਰੀਮੈਂਟ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਔਨ ਇੰਡੋ US ਇੰਟਰਿਮ ਟ੍ਰੇਡ ਐਗਰੀਮੈਂਟ ਫਰੇਮਵਰਕ। ਫਿਰ US ਨੈਗੋਸ਼ੀਏਟਿੰਗ ਵਿਦ ਇੰਡੀਆ ਔਨ ਵੈਨਜ਼ੂਏਲਨ ਆਇਲ sale to help diversified sources, envoy Sergio Gore। Again ਅਮਰੀਕਾ ਦਾ ਐਂਬੈਸਡਰ ਐਲਾਨ ਕਰ ਰਿਹਾ ਕਿ ਵੀ ਸਾਡੀ ਨੈਗੋਸ਼ੀਏਸ਼ਨ ਹੋ ਰਹੀ ਹੈ, ਇੰਡੀਆ ਜਿਹੜਾ ਉਹ ਵੈਨਜ਼ੂਏਲਾ ਦਾ ਆਇਲ ਖਰੀਦੇਗਾ। ਹੁਣ ਅੱਗੇ ਤਾਂ ਵੈਸਟਰਨ ਕਮਾਂਡ ਦੇ ਹੈੱਡਕੁਆਰਟਰ 'ਚ ਅਮਰੀਕਨ ਐਂਬੈਸਡਰ ਗਿਆ। ਅੱਜ ਦੀ ਖਬਰ, ਟੌਪ US ਮਿਲਟਰੀ ਕਮਾਂਡਰ ਵਿਜ਼ਿਟਸ ਤੇਜਾਜ਼ ਫੈਸਿਲਿਟੀ ਇਨ ਬੈਂਗਲੁਰੂ। ਹੁਣ ਇਹ ਤੇਜਾਜ਼ ਜਿਹੜੇ ਨੇ ਇਹ ਉਹ ਜਿਹੜੇ ਇਹਨਾਂ ਦਾ ਜਿਹਨੂੰ ਬੜਾ ਪ੍ਰਾਈਡ ਇਹ ਦੱਸ ਰਹੇ ਨੇ, ਇਹ ਫਾਈਟਰ 에ਅਰਕ੍ਰਾਫਟ ਤੇਜਾ ਹੈ ਜਿਸ ਦੇ ਇੰਜਣ ਅਮਰੀਕਾ ਨੇ ਬਣਾਣੇ ਨੇ। ਤੇਜਾਜ਼ ਪ੍ਰੋਡਿਊਸਡ ਬਾਈ ਪਬਲਿਕ ਸੈਕਟਰ ਅੰਡਰਟੇਕਿੰਗ ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ ਔਰ ਪਾਵਰਡ ਬਾਈ US ਓਰੀਜਨ ਇੰਜਨ। 180 ਦੇ ਕਰੀਬ ਦਾ ਆਰਡਰ ਹੈ। ਹੁਣ ਉੱਥੇ ਕੌਣ ਵਿਜ਼ਿਟ ਕਰ ਰਿਹਾ ਹੈ? ਐਡਮਿਰਲ ਪੈਪਾਰੋ, ਇਹ ਅਮਰੀਕਾ ਦਾ ਜਿਹੜਾ ਐਡਮਿਰਲ ਹੈ, ਐਡਮਿਰਲ ਸੈਮੂਅਲ ਜੇ ਪਪਾਰੋ, ਹੈਡ ਆਫ ਦਾ ਹਵਾਈ ਬੇਸਡ ਯੂਨਾਈਟਿਡ ਸਟੇਟਸ ਇੰਡੋ ਪੈਸੀਫਿਕ ਕਮਾਂਡ। ਉਹ ਇੰਡੋ ਪੈਸੀਫਿਕ ਦਾ ਇਹ ਹੁਣ ਹਵਾਈ ਇਹਨਾਂ ਦਾ ਹੈੱਡਕੁਆਰਟਰ ਹੈ। ਔਰ ਇਹ ਮਿਸਟਰ ਸੈਮੂਅਲ ਜੇ ਪਪਾਰੋ ਜਿਹੜੇ ਨੇ ਐਡਮਿਰਲ, ਇਹ ਉੱਥੇ ਬੈਂਗਲੁਰੂ ਪਹੁੰਚ ਗਏ ਨੇ। ਉੱਥੇ ਉਹ ਜਿਹੜੇ ਨੇ ਉਹ ਸਾਰੇ ਜਹਾਜ਼ਾਂ ਦਾ ਜਾਇਜ਼ਾ ਲੈ ਰਹੇ ਨੇ ਔਰ ਉਹਨਾਂ ਨੂੰ ਸਾਰਾ ਅਕੋਰਡਿੰਗ ਟੂ ਅਫੀਸ਼ੀਅਲ ਸਟੇਟਮੈਂਟ ਐਡਮਿਰਲ ਪਪਾਰੋ ਵਾਜ਼ ਇਨ ਇੰਡੀਆ। ਔਰ ਉੱਥੇ ਵੀ ਵੈਸਟਰਨ ਕਮਾਂਡ ਵਾਲੇ 'ਤੇ ਵੀ ਗਿਆ, ਨਿਊ ਦਿੱਲੀ, ਚੰਦੀ ਮੰਦਰ, ਹੈੱਡਕੁਆਰਟਰਸ ਆਫ ਆਰਮੀ ਦਾ ਸਾਰੇ। ਔਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਇਹ ਦੱਸ ਰਿਹਾ ਵੀ ਇਕੱਲੀ ਇੱਕ ਵੈਸਟਰਨ ਕਮਾਂਡ ਟ੍ਰਿਪ ਨਹੀਂ ਕੀਤੀ ਹੈ, ਉਸ ਦੇ ਨਾਲ ਨਾਲ ਉਹਨਾਂ ਨੇ ਇਹ ਦੂਸਰਾ ਜਿੱਥੇ ਤੇਜਸ ਬੰਗਲਾਰੂਸ ਬਣਦੇ ਨੇ ਉੱਥੇ ਵੀ ਹੈ। ਹੁਣ ਕੱਲ ਅਸੀਂ ਜ਼ਿਕਰ ਕੀਤਾ ਸੀ ਬੋਰਡ ਆਫ ਪੀਸ ਦੀ ਮੀਟਿੰਗ ਹੋਈ। ਹੁਣ ਇੰਡੀਆ ਨੂੰ ਵੀ ਇਨਵੀਟੇਸ਼ਨ ਸੀ ਟਰੰਪ ਦਾ ਕਿ ਆਓ ਬਈ ਜੁਆਇਨ ਕਰੋ, ਤਾਂ ਇੰਡੀਆ ਸੀ ਜੀ ਅਸੀਂ ਦੇਖ ਰਹੇ ਹਾਂ, ਕਰ ਰਹੇ ਹਾਂ,
ਲੇਕਿਨ ਇਸ ਵੇਲੇ ਘੋੜੇ ਤੇ ਕਾਠੀ ਤੇ ਲਗਾਮ ਉਹ ਸ਼ਾਹ ਸਵਾਰ ਦੇ ਹੱਥ 'ਚ ਇੰਨੀ ਕਾਬਲੀਅਤ ਨਾਲ ਫੜੀ ਹੋਈ ਹੈ ਵੀ ਇੰਡੀਆ ਨੇ ਦੇਖਿਆ ਕਿ ਬਈ ਇਹ ਸਿੱਧਾ ਤਾਂ ਅਜੇ ਨਹੀਂ। ਉਹਨਾਂ ਨੇ ਇਹ ਕਿਹਾ ਜੀ ਅਸੀਂ ਐਜ਼ ਏ ਓਬਜ਼ਰਵਰ ਹੋਣਾ ਚਾਹੁੰਦੇ, ਅਸੀਂ ਜੁਆਇਨ ਕਰਾਂਗੇ ਬਹੁਤ ਜਲਦੀ। ਔਰ ਉਹਨਾਂ ਨੇ ਆਪਣੇ ਐਮਬੈਸੀ ਦੇ ਚਾਰਜ ਡੀ ਅਫੇਅਰ ਨੂੰ ਜਿਹੜਾ ਉਹ ਭੇਜਿਆ, ਉੱਥੇ ਬੈਠਾ ਹੈ। ਔਰ ਉਸ ਦੇ ਵਿੱਚ ਫਿਰ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਵੀ ਟਰੰਪ ਨੇ ਸ਼ਹਬਾਜ਼ ਸ਼ਰੀਫ ਨੂੰ ਖੜੇ ਕਰਕੇ ਉਹਦੀ ਔਰ ਆਸਮ ਮੁਨੀਰ ਫੀਲਡ ਮਾਰਸ਼ਲ ਦੀ ਤਾਰੀਫ ਕੀਤੀ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਵੇਲੇ ਜੋ ਚੱਲ ਰਹੀ ਹੈ ਮੀਟਿੰਗ, ਮੋਦੀ ਇਜ਼ ਵੈਰੀ ਐਕਸਾਈਟਿਡ, ਹੀ ਇਜ਼ ਆਲਸੋ ਵਾਚਿੰਗ ਇਟ। ਔਰ ਉਹ ਚਾਰਜ ਡੀ ਅਫੇਅਰ ਨੂੰ ਦੱਸ ਰਿਹਾ ਕਿ ਭਾਈ ਤੁਸੀਂ ਸਾਡੇ ਕੰਟਰੋਲ 'ਚ ਹੋ। ਸੋ ਸਾਨੂੰ ਸਿਰਫ ਇੰਨਾ ਕਿ ਸਾਰਾ ਕਹਿਣ ਤੋਂ ਬਾਅਦ ਇਹ ਹੈ ਕਿ ਭਾਈ ਤੁਸੀਂ ਬਿਲਕੁਲ ਉਹਨਾਂ ਨੂੰ ਸਕਵੀਜ਼ ਕਰੋ, ਨਿਚੋੜੋ, ਨਿੰਬੂ ਵਾਂਗ ਨਿਚੋੜੋ। ਔਰ ਨਿਚੋੜੋ ਵੀ ਇਵੇਂ ਜਿਵੇਂ ਉਹ ਕਿਤੇ ਮੈਂ ਪੜ੍ਹ ਰਿਹਾ ਸੀ ਕਿ ਵੀ ਇੱਕ ਬੱਸ ਦੇ ਵਿੱਚ ਕੋਈ ਭਲਵਾਨ ਜਾ ਰਿਹਾ ਸੀ ਤੇ ਉਹਨੇ ਜਿਹੜਾ ਉਹ ਨਿੰਬੂ ਪਾਣੀ ਵਾਲਾ ਆਇਆ, ਉਹਨੇ ਨਿੰਬੂ ਨੂੰ ਫਰਦਰ ਨਿਚੋੜਿਆ ਤੇ ਉਹਨੇ ਅੱਗੋਂ ਆਵਾਜ਼ ਦਿੱਤੀ, ਉਹਨੇ ਕਿ ਭਲਵਾਨ ਨੇ ਨਿਚੋੜ ਕੇ ਕਿ ਕੋਈ ਹੈ ਹੋਰ ਜਿੰਨਾ ਕੋਈ ਇਹਦੇ 'ਚੋਂ ਇੱਕ ਬੂੰਦ ਵੀ ਨਿੰਬੂ ਦੀ ਕੱਢ ਕੇ ਦਿਖਾਇਆ। ਮੋਟਾ ਤਾਜ਼ਾ ਭਲਵਾਨ ਸੀ, ਕਹਿੰਦਾ ਪਤਲਾ ਜਿਹਾ ਸੜਿਆ ਜਿਹਾ ਬੰਦਾ ਉੱਠਿਆ, ਉਹਨੇ ਕਿਹਾ ਲਿਆਓ, ਉਹਨੇ ਉਹ ਕਰਕੇ ਉਹ 'ਚੋਂ ਕੱਢਤਾ। ਉਹ ਕਹਿੰਦਾ ਤੇਰੇ ਜਾਨ ਕਿੱਥੋਂ ਆਈ? ਕਹਿੰਦਾ ਜੀ ਮੈਂ ਵੇਚਦਾ ਹੀ ਨਿੰਬੂ ਪਾਣੀ ਹੈ ਸਟੇਸ਼ਨ ਤੋਂ ਬਾਹਰ। ਸੋ ਹੁਣ ਤਾਂ ਇਹ ਹੈ ਵੀ ਬੂੰਦਾਂ ਤਾਂ ਸਾਰੀਆਂ ਨੇ ਨਿਚੋੜ ਲਈਆਂ ਉਹਦੇ 'ਚੋਂ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕਿਤੇ ਸਿੱਖਾਂ ਨੂੰ ਵੀ ਨਾ ਵਿੱਚ ਹੀ ਨਿਚੋੜ ਦੇਣ ਕਿ ਭਾਈ ਸਾਡਾ ਇਸ਼ੂ ਜਿਹੜਾ ਹੈ ਉਹ। ਔਰ ਇਹੀ ਗੱਲ ਅੱਜ ਹੀ ਆਸਟ੍ਰੇਲੀਆ ਤੋਂ ਇੱਕ ਵੀਰ ਵੀ ਸੀ, ਕਹਿੰਦਾ ਕਿ ਭਾਈ ਸਾਨੂੰ ਇਸ ਗੱਲ ਬਾਰੇ ਬਿਲਕੁਲ ਸਪਸ਼ਟ ਹੋਣਾ ਚਾਹੀਦਾ। ਠੀਕ ਹੈ, ਅਸੀਂ ਆਪਣੇ ਸਰਕਮਸਟੈਂਸਿਸ ਮੁਤਾਬਕ ਐਕਸਪੈਕਟ ਵੀ ਕਰਦੇ ਹਾਂ ਬੋਰਡ ਆਫ ਪੀਸ ਲਈ $1 ਬਿਲੀਅਨ ਜੇ ਰੈਫਰੈਂਡਮ ਆਪਣੇ ਕਰਵਾ ਦਿੰਦੇ ਨੇ ਟਰੰਪ ਸਾਹਿਬ, ਪਰ ਸਾਡਾ ਫੋਕਸ ਆਪਣਾ ਕਲੀਅਰ ਰਹਿਣਾ ਚਾਹੀਦਾ ਹੈ। ਸਾਡੇ ਗੁਰੂ ਨੇ ਸਾਨੂੰ ਸਮਝਾਇਆ ਹੋਇਆ ਹੈ ਕਿ ਭਾਈ ਕਉ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਤੇ ਇਸ ਦੇ ਥੱਲੇ ਹੀ ਸਾਡਾ ਕੇਸ ਬਣਦਾ ਹੈ ਔਰ ਅਸੀਂ ਵਾਚ ਕਰ ਰਹੇ ਹਾਂ ਸਾਰੀ ਸਿਚੁਏਸ਼ਨ ਨੂੰ। ਲੇਕਿਨ ਕੌਮ ਨੂੰ ਇਹ ਸਮਝਣਾ ਹੋਏਗਾ ਕਿ ਭਾਈ ਹਾਲਾਤ ਜਿਸ ਤੇਜ਼ੀ ਨਾਲ ਬਦਲ ਰਹੇ ਨੇ, ਦੇਰ ਆਰ ਨੋ permanent friends or foes, permanent only are interests। ਕੋਈ ਪੱਕਾ ਦੋਸਤ ਦੁਸ਼ਮਣ ਨਹੀਂ ਹੈ, ਹਿੱਤਾਂ ਦੇ ਨਾਲ ਹੀ ਸੰਬੰਧ ਜੁੜੇ ਹੁੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ ਵੀਅਰਸ, ਸੋ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV84 ਸੱਚ ਦੀ ਆਵਾਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। दर्शकों
ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਨਕਸ਼ਾਫ ਕੀਤਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ 25 ਫਰਵਰੀ ਨੂੰ 2 ਰੋਜ਼ਾ ਇਜ਼ਰਾਈਲ ਦੇ ਦੌਰੇ ਤੇ ਆ ਰਿਹਾ ਹੈ, ਜਿੱਥੇ ਉਹ ਇਜ਼ਰਾਈਲ ਦੀ ਪਾਰਲੀਮੈਂਟ ਨੂੰ ਵੀ ਸੰਬੋਧਨ ਕਰੇਗਾ। 2014 ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਦੀ ਇਹ ਦੂਸਰੀ ਇਜ਼ਰਾਈਲ ਦੀ ਫੇਰੀ ਹੋਵੇਗੀ। ਇਸ ਮੋਦੀ ਦੀ ਅਚਾਨਕ ਫੇਰੀ ਨੂੰ ਲੈ ਕੇ ਬਹੁਤ ਸਾਰੀਆਂ ਦੰਦ ਕਥਾਵਾਂ ਚੱਲ ਰਹੀਆਂ ਹਨ। ਕਿਆਸ ਕੀਤਾ ਜਾ ਰਿਹਾ ਹੈ ਕਿ ਮੋਦੀ ਤੇ ਹਰਦੀਪ ਪੁਰੀ ਦੇ ਨਾਵਾਂ ਦਾ ਐਪਸਟੀਨ ਫਾਈਲ ਵਿੱਚ ਆਉਣਾ ਉਹਨਾਂ ਲਈ ਵੱਡੀ ਮੁਸੀਬਤ ਬਣ ਸਕਦਾ ਹੈ ਔਰ ਕਈ ਹੋਰ ਵੀ ਗੁੱਝੇ ਭੇਦ ਹੋ ਸਕਦੇ ਨੇ ਜੋ ਐਪਸਟੀਨ ਫਾਈਲਸ ਵਿੱਚ ਦੱਬੇ ਹੋਏ ਨੇ। ਐਪਸਟੀਨ ਇਜ਼ਰਾਈਲੀ ਖੁਫੀਆ ਏਜੰਸੀ ਮੁਸਾਦ ਦਾ ਕਰਿੰਦਾ ਸੀ। ਮੋਦੀ ਇਜ਼ਰਾਈਲ ਨਾਲ ਡਿਫੈਂਸ ਡੀਲ ਵੀ ਕਰੇਗਾ, ਪਰ ਅਸਲੀ ਮਕਸਦ ਐਪਸਟੀਨ ਫਾਈਲ ਚੋਂ ਆਪਣੀਆਂ ਗੰਦੀਆਂ ਫੋਟੋਆਂ ਕਢਵਾਉਣਾ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇੱਕ ਯੂਟਿਊਬਰ ਐਕਸਪਰਟ ਇਹ ਕਹਿ ਰਿਹਾ ਸੀ ਕਿ LK ਅਡਵਾਨੀ ਜਿਹੜਾ ਨਰਿੰਦਰ ਮੋਦੀ ਦਾ ਅਸਲੀ ਸਿਆਸੀ ਗੁਰੂ ਹੈ ਔਰ ਇਸ ਨੇ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਗੁਰੂ ਨੂੰ ਹੀ ਢਾਇਆ, ਮਾਰਿਆ ਉਹਨੂੰ ਔਰ ਮਾਰਗਦਰਸ਼ਕ ਬਣਾਤਾ ਕਿ ਜੀ 75 ਸਾਲ ਤੋਂ ਬਾਅਦ ਕੋਈ ਵੀ ਜਿਹੜਾ ਹੈ ਉਹ ਐਕਟਿਵ ਪੋਲਿਟਿਕਸ ਨਹੀਂ ਰਹਿ ਸਕਦਾ। ਤੇ ਉਹ ਯੂਟਿਊਬਰ ਸੱਜਣ ਜਿਹੜੇ ਖੁਦ ਵੀ ਇੱਕ ਪ੍ਰੋਮੀਨੈਂਟ ਜਰਨਲਿਸਟ ਨੇ, ਉਹ ਕਹਿ ਰਹੇ ਸੀ ਕਿ ਮੋਦੀ ਨੇ ਜਦੋਂ ਮੋਦੀ ਚੀਫ ਮਿਨਿਸਟਰ ਸੀ ਤਾਂ ਇੱਕ ਵਾਰ ਉਹਨੇ LK ਅਡਵਾਨੀ ਨੇ ਮੈਨੂੰ ਕਿਹਾ ਸੀ ਕਿ ਮੋਦੀ ਭਾਈ ਬਹੁਤ ਅੱਛੇ ਇਵੈਂਟ ਮੈਨੇਜਰ ਹੈ। ਹੁਣ ਕਿਸੇ ਇਵੈਂਟ ਨੂੰ ਮੈਨੇਜ ਕਰਨਾ, ਉਸ ਚੋਂ ਪਬਲਿਸਿਟੀ ਕੱਢਣਾ, ਉਸ ਨੂੰ ਇਵੇਂ ਦਰਸਾਉਣਾ ਔਰ ਜੇ ਕਹਿਣਾ ਹੋਏ ਕਿ 2014 ਤੋਂ ਜਦੋਂ ਤੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਜੋ ਕੁਝ ਵੀ ਉਹ ਕਰ ਰਿਹਾ ਇਵੈਂਟ ਮੈਨੇਜਮੈਂਟ ਹੀ ਹੈ। ਇਹ ਵੱਖਰੀ ਕਹਾਣੀ ਹੈ ਕਿ ਬਾਹਰ ਜੋ ਟਰੰਪ ਦੇ ਨਾਲ ਜਾਂ ਜੋ ਕੁਝ ਓਵਰਆਲ ਦੁਨੀਆ ਦੇ ਵਿੱਚ ਆਈਸੋਲੇਸ਼ਨ ਹੋਈ ਔਰ ਗੁਆਂਢੀਆਂ ਦੇ ਨਾਲ ਵੀ ਜਿਸ ਕਿਸਮ ਦਾ ਹੋਇਆ ਉਹਦੇ 'ਚ ਉਹ ਇਵੈਂਟ ਮੈਨੇਜਮੈਂਟ ਫੇਲ ਹੋਈ। ਲੇਕਿਨ ਤੁਸੀਂ ਦੇਖੋ ਵੀ ਇਹ ਸ਼ੈਤਾਨ ਦੀ ਟੂਟੀ ਆਪਣੇ ਬਾਜ਼ ਨਹੀਂ ਆਇਆ ਹੈ ਅਜੇ ਵੀ। ਜਿਹੜਾ ਉਹਨਾਂ ਨੂੰ ਕਹਿੰਦੇ ਜੇ ਮੋਦੀ ਜਿਹੜਾ ਉਹ ਇੰਡੀਆ ਤਾਂ ਆਪਣੇ ਟੈਚੀਕੇਸ ਹੀ ਚੁੱਕਣ ਆਉਂਦਾ ਕਿ ਵੀ ਕਿਹੜੇ ਕੱਪੜਿਆਂ ਦਾ ਰੱਖਿਆ ਰਹਿੰਦਾ, ਯਾਤਰਾ ਦੇ ਉੱਤੇ ਹੀ ਹੈ। ਔਰ ਹੁਣ ਵੀ ਇਸ ਸਭ ਦੇ ਬਾਵਜੂਦ ਔਰ ਜਦੋਂ ਮੈਂ ਇੱਕ ਦਿਨ ਕਿਹਾ ਸੀ, ਮੈਂ ਕਿਹਾ ਜੀ ਸਾਨੂੰ ਸਿੱਖਣਾ ਚਾਹੀਦਾ ਇਹਨਾਂ ਤੋਂ ਕਿ ਕਦੋਂ ਬੋਲਣਾ ਤੇ ਕਦੋਂ ਮੂੰਹ ਬੰਦ ਰੱਖਣਾ। ਹੁਣ 85 ਵਾਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਭਾਈ ਮੈਂ ਰੁਕਵਾਇਆ ਇਹਨਾਂ ਦਾ ਆਪਸੀ ਟਕਰਾਅ 7, 8, 9, 10 ਮਈ ਨੂੰ, ਨਹੀਂ ਤਾਂ ਨਿਊਕਲੀਅਰ ਵਾਰ 2 ਕਰੋੜ 2.5 ਕਰੋੜ ਲੋਕ ਮਰ ਜਾਣੇ ਸੀ। ਕੱਲ ਈਵਨ ਡਿਟੇਲ 'ਚ ਬੋਰਡ ਆਫ ਜਿਹੜਾ ਪੀਸ ਦੀ ਮੀਟਿੰਗ ਦੇ ਵਿੱਚ ਉਹਨੇ ਚਟਕਾਰੇ ਲੈ ਕੇ ਕਿ ਵੀ ਕਿਵੇਂ ਮੋਦੀ ਨੇ ਕਾਲ ਕੀਤਾ, ਉਹਨੇ ਕੀਤਾ, ਬੰਦੇ ਜਹਾਜ਼ ਡਿੱਗ ਪਏ ਇਹਨੇ। ਫਿਰ ਮੈਂ ਕਿਹਾ ਕਿ ਵੀ ਮੈਂ 200% ਟੈਰਿਫ ਤੁਹਾਨੂੰ ਠੋਕ ਦਿਆਂਗਾ। ਪਰ ਤੁਸੀਂ ਦੇਖੋ ਇੰਨੀ ਵਾਰ ਜਿਹੜਾ ਉਹ ਪ੍ਰੈਜ਼ੀਡੈਂਟ ਟਰੰਪ ਵੱਲੋਂ ਇੱਕ ਵਾਰ ਵੀ ਮੋਦੀ ਦੀ ਜ਼ਬਾਨ ਨਹੀਂ ਖੁੱਲੀ ਕਿ ਉਹ ਉਹਨੂੰ ਕਾਊਂਟਰ ਕਰੇ। ਬਿਲਕੁਲ। ਗਲਵਾਨ ਫੌਜੀ ਵੀ ਮਰੇ, 4000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹ ਡੈਪਚੌਂਗ ਪੈਂਗਸੌਂਗ ਸੇਰ ਦੇ ਜਿਹੜਾ ਲਦਾਖ ਉਹ ਲੂਜ਼ ਕੀਤੀ। ਇਹ ਨਾ ਕੋਈ ਆਇਆ ਨਾ ਕੋਈ ਗਿਆ, ਉਹ ਸਾਹਮਣੇ ਐਵੀਡੈਂਸ ਹੁੰਦਿਆਂ ਵੀ ਤੁਸੀਂ ਝੂਠ ਬੋਲੀ ਜਾਂਦੇ ਹੋ। ਹੁਣ AI ਸਮਿਟ ਦਾ ਵੱਡਾ ਡਰਾਮਾ, ਹਾਲਾਂ ਇੰਡੀਆ ਇਵੇਂ ਦੱਸ ਰਿਹਾ ਜਿਵੇਂ ਪਹਿਲੀ ਵਾਰੀ ਉੱਥੇ ਹੀ ਹੋ ਰਹੀ ਹੈ, ਤੀਸਰੀ ਵਾਰ ਸੀ, ਨੈਕਸਟ ਟਾਈਮ ਹੋਰ ਕਿਤੇ ਹੋਣੀ ਹੈ। ਪਰ ਉਹਨੂੰ ਇੰਨੀ ਵੱਡੀ ਇਵੈਂਟ ਜਿਹਦੇ 'ਚ ਤੁਹਾਡਾ ਕੁਝ ਵੀ ਐਟ ਸਟੇਕ ਨਹੀਂ ਹੈ, ਜਿਹੜੀਆਂ ਵੱਡੀਆਂ 20-25 ਮੁਲਕਾਂ ਦੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਪ੍ਰੋਡਕਟ ਬਣਾਉਣ ਵਾਲੀਆਂ, ਔਰ ਤੁਸੀਂ ਝੂਠ ਦਾ ਇਸ ਹੱਦ ਤੱਕ ਲੈਂਦੇ ਹੋ ਕਿ ਉਹ ਗਗਲੋਹਟ ਯੂਨੀਵਰਸਿਟੀ ਕਿਸੇ ਨੇ ਉਹਨੂੰ ਕਿਹਾ ਕਿ ਗਲ ਘੋਟੂ ਬਿਮਾਰੀ, ਉਹਦਾ ਗਲ ਘੋਟ ਕਹਿੰਦਾ ਕੁੱਤੇ ਨਾਲ ਹੁੰਦੀ ਗਲ ਘੋਟੂ। ਵੀ ਤੁਸੀਂ ਉਹਨਾਂ ਦਾ ਚੀਨ ਦਾ 2-2.5 ਸਾਲ ਜਿਹੜਾ ਔਨ ਸੇਲ ਹੈ, ਲੋਕ ਖਰੀਦਦੇ ਨੇ, ਤੁਹਾਨੂੰ ਇਹ ਸ਼ਰਮ ਨਹੀਂ ਆਈ ਕਿ ਵੀ ਇਸ ਦੇ ਉੱਤੇ ਤੁਹਾਡਾ ਕੀ ਜਲੂਸ ਨਿਕਲੇਗਾ? ਤੁਸੀਂ ਕਹਿ ਰਹੇ ਹੋ ਜੀ ਅਸੀਂ ਬਣਾਇਆ ਇਹਨੂੰ, ਉਹ ਸਾਹਮਣੇ ਆ ਰਿਹਾ ਵੀ ਕੀ ਹੈ ਕਿ ਵੀ ਉਹਦਾ ਤੁਸੀਂ ਕੀ ਜਲੂਸ ਕੱਢਿਆ ਆਪਣਾ ਕੁੱਤੇ ਦਾ, ਉਹੀ ਆਪਣੀ ਕੁੱਤੇ ਖਾਣੀ ਕਰਾਈ ਵੀ ਕੋਈ ਚੱਜ ਦੀ ਚੀਜ਼ ਕਰਕੇ। ਕੋਈ ਹਾਥੀ ਤੁਹਾਡਾ ਨੈਸ਼ਨਲ ਐਨੀਮਲ ਹੈ ਜਾਂ ਕੌਣ ਹੈ, ਤੁਸੀਂ ਉਹ ਕੁੱਤੇ ਖਾਣੀ ਕਰਾਉਣੀ ਸੀਗੀ। ਕੁੱਤਾ ਵੀ ਉਹਨਾਂ ਦਾ ਪੈਸੇ ਵੀ ਉਹ ਵੱਟ ਰਹੇ ਨੇ, ਇਹ ਤੁਸੀਂ ਖਾਮਖਾ ਉਹਨਾਂ ਨੂੰ ਮਸ਼ਹੂਰੀ ਦਿੱਤੀ। ਲੇਕਿਨ ਇਸ ਦੇ ਉੱਤੇ ਬਿਲਕੁਲ ਹਾਲਾਂ ਉਹ ਯੂਨੀਵਰਸਿਟੀ ਵਾਲਿਆਂ ਦਾ ਸਟਾਲ ਸਟੂਲ ਤਾਂ ਉੱਥੋਂ ਚੁੱਕਣਾ ਪਿਆ। ਉੱਥੇ ਨਾ ਖਾਣ ਨੂੰ ਪਾਣੀ, ਨਾ ਦੂਜਾ ਇੰਨਾ ਬੁਰਾ ਹਾਲ ਬੌਂਕੇ ਦਿਹਾੜੇ।
ਹੁਣ ਇਸ ਸਾਰੇ ਦੇ ਬਾਵਜੂਦ ਤੁਸੀਂ ਦੇਖੋਗੇ ਵੀ ਇਸ ਇਵੈਂਟ ਤੋਂ ਪਹਿਲਾਂ ਮਲੇਸ਼ੀਆ ਦੀ ਟ੍ਰਿਪ ਤੇ ਚੜ ਗਿਆ ਸੀ। ਹੁਣ ਐਪਸਟਾਈਨ ਫਾਈਲਸ ਜਾਂ ਐਪਸਟੀਨ ਫਾਈਲਸ ਇੰਨਾ ਵੱਡਾ ਕੇਸ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਵਿੱਚ ਸਕੈਂਡਲ ਤਾਂ ਹੁੰਦੇ ਰਹੇ ਨੇ, ਸੈਕਸ ਰਿਲੇਟਡ ਸਕੈਂਡਲ ਔਰ ਦੂਸਰੇ ਜਿਹਦੇ ਥੱਲੇ ਕਈ ਮਿਨਿਸਟਰਾਂ ਨੂੰ ਅਹੁਦੇ ਛੱਡਣੇ ਪਏ, ਕਈ ਵਾਇਸਰਾਏ ਵੀ ਤਿਲਕੇ, ਲੇਕਿਨ ਇਵੇਂ ਕਦੇ ਨਹੀਂ ਹੋਇਆ ਕਿ ਇੱਕ ਇੰਟੈਲੀਜੈਂਸ ਏਜੰਸੀ ਦਾ ਫਰੰਟ ਜਿਹਦੇ ਥੱਲੇ ਯੂਰਪ ਹੋਏ, ਏਸ਼ੀਆ ਹੋਏ, ਬਿਲੀਅਨਰ ਹੋਣ, ਪੋਲੀਟੀਸ਼ੀਅਨਸ ਹੋਣ, ਫਿਲਾਸਫਰ ਹੋਣ, ਨੋਮ ਚੋਮੈਸਕੀ ਵਰਗਾ ਫਿਲਾਸਫਰ ਜਿਹਦੀਆਂ ਕਿਤਾਬਾਂ ਤੇ ਜਿਸ ਨੂੰ ਇਸ ਯੁੱਗ ਦਾ ਵੱਡਾ ਇੱਕ ਦਾਰਸ਼ਨਿਕ ਮੰਨਿਆ ਜਾਂਦਾ ਹੈ, ਉਹ ਸਾਰੇ ਹੀ ਕਾਣੇ ਕੀਤੇ ਹੋਣ ਔਰ ਸਾਰਿਆਂ ਦਾ ਮਿਲੀਅਨਸ ਆਫ ਪੇਜਿਸ ਦਾ ਰਿਕਾਰਡ ਮੇਨਟੇਨ ਕੀਤਾ ਹੋਏ ਉਸ ਬੰਦੇ ਨੇ। ਔਰ ਉਸ ਲੈਵਲ ਦੇ ਉੱਤੇ ਕਿ ਈਵਨ ਹਰਦੀਪ ਪੁਰੀ ਵਰਗਾ ਬੰਦਾ ਜਿਹੜਾ 10 ਸਾਲ ਇੱਥੇ ਨਿਊਯਾਰਕ 'ਚ ਬੈਠਾ ਰਿਹਾ, ਕਿਉਂਕਿ ਇਹ ਇੰਡੀਅਨ ਫੋਰਨ ਸਰਵਿਸ ਦਾ ਆਫਿਸ UN ਦੇ ਵਿੱਚ ਇਹਨੂੰ ਇੰਡੀਆ ਨੇ ਆਪਣਾ ਐਂਬੈਸਡਰ ਬਣਾਇਆ ਹੋਇਆ ਸੀ, ਪਰਮਾਨੈਂਟ ਰਿਪਰੈਜ਼ੈਂਟ। 2013 'ਚ ਰਿਟਾਇਰ ਹੋ ਗਿਆ। ਹੁਣ ਤੁਸੀਂ ਦੇਖੋ ਕਿ ਵੀ ਹੁਣ ਈਵਨ ਇਹ ਵੀ ਡਿਸਕਸ ਹੋ ਰਿਹਾ ਵੀ ਜਿਹੜੀ ਚੇਂਜ ਹੋਈ 2014 'ਚ, ਇਹ ਤਾਂ ਸਾਹਮਣੇ ਆ ਗਿਆ ਸੀ ਕਿ ਵੀ RSS ਨੇ ਕਿਵੇਂ ਉਹ ਮੈਨੇਜ ਕੀਤਾ, ਐਂਟੀ ਕਰਪਸ਼ਨ ਪ੍ਰਚਾਰ ਸ਼ੁਰੂ ਕੀਤਾ, 24/7 ਅੰਨਾ ਹਜ਼ਾਰੇ ਲਿਆ ਕੇ ਬਿਠਾਇਆ, ਵਿਵੇਕਾਨੰਦ ਫਾਊਂਡੇਸ਼ਨ ਅਜੀਤ ਡੋਵਾਲ ਚਲਾਉਂਦਾ ਸੀ, ਉਹ ਫੂਡ ਦਾ ਪ੍ਰਬੰਧ ਕਰਦਾ ਸੀ, ਰਾਮਦੇਵ ਨੂੰ ਲਿਆ ਕੇ ਬਿਠਾਇਆ ਜਾਂ ਦੂਜਾ, ਇਹ ਲੱਗਦਾ ਸੀ ਕਿ RSS ਨੇ ਕੀ। ਹੁਣ ਜਦੋਂ 2013 ਦੇ ਵਿੱਚ ਹਰਦੀਪ ਪੁਰੀ ਰਿਟਾਇਰ ਹੋ ਜਾਂਦਾ ਆਪਣੇ ਜੌਬ ਤੋਂ, ਔਰ ਹੁਣ ਇਹ ਸਾਹਮਣੇ ਆਉਂਦਾ ਕਿ ਵੀ ਉਸ ਦੀਆਂ 14 ਕਿ 18 ਮੀਟਿੰਗਸ ਜਿਹੜੀਆਂ ਨੇ ਉਹ ਐਪਸਟੀਨ ਦੇ ਨਾਲ ਉਹ ਰਿਕਾਰਡ ਨੇ। ਫਿਰ ਐਪਸਟੀਨ ਹਰਦੀਪ ਪੁਰੀ ਨੂੰ ਕੋਈ ਕਿਤਾਬ ਗਿਫਟ ਕਰਦਾ ਹੈ ਕਿ ਜੀ ਇਹ ਮੇਰੇ ਜਿਹੜੀਆਂ ਨੇ, ਔਰ ਉਹ ਉਹਨਾਂ ਨੂੰ ਵਾਪਸ ਕਰਕੇ ਲੈਟਰ ਲਿਖਦਾ ਹੈ ਆਪਣੇ ਬੱਚਿਆਂ ਦੇ ਨਾਂ ਲਿਖ ਕੇ, ਹਰਦੀਪ ਪੁਰੀ ਕਿ ਜੀ ਦੇ ਆਰ ਵੈਰੀ ਥੈਂਕਫੁਲ ਫॉर ਦਿਸ ਆਟੋਗ੍ਰਾਫ ਐਂਡ ਫॉर ਥੀਸ ਬੁੱਕਸ ਐਂਡ ਆਲ, ਜਦੋਂ ਕਿ ਉਹ ਰਿਟਾਇਰ ਹੋ ਚੁੱਕਾ ਹੈ। ਹੁਣ ਸਵਾਲ ਇਹ ਪੁੱਛਿਆ ਜਾ ਰਿਹਾ ਵੀ ਹਰਦੀਪ ਪੁਰੀ ਕਿਵੇਂ RSS ਦੇ ਸੰਪਰਕ 'ਚ ਆਇਆ, ਕਿਵੇਂ ਉਹਨਾਂ ਨੇ ਪਹਿਲਾਂ ਹੀ, ਜਿਵੇਂ ਹੁੰਦਾ ਸੀ ਕਈ ਵਾਰੀ ਇਹ ਇੱਕ ਉਹ ਸਲੀਪਿੰਗ ਇੰਟੈਲੀਜੈਂਸ ਏਜੰਸੀਆਂ ਦਾ ਇੱਕ ਵਰਡ ਮੋਲ ਹੁੰਦਾ, ਇੱਕ ਸਲੀਪਰ ਸੈੱਲ ਹੁੰਦਾ, ਤੇ ਸਲੀਪਰ ਸੈੱਲ ਬਾਰੇ ਜਦੋਂ ਤੁਸੀਂ ਪੜ੍ਹਦੇ ਹੋ ਵੀ ਕੀ ਹੁੰਦਾ, ਸਲੀਪਰ ਸੈੱਲ ਹੁੰਦਾ ਕਿ ਜੇ ਰਸ਼ੀਆ ਦੇ ਵਿੱਚ CIA ਨੇ ਆਪਣੇ ਇੰਟੈਲੀਜੈਂਸ ਲੈਣੀ ਹੈ ਤੇ ਉਹਨਾਂ ਨੇ ਰਸ਼ੀਅਨ ਬੱਚੇ ਜਾਂ ਬੱਚੀਆਂ ਜਿਹਨੂੰ ਵੀ ਉਹਨਾਂ ਨੇ ਰਿਕਰੂਟ ਕਰਨਾ ਹੈ, ਉਹਨੂੰ 5-6 ਸਾਲ ਦੇ ਨੂੰ ਪਿਕ ਕਰ ਲੈਂਦੇ ਨੇ। ਉਹਦੀ ਪੜ੍ਹਾਈ ਉੱਥੋਂ ਦੇ ਸਿਸਟਮ 'ਚ ਹੋਏਗੀ, ਦੂਸਰਾ ਹੋਏਗਾ ਸਾਰਾ ਉਸ ਨੂੰ ਖਰਚੇ ਦੇਣਗੇ ਜਾਂ ਦੂਜੇ, ਉਹ ਉਸੇ ਹੀ ਸੁਸਾਇਟੀ 'ਚ ਫੋਰਨ ਮਿਨਿਸਟਰੀ ਚਲਾ ਜਾਏ, ਆਰਮੀ 'ਚ ਚਲਾ ਜਾਏ, ਦੂਜੇ ਹੋਏ, ਉਹ ਸਲੀਪਰ ਸੈੱਲ ਹੈ, ਉਹਦੇ ਨਾਲ ਕੋਈ ਰਾਬਤਾ ਨਹੀਂ ਰੱਖ। ਜਦੋਂ ਕਿਸੇ ਕੀ ਪੋਜੀਸ਼ਨ ਤੇ ਪਹੁੰਚ ਗਿਆ, ਉਹ ਐਵਰੀ ਇੰਚ ਰਸ਼ੀਅਨ ਹੈ, ਰਸ਼ੀਅਨ ਬੋਲੀ ਵੀ ਹੈ ਰਸ਼ੀਆ ਦਾ, ਉਦੋਂ ਉਹਨੂੰ ਐਕਟੀਵੇਟ ਕਰਨਗੇ ਸਲੀਪਰ ਸੈੱਲ। ਹੁਣ ਇਹ ਨਜ਼ਰ ਆਉਂਦਾ ਹੈ ਵੀ ਇਹ ਜਿਹੜਾ ਈਵਨ ਚੇਂਜ ਆਫ ਗਵਰਨਮੈਂਟ ਹੋਈ ਮਨਮੋਹਨ ਸਿੰਘ ਦੀ ਉਹ ਵੀ ਐਪਸਟੀਨ, ਹੁਣ ਐਪਸਟੀਨ ਬਾਰੇ ਕਲੀਅਰ ਹੈ ਕਿ ਜਿਹੜੀ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਹੈ ਉਹਦਾ ਹੈੱਡਕੁਆਰਟਰ ਹੈ, ਕਿ ਵੀ ਇਹ ਹਰਦੀਪ ਪੁਰੀ 2013 'ਚ ਕਿਹਦੇ ਕਹਿਣ ਤੇ ਉਹਨੂੰ, ਫਿਰ ਹੁਣ ਇੱਕ ਹੋਰ ਬਿਊਰੋਕਰੈਟ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਜੀ ਹਰਦੀਪ ਪੁਰੀ ਦਾ ਜਿਨੀਵਾ ਦੇ ਵਿੱਚ ਵੀ ਇੱਕ ਘਰ ਹੈ ਔਰ ਉਹਦਾ ਲਾਈਫ ਸਟਾਈਲ ਇਸ ਕਿਸਮ ਦਾ ਹੈ ਕਿ ਭਾਈ ਅਸੀਂ ਬਿਊਰੋਕਰੈਟ ਹਾਂ, ਅਸੀਂ ਵੀ ਬਰਾਬਰ, ਅਸੀਂ ਅਫੋਰਡ ਹੀ ਨਹੀਂ ਸੀ ਕਰ ਸਕਦੇ। ਹੁਣ ਹਰਦੀਪ ਪੁਰੀ ਬਿਨਾਂ ਕੋਈ ਇਲੈਕਸ਼ਨ ਜਿੱਤਿਆ, ਮੋਦੀ ਨੇ 2014 'ਚ ਆਪਣੀ ਕੈਬਨਿਟ 'ਚ ਉਹਨੂੰ ਲੈ ਲਿਆ ਸੀ ਔਰ ਪਹਿਲਾਂ ਪ੍ਰੈਸ ਕਾਨਫਰੰਸ ਝੂਠ ਬੋਲਦਾ ਹੈ ਕਿ ਜੀ ਮੇਰੇ यहाँ ਤੇ 3-4 ਵਾਰੀ ਮੈਂ ਮਿਲਿਆ ਉਹਨੂੰ, ਪਰ ਮੈਂ ਡਿਜੀਟਲ ਇੰਡੀਆ ਦੇ, ਉਦੋਂ ਅਜੇ ਡਿਜੀਟਲ ਇੰਡੀਆ ਦਾ ਨਾਮ ਹੀ ਨਹੀਂ ਸੀ। ਸੋ ਮਤਲਬ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਕਿਸ ਲੈਵਲ ਤੱਕ, ਔਰ ਜਿਹੜੀ ਇੱਕ ਈਮੇਲ ਮੋਦੀ ਬਾਰੇ ਜਿਹੜੀ ਆਲਰੇਡੀ ਐਪਸਟੀਨ ਫਾਈਲ ਦੇ ਰਾਹੀਂ ਆਈ, ਉਹ ਹੈ ਕਿ 2014 'ਚ ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ, ਐਪਸਟੀਨ ਦੇ ਨਾਲ ਮੁਲਾਕਾਤ ਹੁੰਦੀ ਹੈ ਹਰਦੀਪ ਪੁਰੀ ਦੀ, ਔਰ ਦੂਸਰਾ ਜਿਹੜਾ, ਔਰ ਹੁਣ ਟਰੰਪ ਤੱਕ ਪਹੁੰਚ ਚਾਹੁੰਦੇ ਸੀ ਕਿ ਵੀ ਟਰੰਪ ਨੂੰ ਅਸੀਂ ਕਿਵੇਂ ਰਜਾਏ, ਐਵੇਂ ਨਹੀਂ ਪਹਿਲੀ ਟਰਮ ਵੇਲੇ ਟਰੰਪ ਇੰਨਾ ਮਿਹਰਬਾਨ ਰਿਹਾ, ਹੁਣ ਟਰੰਪ ਤੱਕ ਐਪਸਟੀਨ ਨੂੰ ਸਲਾਹ ਦਿੰਦਾ ਹੈ ਕਿ ਮੋਦੀ ਨੂੰ ਕਹੋ ਕਿ ਵੀ ਜਾਏ ਨੈਤਨਯਾਹੂ ਦੇ ਕੋਲ, ਹੀ ਸ਼ੁੱਡ ਗੋ ਟੂ ਇਜ਼ਰਾਈਲ, ਉੱਥੇ ਜਿਹੜਾ ਹੀ ਸ਼ੁੱਡ ਡਾਂਸ ਐਂਡ ਸਿੰਗ ਫॉर ਟਰੰਪ, ਕਿ ਵੀ ਉਹ ਗੁਣ ਗਾਇਨ ਕਰੇ। ਮਤਲਬ ਇਹ ਹੈ ਕਿ ਨੈਤਨਯਾਹੂ ਮੋਦੀ ਨੂੰ
ਬਾਂਹ ਫੜਾਏਗਾ ਟਰੰਪ ਦੀ, ਉਹਦੇ ਸਾਹਮਣੇ ਜਾ ਕੇ ਨਾਚ ਗਾਣ, ਇਹ ਅੰਗਰੇਜ਼ੀ ਦਾ ਫਰੇਜ਼ ਹੈ ਕਿ ਵੀ ਸਿੰਗ ਐਂਡ ਡਾਂਸ, ਕਿ ਵੀ ਉਹਦੀ ਅਸੀਂ ਕਹਿੰਦੇ ਨਾ ਵੀ ਉਹਦੀ ਧੁਨ ਤੇ ਅੱਜ ਕੱਲ੍ਹ ਨੱਚ ਰਿਹਾ ਹੈ, ਇਹ ਉਹ ਹੈ ਡਾਂਸ ਐਂਡ ਸਿੰਗ। ਉਹ ਮੋਦੀ ਉੱਥੇ ਪਹੁੰਚ ਜਾਂਦਾ ਹੈ। ਹੁਣ ਬੇਸ਼ੱਕ ਇਜ਼ਰਾਈਲ ਦੇ ਨਾਲ ਜਿਹੜੇ ਡਿਪਲੋਮੈਟਿਕ ਸੰਬੰਧ ਐਸਟੈਬਲਿਸ਼ ਕੀਤੇ ਇੰਡੀਆ ਨੇ 1992 ਚ ਕੀਤੇ, ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ। 92 ਤੋਂ 2016 ਤੱਕ 2014 ਤੱਕ ਕਿੰਨੇ ਸਾਲ ਬਣ 22 ਸਾਲ ਬਣਦੇ ਨੇ। ਕੋਈ ਪ੍ਰਾਈਮ ਮਿਨਿਸਟਰ ਇੰਡੀਆ ਦਾ 1948 ਦਾ ਇਜ਼ਰਾਈਲ ਬਣਿਆ ਹੋਇਆ ਹੈ। ਹੁਣ ਮੋਦੀ ਦਾ ਜਾਣਾ ਉਹਦੇ ਐਪਸਟੀਨ ਦੇ ਕਹਿਣ ਤੇ ਨੇਤਨਯਾਹੂ ਨੂੰ, ਔਰ ਪਹਿਲਾ ਪ੍ਰਾਈਮ ਮਿਨਿਸਟਰ ਇੰਡੀਆ ਦਾ, ਉਹਨੂੰ ਵੀ ਇਵੈਂਟ ਬਣੇ, ਦੇਖੋ ਜੀ ਮੋਦੀ ਕਿਤਨਾ ਬੜਾ, ਉਹ ਪਹਿਲੀ ਵਾਰ ਉਹ ਗਿਆ ਜੀ। ਦੂਜਾ ਹੁਣ ਚਲੋ ਇਸ ਦੌਰਾਨ ਕੀ ਹੋਇਆ, ਫਿਰ ਪਹਿਲੀ ਟਰਮ ਜ਼ਾਹਰ ਹੈ ਟਰੰਪ ਨੇ ਕਿੰਨੀਆਂ ਮਿਹਰਬਾਨੀਆਂ ਕੀਤੀਆਂ। ਹੁਣ ਐਪਸਟੀਨ ਦੀ ਮਿਹਰਬਾਨੀ ਹੈ ਤੇ ਨੇਤਨਯਾਹੂ ਦੀ ਹੈ। ਮਤਲਬ ਇਹ ਹੈ ਕਿ ਐਪਸਟੀਨ ਦੀ ਸਾਰੀ ਜਿਹੜੀ ਫਰੰਟ ਲਾਈਨ ਹੈ ਉਹ ਇਜ਼ਰਾਈਲ ਲਈ ਹੈ, ਪਰ ਉਹਦੇ 'ਚ ਉਹਦੀ ਪਹੁੰਚ ਇਸ ਲੈਵਲ ਤੇ ਹੈ ਕਿ ਟਰੰਪ ਨੂੰ ਤੱਕ ਪਹੁੰਚ ਕਰਨ ਲਈ ਵੀ ਵਾਇਆ ਐਪਸਟੀਨ ਜਾਣਾ ਪੈਂਦਾ, ਤੇ ਐਪਸਟੀਨ ਇਹਨੂੰ ਇੰਡੀਆ ਨੂੰ ਕਹਿੰਦਾ ਵੀ ਜਾ ਨੇਤਨਯਾਹੂ ਕੋਲ। ਫਿਰ ਉਹਦੀ ਪਹਿਲੀ ਟਰਮ ਵੇਲੇ ਇਜ਼ਰਾਈਲ ਦੇ ਨਾਲ ਜਿਹੜੀ ਹਥਿਆਰਾਂ ਦੀ ਸੌਦੇਬਾਜ਼ੀ ਹੈ ਉਹ $6 ਬਿਲੀਅਨ ਤੱਕ ਪਹੁੰਚ ਜਾਂਦੀ ਹੈ। ਅਮਰੀਕਾ, ਰਸ਼ੀਆ ਔਰ ਫਰਾਂਸ ਤੋਂ ਬਾਅਦ ਉਹ ਵੱਡਾ ਬਾਇਰ ਬਣ ਜਾਂਦਾ। ਉਹ ਸਮਝ ਆਇਆ। ਹੁਣ ਜਦੋਂ ਕਿ ਇੰਨਾ ਰੌਲਾ ਪਿਆ, ਪ੍ਰਿੰਸ ਜਿਹੜਾ ਐਂਡਰਿਊ ਮਾਊਂਟਬੈਟਨ, ਜਿਹਨੇ ਕਿੰਗ ਚਾਰਲਸ ਤੋਂ ਬਾਅਦ ਕਿੰਗ ਬਣਨਾ ਸੀ, ਐਪਸਟੀਨ ਫਾਈਲ 'ਚ ਉਸ ਦੀਆਂ ਕਰਤੂਤਾਂ ਆਈਆਂ, ਰਿਜ਼ਾਈਨ ਹੋ ਗਿਆ, ਉਹਨੂੰ ਕਿੰਗਸ਼ਿਪ ਤੋਂ ਪਾਸੇ ਆਫਲਾਈਨ ਕਰਤਾ, ਘਰ ਖਾਲੀ ਕਰਾ ਲਿਆ, ਕੱਲ੍ਹ ਉਹਨੂੰ ਅਰੈਸਟ ਵੀ ਕੀਤਾ। ਨਾਰਵੇ ਦੇ ਸਾਬਕਾ ਪ੍ਰਾਈਮ ਮਿਨਿਸਟਰ ਔਰ ਜਿਹੜਾ ਡਿਪਲੋਮੈਟ ਸੀ ਉਹਦੀ 8-9 ਅਰੈਸਟ ਹੋਈਆਂ। ਫਰਾਂਸ ਦੇ ਵਿੱਚ ਵੀ ਪੂਰੀ ਇਨਵੈਸਟੀਗੇਸ਼ਨ ਹੈ। ਹੁਣ ਸਵਾਲ ਇਹ ਹੈ ਵੀ ਇੱਧਰ ਮੋਦੀ ਔਰ ਹਰਦੀਪ ਪੁਰੀ ਇਸ ਦੇ ਉੱਤੇ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ, ਔਰ ਅਚਾਨਕ ਨੇਤਨਯਾਹੂ ਅਨਾਉਂਸ ਕਰਦੇ ਨੇ, ਜਿਵੇਂ ਪਹਿਲਾਂ ਅਨਾਉਂਸ ਉਹਨੇ ਕੀਤਾ ਐਪਸਟੀਨ ਨੇ ਕਿ ਵੀ ਜਾ ਨੇਤਨਯਾਹੂ ਦੇ ਕੋਲ। ਹੁਣ ਨੇਤਨਯਾਹੂ ਨੇ, ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਹੈ, ਉਸ ਨੇ ਇਜ਼ਰਾਈਲ ਡਿਫੈਂਸ ਫੋਰਸਿਸ ਕੈਡਿਟਸ ਗ੍ਰੈਜੂਏਸ਼ਨ ਸੈਰੇਮਨੀ ਸੀ, ਜਿਹੜੀ ਜਰੂਸ਼ਲਮ ਤੋਂ 190 ਕਿਲੋਮੀਟਰ ਦੂਰ ਹੈ, ਉਹਦੇ 'ਚ ਉਹਨੇ ਬੜਾ ਇਜ਼ਰਾਈਲੀ ਆਰਮੀ ਦੀ ਤਾਰੀਫ ਕੀਤੀ, ਔਰ ਉਹਨੇ ਕਿਹਾ ਕਿ ਜੀ ਅਸੀਂ ਕਿਵੇਂ ਪ੍ਰੀਐਮਪਟਿਵ ਮੈਸ਼ਰਸ ਕਰਦੇ ਹਾਂ ਅਗੇਂਸਟ ਦਾ ਈਵਲ ਐਂਡ ਆਲ, ਔਰ ਅਸੀਂ ਆਪਣੇ ਅਲਾਇੰਸ ਜਿਹੜੇ ਨੇ ਉਹ ਟਾਈਟ ਕਰ ਰਹੇ ਹਾਂ। ਫਿਰ ਉਹ ਕਹਿੰਦਾ ਹੈ ਕਿ ਵੀ ਟੈਲ ਅਸ ਹੂ ਇਜ਼ ਕਮਿੰਗ ਟੂ ਇਜ਼ਰਾਈਲ। ਫਿਰ ਉਹ ਕਹਿੰਦਾ ਨੈਕਸਟ ਵੀਕ ਪ੍ਰਾਈਮ ਮਿਨਿਸਟਰ ਆਫ ਇੰਡੀਆ ਵਿਲ ਵਿਜ਼ਿਟ ਦਾ ਕੰਟਰੀ। ਇਹ ਜਾਈਜੈਂਟਿਕ ਪਾਵਰ, ਵੱਡੀ ਤਾਕਤ ਵਾਲਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਆ ਰਿਹਾ। ਹੁਣ ਉਹ ਅਨਾਉਂਸ ਕਰ ਰਿਹਾ, ਇੰਡੀਆ ਦੇ ਫੋਰਨ ਮਿਨਿਸਟਰੀ ਨਹੀਂ ਅਨਾਉਂਸ ਕਰ ਰਹੀ। ਫਿਰ ਉਹ ਕਹਿੰਦਾ ਵੀ ਅਸੀਂ ਜਿਹੜਾ, ਐਂਡ ਆਫ ਕੋਰਸ ਯੂ ਨੋ ਦੈਟ ਫਿਊ ਡੇਜ਼ ਅਗੋ ਮੈਂ 7ਵੀਂ ਵਾਰੀ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਨੂੰ ਮਿਲ ਕੇ ਆਇਆ, ਇਹ ਨੇਤਨਯਾਹੂ ਕਹਿ ਰਿਹਾ। ਔਰ ਮੈਂ ਗ੍ਰੇਟੈਸਟ ਫਰੈਂਡ ਹੈ ਸਾਡਾ ਟਰੰਪ, ਔਰ ਅਮਰੀਕਨ ਸਿਕਿਉਰਿਟੀ ਡਾਕਟਰੀਨ 'ਚ ਸਾਨੂੰ ਮਾਡਲ ਐਲਾਈ ਕਿਹਾ ਹੋਇਆ। ਔਰ ਉਹਦੇ 'ਚ ਜਿਹੜਾ ਪਹਿਲਾਂ ਵੀ ਨੇਤਨਯਾਹੂ ਨੇ ਇਹ ਐਲਾਨ ਕੀਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਪਾਰਲੀਮੈਂਟ ਐਡਰੈਸ ਔਨ ਦਾ ਐਨੂਅਲ ਹੂ ਇਜ਼ ਕਮਿੰਗ ਹੀਅਰ ਨੈਕਸਟ ਵੀਕ। ਪੁੱਛਦਾ ਕੌਣ ਆ ਰਿਹਾ, ਮੋਦੀ ਆਇਆ, ਮੋਦੀ ਆਇਆ, ਜਿਵੇਂ ਹੁੰਦਾ ਨਾ ਮੋਦੀ ਮੋਦੀ, ਉਹ ਨੇਤਨਯਾਹੂ ਵੀ ਉੱਥੇ ਕਰਕੇ ਕਰ ਰਿਹਾ ਮੋਦੀ। ਹੁਣ ਜਿਹੜਾ ਸਵਾਲ ਪੁੱਛਿਆ ਜਾ ਰਿਹਾ ਵੀ ਅਚਾਨਕ ਇਸ ਵੇਲੇ ਜਦੋਂ ਕਿ 4 ਚੁਫੇਰੇ ਇਹਦਾ ਰੌਲਾ ਪਿਆ ਐਪਸਟੀਨ ਫਾਈਲਸ ਦਾ, ਇਨਵੈਸਟੀਗੇਸ਼ਨਸ ਹੋ ਰਹੀਆਂ, ਅਰੈਸਟ ਹੋ ਰਹੀਆਂ, ਇਨਕੁਆਇਰੀਆਂ ਖੁੱਲ ਰਹੀਆਂ, ਨੇਤਨਯਾਹੂ ਖੁਦ ਮੁਸੀਬਤ 'ਚ, ਵਾਰ ਕ੍ਰਿਮੀਨਲ ਤਾਂ ਹੈ ਹੀ ਹੈ, ਈਰਾਨ ਦਾ ਇਸ਼ੂ ਭਖਿਆ ਹੋਇਆ ਜਾਂ ਐਸੀ ਕੀ ਮਜਬੂਰੀ ਹੈ ਕਿ ਵੀ ਨੇਤਨਯਾਹੂ ਅਨਾਉਂਸ ਕਰ ਰਿਹਾ ਵੀ ਮੋਦੀ ਆ ਰਿਹਾ। ਹੁਣ ਇਹ ਹੈ ਫਾਈਨਲ ਨੱਕ ਰਗੜਾਣਾ, ਔਰ ਇਹਦੇ 'ਚ ਇਹ ਆ ਰਿਹਾ ਵੀ ਮਿਲੀਅਨਸ ਆਫ ਪੇਜਸ ਨੇ ਐਪਸਟਾਈਨ ਫਾਈਲ ਦੇ, ਔਰ ਇਹ ਜਿਹੜੀ ਮੋਦੀ ਦਾ ਇਖਲਾਕੀ ਪੱਧਰ ਹੈ ਉਹ ਬਹੁਤ ਘਟੀਆ, ਬਹੁਤ ਨੀਵਾਂ ਹੈ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਈਵਨ ਚਾਈਨਾ ਦੇ ਸਾਹਮਣੇ ਵੀ ਕਿਉਂ ਨਹੀਂ ਬੋਲਦਾ। ਸੁਬਰਾਮਨੀਅਮ ਸਵਾਮੀ ਇਹਨਾਂ ਦਾ ਆਈਡੀਆਲੋਗ ਕਹਿੰਦਾ ਹੈ ਕਿ ਇਹ ਜਦੋਂ ਚੀਫ ਮਿਨਿਸਟਰ ਸੀ ਗੁਜਰਾਤ ਦਾ, ਮੋਦੀ 10 ਵਾਰ ਚੀਨ ਗਿਆ, ਔਰ ਇਹ ਜਿਹੜਾ ਜਿਹਨੂੰ ਹੁਣ ਜਿੰਨੀ ਫੋਰਨ ਪਾਲਿਸੀ ਦੀ ਫੇਲਿਅਰ ਹੋਈ ਹੈ ਉਹਦੇ ਬਾਵਜੂਦ ਐਸ ਜੈ ਸ਼ੰਕਰ ਫੋਰਨ ਮਿਨਿਸਟਰ ਕਿਉਂ ਬਣਿਆ ਹੋਇਆ। ਹਰਦੀਪ ਪੁਰੀ ਦੇ ਭੇਦ ਸਾਹਮਣੇ ਪਹਿਲਾ ਕੰਮ ਹੁੰਦਾ ਵੀ ਅਸਤੀਫਾ, ਉਹ ਪਹਿਲੇ ਦਿਨ ਤੋਂ ਕਿਉਂ ਨਾਲ ਚੰਬੜਿਆ ਹੋਇਆ।
ਉਹੀ ਇਖਲਾਕੀ ਕਮਜ਼ੋਰੀ ਦੇ ਦੋਨੋਂ ਭੇਤੀ ਨੇ। ਔਰ ਸੁਬਰਾਮਨਿਅਮ ਸਵਾਮੀ ਕਹਿੰਦੇ ਵੀ ਐਸ ਜੈ ਸ਼ੰਕਰ ਇੰਡੀਆ ਦਾ ਐਂਬੈਸਡਰ ਸੀ ਚਾਈਨਾ ਦੇ ਵਿੱਚ ਜਦੋਂ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਸੀ। 10 ਵਾਰ ਮੋਦੀ ਜਿਹੜਾ ਚੀਨ ਗਿਆ ਔਰ ਉਹਦੇ ਐਸ਼ੋ ਇਸ਼ਰਤ ਦਾ ਪ੍ਰਬੰਧ ਇਹਨੇ ਐਸ ਜੈ ਸ਼ੰਕਰ ਇਸ ਲਈ ਫੋਰਨ ਮਿਨਿਸਟਰ ਵੀ ਬਣਿਆ ਤੇ ਉਹ ਭੇਤੀ ਹੈ। ਹੁਣ ਇਹੀ ਹਾਲ ਹਰਦੀਪ ਪੁਰੀ ਦੇ ਹਵਾਲੇ ਨਾਲ ਹੈ ਔਰ ਉਹਦਾ ਸੁਬਰਾਮਨਿਅਮ ਸਵਾਮੀ ਕਹਿੰਦਾ ਕਿ ਭਾਈ ਬਹੁਤ ਕੁਛ ਪਿਆ ਹੈ। ਇਹ ਤਾਂ ਗੁਜਰਾਤ ਦਾ ਚੀਫ ਮਿਨਿਸਟਰ ਹੁੰਦਿਆਂ ਈਵਨ ਆਪਣੀਆਂ ਇੱਥੇ ਜਿਹੜੀਆਂ ਗੁਜਰਾਤੀ ਬੱਚੀਆਂ ਸੀ ਉਹਨਾਂ ਦੇ ਨਾਲ ਵੀ ਇਹਨਾਂ ਨੇ ਕਿੰਨੇ ਜ਼ਬਰ ਕੀਤੇ ਹੋਏ ਨੇ। ਸੋ ਕੁੱਲ ਮਿਲਾ ਕੇ ਜਿਹੜੀਆਂ ਕਿਰਾਸ ਸਰਾਈਆਂ ਜਾਂ ਦੂਸਰੀਆਂ ਹੋਣਗੀਆਂ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਟਾਈਮਿੰਗ ਇਹ ਦੱਸ ਰਹੀ ਹੈ। ਔਰ ਹੁਣ ਜਿਹੜਾ ਚਰਚਾ ਹੋ ਰਹੀ ਹੈ ਕਿ ਵੀ ਇਨ ਰਿਟਰਨ ਉਹ ਸਾਰੇ ਭੇਤ ਨੂੰ ਲੁਕਾਉਣ 'ਚ ਐਪਸਟੀਨ ਫਾਈਲ 'ਚ ਮੋਦੀ ਕੀ ਦੇਗਾ। ਉਹ ਕਹਿੰਦੇ ਜੀ ਜੋ ਕੁਛ ਟਰੰਪ ਨੂੰ ਦੇ ਰਿਹਾ ਸਭ ਕੁਛ ਹੀ ਵੀ ਇੱਕ ਤਾਂ ਵੱਡੀ ਡਿਫੈਂਸ ਡੀਲ ਹੋਏਗੀ ਇਜ਼ਰਾਈਲ ਤੋਂ ਜਿਹੜਾ ਫੌਜੀ ਸਾਜ਼ੋ ਸਮਾਨ ਖਰੀਦਣ ਦਾ ਤੇ ਅੱਗੋਂ ਲਈ ਹਜ਼ੂਰ ਸਾਡੇ ਮਾਈ ਬਾਪ ਔਰ ਜਿਹੜਾ ਇਸ ਵੇਲੇ ਇਹ ਸਾਰਾ ਮਾਹੌਲ ਬਣਿਆ। ਸੋ ਇਹ ਇਖਲਾਕੀ ਪਦ ਇਹ ਇਹਨਾਂ ਦਾ ਹਿੰਦੂਤਵ ਹੈ, ਇਹ ਇਹਨਾਂ ਦੀ ਦੇਸ਼ ਭਗਤੀ ਹੈ, ਇਹ ਇਹਨਾਂ ਦਾ ਇਖਲਾਕ ਹੈ, ਇਹ ਇਹਨਾਂ ਦੀ ਜਮਹੂਰੀਅਤ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ YouTube ਅਕਾਊਂਟ ਤੇ 3 ਕਰੋੜ ਸਬਸਕ੍ਰਾਈਬਰ ਹਨ। ਇੰਨੇ ਹੀ ਸਬਸਕ੍ਰਾਈਬਰ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਦੇ ਅਕਾਊਂਟ ਤੇ ਹਨ। ਸੋ ਵਿਊਅਰਸ, ਇਹ ਸਮਝਣਾ ਔਖਾ ਨਹੀਂ ਹੋਵੇਗਾ ਕਿ ਭਾਰਤੀ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਰਾਹੀਂ ਸਿੱਧੂ ਮੂਸੇਵਾਲੇ ਨੂੰ ਕਿਉਂ ਮਰਵਾਇਆ। ਸੋ ਅਣਖੀ ਤੇ ਗੈਰਤਮੰਦ ਸਿੱਧੂ ਮੂਸੇਵਾਲਾ ਸੰਤ ਭਿੰਡਰਾਂਵਾਲਿਆਂ ਦਾ ਫੈਨ ਸੀ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਜਿਹੜੀ ਹੈ ਉਹ ਬਣਦਾ ਜਾ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹਫਤੇ ਦੀ ਕਲੋਜ਼ਿੰਗ ਹੈ ਕਿਉਂਕਿ ਸਾਡਾ ਇਸ ਹਫਤੇ ਦਾ ਲਾਸਟ ਪ੍ਰੋਗਰਾਮ ਹੈ ਜੀ। ਔਰ ਜ਼ਾਹਰ ਹੈ ਕਿ ਇਸ ਵੀਕ ਦੇ ਵਿੱਚ ਪੰਜਾਬ ਦੇ ਵਿੱਚ ਕੀ ਵਾਪਰਿਆ ਉਹਨਾਂ 'ਚੋਂ ਕੋਈ ਵੀ ਐਸੀ ਫਖਰ ਵਾਲੀ ਖਬਰ ਨਹੀਂ ਹੈ ਜਿਹੜੀ ਕਿ ਸਾਂਝੀ ਕੀਤੀ ਜਾਏ। ਆਮ ਆਦਮੀ ਪਾਰਟੀ ਨੇ, ਉਹਨਾਂ ਦੀ ਹਾਈ ਕਮਾਂਡ ਨੇ ਆਪਣੇ ਸਾਰੇ ਆਲਾ ਅਹੁਦੇਦਾਰਾਂ ਨੂੰ ਔਰ ਐਮਪੀਆਂ MLAਆਂ ਨੂੰ ਕਿਹਾ ਵੀ ਪੰਜਾਬ ਦੇ ਸਾਰੇ ਡੇਰਿਆਂ ਦੇ ਵਿੱਚ ਛਾ ਜਾਓ, ਡੇਰਿਆਂ ਦੀ ਜਾ ਕੇ ਜਿਹੜੀ ਹੈ ਉਹ ਮਜ਼ੰਮਤ ਕਰੋ, ਉਹਨਾਂ ਨੂੰ ਜੋ ਚਾਹੀਦਾ ਦਿਓ ਤਾਂ ਕਿ ਜਿਹੜੀਆਂ ਵੋਟਾਂ ਨੇ ਉਹਨਾਂ ਤੋਂ ਲੈਣੀਆਂ ਨੇ। ਦੂਸਰੇ ਪਾਸੇ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਿਹੜੇ ਲੰਬੀ ਛੁੱਟੀ ਤੇ ਸੀ ਜਦੋਂ ਕਿ ਹੁਕਮਨਾਮਾ 2 ਦਸੰਬਰ ਉਸ ਦੀ ਜਿਹੜਾ ਬੀਤੇ ਸਾਲ ਦਾ ਉਹਦੀ ਪੈਰਵਾਈ ਨਹੀਂ ਹੋਈ, ਉਹਨਾਂ ਨੇ ਜਿਹੜੀ ਹੈ ਇੱਕ ਪ੍ਰੈਸ ਕਾਨਫਰੰਸ ਕਰਕੇ ਲੰਬੀ ਚੌੜੀ ਚਿੱਠੀ ਪੜ੍ਹੀ ਕਿ ਜੀ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਨੇ ਆਹ ਕਰਪਸ਼ਨਸ ਨੇ, ਜ਼ਮੀਨਾਂ ਵੇਚ ਰਹੇ ਨੇ, ਸੁੱਕੀਆਂ ਰੋਟੀਆਂ ਦਰਬਾਰ ਸਾਹਿਬ ਦੀਆਂ ਵੀ ਵੇਚ ਕੇ ਕਰੋੜਾਂ ਰੁਪਏ ਖਾ ਗਏ ਇੱਧਰ ਉੱਧਰ। ਔਰ ਸ਼੍ਰੋਮਣੀ ਕਮੇਟੀ ਨੇ ਫੌਰਨ ਜਿਹੜੀ ਆਪਣੀ
ਐਗਜ਼ੈਕਟਿਵ ਮੀਟਿੰਗ ਰੱਖੀ ਹੋਈ ਸੀ ਪਹਿਲਾਂ ਦੀ, ਉਹਦੇ 'ਚ ਵੀ 72 ਘੰਟੇ ਉਹਨਾਂ ਨੂੰ ਦਿੱਤੇ ਕਿ ਜੀ ਆਪਣਾ ਪ੍ਰੂਵ ਕਰੋ ਦੋਸ਼, ਨਹੀਂ ਤਾਂ ਅਸੀਂ ਤੁਹਾਡੇ ਤੇ ਕੇਸ ਕਰਾਂਗੇ। ਉਹ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੈਂ ਤਿਆਰ ਹਾਂ, ਇੰਨੇ 100 ਬੰਦਾ ਲੈ ਕੇ ਮੈਂ ਆਵਾਂਗਾ, ਮੈਂ ਸਬੂਤ। ਸੋ ਮਤਲਬ ਤੁਹਾਡੇ ਮੇਨ ਤਖਤ ਔਰ ਮੇਨ ਬਾਡੀ ਨੂੰ ਇਸ ਪਾਸੇ ਜਿਹੜਾ ਰੱਖਿਆ ਹੋਇਆ। ਦੂਸਰੇ ਪਾਸੇ ਹਕੂਮਤ ਦੀਆਂ ਨੀਤੀਆਂ ਜਦੋਂ ਅਸੀਂ ਦੇਖਦੇ ਹਾਂ ਕਿ ਦਿੱਲੀ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਾਹਤ ਦੇਣ ਤੋਂ ਨਾ ਕਰ ਦਿੱਤੀ, ਜਿਹੜੇ ਉਹਨਾਂ ਦਾ ਬੋਰਡ ਹੈ ਕਿ 30-31 ਸਾਲ ਬਾਅਦ ਵੀ ਉਹਨੂੰ ਛੱਡਣ ਨੂੰ ਤਿਆਰ ਨਹੀਂ, ਹਾਲਾਂ ਉਹ ਮੈਂਟਲੀ ਸਿੱਖ ਹੈ। ਪਰ ਦੋ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਦੇ ਉੱਤੇ ਔਰ ਜਿਹੜਾ ਜਗਤਾਰ ਸਿੰਘ ਹਵਾਰੇ ਨੂੰ ਪੈਰੋਲ ਜਿਹੜੇ ਉਹਨੂੰ ਪੰਜਾਬ ਦੇ ਨੇੜੇ ਕਿਸੇ ਜੇਲ੍ਹ 'ਚ ਭੇਜਣ ਦੀ ਡਿਮਾਂਡ, ਉਹ ਸੁਪਰੀਮ ਕੋਰਟ ਨੇ ਮਾਰਚ ਦੇ ਵਿੱਚ ਪੇਸ਼ੀਆਂ ਪਾ ਦਿੱਤੀਆਂ ਨੇ। ਪਰ ਪੰਜਾਬ ਦੇ ਵਿੱਚ ਕਿਉਂਕਿ ਵਿੰਟਰ ਸੈਸ਼ਨ, ਬਜਟ ਸੈਸ਼ਨ ਆਲਮੋਸਟ ਓਵਰ ਹੋ ਗਿਆ ਪਾਰਲੀਮੈਂਟ ਦਾ, ਸੋ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਅਗੇਨ ਸੁਪਰੀਮ ਕੋਰਟ ਨੇ ਕਿਹਾ ਸੀ ਜੀ ਹਾਈ ਕੋਰਟ ਕਰੇਗਾ ਦੂਜਾ ਸੈਸ਼ਨ। ਹਾਈ ਕੋਰਟ 'ਚ ਉਹੀ ਭਕਾਈ ਮਾਰੀ ਹੈ ਇਹਨਾਂ ਨੇ, ਪੰਜਾਬ ਦੀ ਹਕੂਮਤ ਨੇ, ਕਿ ਜੀ ਇਹ ਖਤਰਨਾਕ ਆਤੰਕਵਾਦੀ UAPA ਦੇ ਨਾਲ ਸਾਂਝ ਔਰ 18 ਦੀ ਲਿਸਟ ਕਿ ਇੱਧਰ ਕਿ ਉੱਧਰ ਬੜਾ ਖਤਰਾ ਅਮਨ ਅਮਾਨ ਨੂੰ, ਇਸ ਲਈ ਉਹਨੂੰ ਜਿਹੜਾ ਉਹ ਨਹੀਂ ਜਿਹੜੀ ਹੈ ਪੈਰੋਲ ਦਿੱਤੀ ਜਾ ਸਕਦੀ ਜਾਂ ਦੂਜੀ ਪੰਜਾਬ ਗੌਰਮੈਂਟ ਨੇ ਆਪਣਾ। ਹੁਣ ਇਸ ਸਭ ਦੇ ਚੱਲਦੇ ਆ, ਇਹ ਮੈਂ ਇਸ ਲਈ ਇਹ ਬੈਕਗਰਾਊਂਡ ਜਾਂ ਦੂਸਰਾ ਦਿੱਤਾ ਹੈ ਕਿ ਹਕੂਮਤਾਂ ਜਿਹੜੀਆਂ ਏਜੰਸੀਆਂ ਰਨ ਕਰਦੀਆਂ ਨੇ ਉਹਨਾਂ ਦੀ ਲਾਈਨ ਟੋ ਕਰ ਰਹੇ ਨੇ। ਜਿਹੜੀ ਆਵਾਜ਼ ਪੰਥ ਦੀ ਹੈ ਲੈ ਦੇ ਕੇ ਅਕਾਲੀ ਦਲਾਂ ਦੇ ਰੂਪ 'ਚ ਜਾਂ ਸ਼੍ਰੋਮਣੀ ਕਮੇਟੀ ਦੇ ਰੂਪ 'ਚ, ਉਹ ਖੇਰੂ ਫਰਦਰ ਇੱਕ ਦੂਸਰੇ ਦੇ ਉੱਤੇ ਤੂੰ ਚੋਰ ਦੀ ਲਾਈਨ ਬਿਲਕੁਲ ਟੋ ਹੋ ਰਹੀ ਹੈ। ਪੰਥ ਦਾ ਵਾਲੀ ਵਾਰਸ ਕੌਣ ਹੈ? ਆਮ ਲੋਕ ਜਿਹੜੇ ਥੋੜ੍ਹੇ ਇਸ ਪਾਸੇ ਵੱਲ ਫਿਕਰਮੰਦ ਹੁੰਦੇ ਨੇ ਵੀ ਕੀ ਹੋਏਗਾ। ਇਸ ਪੀਰੀਅਡ 'ਚ ਅਸੀਂ ਦੇਖਦੇ ਹਾਂ ਵੀ ਜਿਨ੍ਹਾਂ ਨੂੰ ਏਜੰਸੀਆਂ ਨੇ ਐਲੀਮੀਨੇਟ ਕੀਤਾ, ਦੀਪ ਸਿੱਧੂ ਦਾ ਜ਼ਿਕਰ ਅਸੀਂ ਕੀਤਾ ਸੀ, 15 ਫਰਵਰੀ ਉਸ ਦੇ ਵਿਛੜ ਜਾਣ ਦਾ ਦਿਨ ਸੀ। ਦੁਸ਼ਮਣ ਨੇ ਪੋਟੈਂਸ਼ੀਅਲ ਨੂੰ ਚੰਗੀ ਤਰ੍ਹਾਂ ਪਛਾਣਿਆ। ਹੁਣ ਇਹ ਖਬਰ ਮੈਂ ਸ਼ਾਇਦ ਡਿਸਕਸ ਨਾ ਕਰ ਰਿਹਾ ਹੁੰਦਾ ਕਿ ਟ੍ਰਿਬਿਊਨ ਦੇ ਬਿਊਰੋ ਨੇ ਇਸ ਨੂੰ ਹੈਡਲਾਈਨ ਬਣਾ ਕੇ ਜਿਹੜਾ ਇਸ ਖਬਰ ਨੂੰ ਪ੍ਰਸਾਰਿਤ ਕੀਤਾ ਜੀ ਐਟ 29.8 ਮਿਲੀਅਨ, ਮਤਲਬ 30 ਮਿਲੀਅਨ ਥੋੜਾ ਘੱਟ। ਸਿੱਧੂ ਮੂਸੇਵਾਲਾ's YouTube subscribers nearly match ਪ੍ਰਾਈਮ ਮਿਨਿਸਟਰ ਮੋਦੀ's, ਕਿ ਮੋਦੀ ਦੇ 29.9 ਮਿਲੀਅਨ ਨੇ ਔਰ ਸਿੱਧੂ ਮੂਸੇਵਾਲਾ ਦੇ 29.8 ਮਿਲੀਅਨ। ਹੁਣ ਔਰ ਉਹਦੇ ਜਿਹੜੇ ਮੋਦੀ ਦੇ ਨੇ ਉਹਦੇ 'ਚੋਂ ਅੱਧੇ ਤੋਂ ਜ਼ਿਆਦਾ ਫਰਜ਼ੀ ਨੇ। ਉਹ ਅੱਜ ਕੱਲ੍ਹ ਹੁੰਦਾ ਵੀ ਤੁਸੀਂ ਲਾਈਕਸ ਜ਼ਿਆਦਾ ਲੈਣੀ ਹੈ, ਦੂਜਾ ਕਰਨਾ, ਉਹ ਹਰ ਇੱਕ ਨੇ ਉਹ ਰੱਖਿਆ ਹੋਇਆ, ਉਹ ਫਰਜ਼ੀਵਾੜਾ ਕ੍ਰੀਏਟ ਕਰ ਲੈਂਦਾ। ਇਹ ਹੁਣ ਮੂਸੇਵਾਲਾ ਨੂੰ ਕਿਸ ਅੰਦਾਜ਼ 'ਚ ਲਾਰੈਂਸ ਬਿਸ਼ਨੋਈ ਰਾਹੀਂ, ਲਾਰੈਂਸ ਬਿਸ਼ਨੋਈ ਦਾ ਇੰਡੀਅਨ ਏਜੰਸੀਆਂ ਨਾਲ ਕੀ ਸੰਬੰਧ ਹੈ? ਅਮਿਤ ਸ਼ਾਹ ਨੇ ਆਪਣੀ ਹੋਮ ਸਟੇਟ 'ਚ ਉਹਨੂੰ ਸਾਬਰਮਤੀ ਜੇਲ੍ਹ 'ਚ ਰੱਖਿਆ ਹੋਇਆ, ਉਹਦੇ ਨਾਲ ਕੋਈ ਇੰਟਰਵਿਊ ਵੀ ਬਾਹਰੋਂ ਜਾ ਕੇ ਨਹੀਂ ਕਰ ਸਕਦਾ ਜਾਂ ਉਹਨੂੰ ਕਿਤੇ ਵੀ ਤਲਬ ਨਹੀਂ ਕੀਤਾ ਜਾ ਸਕਦਾ। ਔਰ ਉਹਦੇ ਰਾਹੀਂ ਕੈਨੇਡਾ ਦੇ ਵਿੱਚ ਵੀ ਫਰੌਤੀਆਂ ਦਾ ਸਿਲਸਿਲਾ, ਜੀ ਇਹ ਗੋਲਡੀ ਬਰਾੜ ਆ ਗਿਆ, ਇਹ ਬਿਸ਼ਨੋਈ ਦਾ ਜਾਂ ਫਲਾਣਾ, ਕਿਉਂਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਸੀ। ਹਾਲਾਂ ਉਸ ਦੇ ਫਾਦਰ ਮਦਰ ਜਿਹੜੇ ਪਿੱਛੇ ਧਰਨੇ ਤੇ ਵੀ ਬੈਠੇ ਸੀ, ਉਹਨਾਂ ਦਾ ਜਿਹੜੇ ਉਹਦੇ ਸਿੱਧੂ ਮੂਸੇਵਾਲਾ ਦੇ ਰਿਕਾਰਡ ਹੋਏ ਨੇ, ਉਹਦੀ ਰਾਇਲਟੀ ਵੀ ਕੌਣ ਖਾ ਰਿਹਾ ਕੌਣ ਨਹੀਂ ਖਾ ਰਿਹਾ। ਹਾਲਾਂ ਮੈਂ ਕੋਈ ਬਹੁਤਾ ਐਡਮਾਇਰਰ ਨਹੀਂ ਹੈ ਸਿੱਧੂ ਮੂਸੇਵਾਲਾ ਦਾ ਫਾਦਰ ਬਲਕੌਰ ਸਿੰਘ, ਜਿਵੇਂ ਉਹ ਕਈ ਵਾਰ ਟ੍ਰੀਟ ਕਰਦਾ ਹੈ, ਹੈਂਡਲ ਕਰਦਾ ਹੈ ਉਹਨਾਂ ਸਿਚੁਏਸ਼ਨ ਨੂੰ, ਉਹ ਇੱਕ ਡਿਫਰੈਂਟ ਕਹਾਣੀ ਹੈ। ਪਰ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਵੀ ਇਹ ਜਿਹੜੀ ਸਿੱਧੂ ਮੂਸੇਵਾਲਾ ਜਾਂ ਦੀਪ ਸਿੱਧੂ ਜਾਂ ਫॉर दैट ਰੀਜ਼ਨ ਭਾਈ ਅੰਮ੍ਰਿਤਪਾਲ ਸਿੰਘ ਕਿਉਂ ਇਹਨਾਂ ਦੇ ਲਈ ਖਤਰੇ ਨੇ? ਆਪਣਿਆਂ ਨੇ ਤਾਂ ਕਦੇ ਜਿਹੜਾ ਉਹ ਡਿਊ ਦਿੱਤਾ ਨਹੀਂ ਹੈ, ਉਹ ਤਾਂ ਅਸੀਂ ਤਾਂ ਹਮੇਸ਼ਾ ਹੀ ਜਿਹੜਾ, ਜਿਵੇਂ ਇੱਕ ਪੋਡਕਾਸਟ ਦੇ ਵਿੱਚ ਇੱਕ ਸੱਜਣ ਕਹਿ ਰਿਹਾ ਸੀ ਕਿ ਭਾਈ ਤੁਹਾਡੀ ਕਮਿਊਨਿਟੀ ਵਾਈਜ਼ ਕੀ ਪਹੁੰਚ ਹੈ, ਕਹਿੰਦਾ ਕਿ ਵੀ ਜਿਹੜੀ ਥਿਓਲੋਜੀ ਹੈ, ਸਪਿਰਿਚੁਅਲਿਟੀ ਹੈ, ਸਿਧਾਂਤ ਹੈ, ਉਹ ਰੂਹਾਨੀਅਤ ਦੇ ਪੱਖੋਂ ਸਿੱਖੀ ਦਾ ਕੋਈ ਮੁਕਾਬਲਾ ਨਹੀਂ ਹੈ। ਪਰ ਬਹੁਤ ਵਾਰ ਅਸੀਂ ਜਦੋਂ ਕਮਿਊਨਿਟੀ ਪੱਖ ਤੋਂ ਦੇਖਦੇ ਹਾਂ ਤੇ ਫਿਰ ਅਸੀਂ ਜਿਹੜਾ ਉਹ ਕਈ ਵਾਰ ਬਹੁਤ ਘਟੀਆ ਪਿੱਚ ਦੇ ਉੱਤੇ ਖੇਡ ਰਹੇ ਹੁੰਦੇ ਹਾਂ। ਸੋ ਮੈਂ ਜਦੋਂ ਇਸ ਖਬਰ ਨੂੰ ਦੇਖਿਆ ਤਾਂ ਮੈਂ ਕਿਹਾ ਵੀ ਵਾਹ,
ਉਹਨੂੰ ਗਿਆ ਵੀ ਜਿਹੜੇ ਨੇ 4 ਸਾਲ ਹੋ ਗਏ ਨੇ, ਨੀਅਰਲੀ 4 years after the assassination of Punjabi singer. His official YouTube channel has grown to approximately 29.8 million subscribers, a figure very close to 29.9 million subscribers on Prime Minister Modi's official channel. ਔਰ ਇਸ ਦਾ ਹੁਣ ਜੇ ਅਸੀਂ ਸਿੱਧੂ ਮੂਸੇਵਾਲਾ ਵੱਲ ਦੇਖੀਏ ਕਿ ਉਹਦੇ ਟਰੈਕਟਰ ਦੇ ਉੱਤੇ ਪਿੰਡੂ ਕੈਨੇਡਾ ਦੀ PRC ਛੱਡ ਕੇ ਚਲਾ ਗਿਆ, ਟਰੈਕਟਰ ਤੇ ਸੰਤ ਪਿੰਡਾਂ ਵਾਲਿਆਂ ਦੀ ਤਸਵੀਰ ਲੱਗੀ ਹੋਈ ਹੈ ਪੰਜਾਬ ਦੀ। ਔਰ ਕੋਈ ਇਹ ਨਹੀਂ ਹੈ ਕਿ ਵੀ ਉਹ ਸਟਰੀਟ ਸਿੰਗਰ ਉੱਠਿਆ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਗ੍ਰੈਜੂਏਟ ਸੀ, ਕੈਨੇਡਾ ਵੀ ਪੜ੍ਹਨ ਆਇਆ, ਸੋਹਣਾ ਸੁਨੱਖਾ ਉੱਚਾ ਲੰਮਾ ਔਰ ਅਣਖ ਔਰ ਗੈਰਤ ਦੇ ਨਾਲ ਜਿਹੜਾ ਇਹ ਠੀਕ ਹੈ ਵੀ ਸ਼ੁਰੂ ਦੇ ਵਿੱਚ ਗਾਇਕੀ 'ਚ ਹਥਿਆਰ ਦੂਜੇ ਤੀਜੇ ਇਹ ਵੀ ਪੰਜਾਬ ਦੀ ਬੇਪਰਵਾਹੀ ਦੇ ਨਾਲ ਜੁੜਿਆ ਹੁੰਦਾ। ਪਰ ਜਦੋਂ ਤੋਂ ਮੂਸੇਵਾਲਾ ਦਾ ਟਰਨ ਉਹਨਾਂ ਦੇ ਜਾਣ ਤੋਂ ਬਾਅਦ SYL ਕਨਾਲ ਦੇ ਮੁੱਦੇ ਤੇ ਬਲਵਿੰਦਰ ਸਿੰਘ ਜਟਾਣਾ ਮੋਸਟ ਸਰਚਡ ਨੇਮ ਸੀ, ਏਜੰਸੀਆਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਭਾਈ ਦੇਖੋ ਕਿਸੇ ਵੀ ਮੂਵਮੈਂਟ ਨੂੰ ਸਿਰਫ ਨਾਅਰੇ ਲਾਉਣ ਵਾਲੇ ਜਿਹੜੇ ਨੇ ਉਹੀ ਕਿਸੇ ਕੰਡੇ ਨੇ, ਉਹ ਤੁਹਾਡੀ ਕੰਟੀਨਿਊਟੀ ਹੁੰਦੀ ਹੈ। ਜਦੋਂ ਤੱਕ ਇੱਕ ਸਿੱਖ ਵੀ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਮੂਵਮੈਂਟ ਅਲਾਈਵ ਹੈ, ਪਰ ਉਹਦੇ 'ਚ ਆਰਟਿਸਟ ਹੁੰਦੇ ਨੇ, ਵੱਡਾ ਰੋਲ ਹੁੰਦਾ ਹੈ। ਅਸੀਂ ਫਾਰਮਰ ਮੂਵਮੈਂਟ ਦੇ ਵਿੱਚ ਦੇਖਿਆ ਅੰਗਰੇਜ਼ਾਂ ਦੇ ਖਿਲਾਫ ਜਿਹੜੇ ਸੀ ਉਹਦੇ 'ਚ ਕਿਸ ਲੈਵਲ ਦੇ ਇੰਟੈਲੈਕਚੁਅਲ ਜਾਂ ਦੂਸਰੇ ਲੋਕ ਸਾਹਮਣੇ ਆਏ, ਉਹਨਾਂ ਦੀ ਆਵਾਜ਼ ਹੁੰਦੀ ਹੈ। ਉਸ ਦੇ ਵਿੱਚ ਇੰਟੈਲੈਕਚੁਅਲਸ ਦਾ ਇੱਕ ਵੱਡਾ ਰੋਲ ਹੁੰਦਾ ਹੈ, ਜਿਹੜੇ ਦਾਰਸ਼ਨਿਕ ਨੇ, ਜਿਹੜੇ ਫਾਊਂਡੇਸ਼ਨਸ ਨੇ। ਸੋ ਕੁੱਲ ਮਿਲਾ ਕੇ ਜਿਹੜੀ ਸੁਸਾਇਟੀ ਦਾ ਜਾਗਰੂਕ ਪਾਰਟ ਹੁੰਦਾ ਹੈ। ਔਰ ਕਿਉਂਕਿ ਹੁਣ ਦੀ ਜਨਰੇਸ਼ਨ ਮੋਰ ਲੈਸ ਅਟੈਂਸ਼ਨ ਸਪੈਨ, ਮਿਊਜ਼ਿਕ ਦੂਜਾ ਤੀਜਾ ਜਿਸ ਲੈਵਲ ਤੇ ਪਪੂਲਰ ਹੋਇਆ ਜਾਂ ਸੋਸ਼ਲ ਮੀਡੀਆ, ਸੋ ਸਿੱਧੂ ਮੂਸੇਵਾਲਾ ਜਿਹੜਾ ਉਹ ਇਕੱਲਾ ਉਸ ਦਾ ਨਹੀਂ, ਉਹਨੇ ਪੰਜਾਬੀ ਜ਼ਬਾਨ ਜਾਂ ਗਾਇਕੀ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਲਿਆ ਕੇ ਉਸਦੀਆਂ ਆਪਣੀਆਂ ਬੀਟਸ ਕ੍ਰੀਏਟ ਕਰਨੀਆਂ, ਆਪਣਾ ਰਿਕਾਰਡਿੰਗ ਸਿਸਟਮ, ਆਪਣਾ ਰਿਲੀਜ਼ਿੰਗ ਸਿਸਟਮ। ਲੇਕਿਨ ਉਸ 'ਚੋਂ ਅਣਖ ਗੈਰਤ ਔਰ ਉਹ ਹਰੀ ਸਿੰਘ ਨਲੂਏ ਨੂੰ ਵੀ ਯਾਦ ਕਰ ਰਿਹਾ ਹੈ, ਉਹ ਪੰਜਾਬ ਦੀ ਗੈਰਤ ਨੂੰ ਵੀ ਯਾਦ ਕਰ ਰਿਹਾ, ਉਹ ਚਟਾਣੇ ਨੂੰ ਵੀ ਯਾਦ ਕਰਵਾ ਰਿਹਾ ਅਤੇ ਉਹ ਹੱਕ ਲੈਣ ਦੀ ਗੱਲ ਵੀ ਕਰ ਰਿਹਾ। ਏਜੰਸੀਆਂ ਨੂੰ ਲੱਗਾ ਕਿ ਭਾਈ ਇਹ ਹੈ, ਇਹ ਤਾਂ ਮੋਟੀਵੇਸ਼ਨ ਹੈ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਘੱਟੋ ਘੱਟ ਕਈ ਵਾਰ ਆਪਣਿਆਂ ਦੇ ਉੱਤੇ ਇੰਨਾ ਅਸੀਂ ਜ਼ੁਲਮ ਨਾ ਕਰੀਏ ਕਿ ਭਾਈ ਉਹਨਾਂ ਦੇ ਹਰ ਵੇਲੇ ਕ੍ਰਿਟਿਕ ਹੀ ਰਹੀਏ, ਕਦੇ ਕਦੇ ਦੁਸ਼ਮਣ ਦੀਆਂ ਅੱਖਾਂ ਦੇ ਪੈਮਾਨੇ ਨਾਲ ਵੀ ਦੇਖ ਲਿਆ ਕਰੀਏ ਕਿ ਕੌਣ ਸਾਡਾ ਹੀਰੋ ਹੈ। ਜੇ ਸਾਨੂੰ ਆਪਣਾ ਸਮਝ ਨਾ ਆਏ ਵੀ ਕੌਣ ਸਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦਾ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਫਰਾਈਡੇ ਦੇ ਦਿਨ ਆਪਾਂ ਲਿਖਤਾਂ ਤੇ ਜਿਹੜੀ ਨਜ਼ਮਾਂ ਨੇ ਆਪਣੇ ਵਿਊਅਰਸ ਦੀਆਂ, ਆਪਣੇ ਸ਼ਾਇਰਾਂ ਦੀਆਂ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਜਿਸ ਤਰ੍ਹਾਂ ਕਿ ਨਜ਼ਮਾਂ ਦੀਆਂ ਕਰਾਂਗੇ। ਸੰਤੋਖ ਸਿੰਘ ਭਾਊ ਜੀ ਹੋਰਾਂ ਦੀ ਜਿਹੜੀ ਨਜ਼ਮ ਹੈ ਪੰਜਾਬੀ ਵਿੱਚ, ਐਂਡ
ਸ਼ੇਰਬਾਜ਼ ਸਿੰਘ ਢਿੱਲੋਂ ਜਰਾਂ ਦੀ ਇੰਗਲਿਸ਼ ਦੇ ਵਿੱਚ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਲਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਨਜ਼ਮਾਂ ਬਾਰੇ? ਹਾਂ ਦੇਖੋ, ਅਸੀਂ ਪਹਿਲਾਂ ਤਾਂ ਸ਼ੁਕਰਗੁਜ਼ਾਰ ਹਾਂ ਭਾਈ ਸੰਤੋਖ ਸਿੰਘ ਹੋਰਾਂ ਦੇ ਵੀ ਔਰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੇ ਵੀ ਅੱਛਾ ਕਿ ਉਹ ਨੇਮ ਨਾਲ ਸਾਡੇ ਹਫਤਾਵਾਰੀ ਇਸ ਸੈਗਮੈਂਟ ਦੇ ਲਈ ਆਪਣੀਆਂ ਨਜ਼ਮਾਂ ਭੇਜਦੇ ਨੇ। ਅਸੀਂ ਇਹ ਵੀ ਦੱਸ ਦਈਏ ਕਿ ਜਿੱਥੇ ਸਾਡੀ YouTube ਦੀ ਮੇਨ ਜਿਹੜੀ ਸਟਰੀਮ ਹੈ ਉਸ ਨੂੰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਲੌਕ ਕੀਤਾ ਹੋਇਆ ਹੈ, ਉੱਥੇ ਦੂਸਰੇ ਸਾਡੇ ਮੇਨ ਚੈਨਲ ਦੇ ਉੱਤੇ ਵੀ ਸਾਨੂੰ ਆਪਣੇ ਐਲਗੋਰਿਜ਼ਮ ਦੇ ਨਾਲ ਉਹਨਾਂ ਨੇ ਕਾਫੀ ਉਹਦੀ ਵਿਜ਼ਿਬਿਲਟੀ ਘਟਾ ਦਿੱਤੀ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਸਾਡੇ ਵਿਊਅਰਸ ਦੀ ਸ਼ਿਕਾਇਤ ਵੀ ਸੀ ਕਿ ਜੀ ਹੁਣ ਤਾਂ ਸਰਚ 'ਚ ਪਾਇਆ ਵੀ ਜਿਹੜਾ ਉਹ ਚੈਨਲ ਮਿਲਦਾ ਨਹੀਂ ਹੈ। ਸੋ ਇੱਕ ਤਾਂ ਅਸੀਂ ਆਲਟਰਨੇਟ ਚੈਨਲ ਨਾਲ ਦੀ ਨਾਲ TV 84 USA ਫਲੋਟ ਕੀਤਾ ਹੈ, ਜਿਹੜਾ ਭਾਰਤ ਵਿੱਚ ਵੀ ਦੇਖਿਆ ਜਾਂਦਾ ਹੈ, ਔਰ ਜਿਹੜੀ ਸਟਰੀਮ ਜਦੋਂ ਤੁਸੀਂ ਦੇਖੋਗੇ ਤਾਂ ਉਹ ਤੁਹਾਡੀ ਸਾਈਡ ਬਾਰ ਤੇ ਵੀ ਆ ਜਾਂਦੀ ਹੈ। ਸੋ ਜਿੱਥੇ ਤੁਸੀਂ ਮੇਨ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਆਲਰੇਡੀ, ਉੱਥੇ TV 84 USA ਨੂੰ ਵੀ ਸਬਸਕ੍ਰਾਈਬ ਕਰੋ ਤਾਂ ਕਿ ਜਿਹੜਾ ਇਹ ਵੱਧ ਤੋਂ ਵੱਧ ਲੋਕਾਂ ਤੱਕ ਜਾਏ। ਔਰ ਦੂਸਰਾ, ਸਾਡੀ ਐਂਡਰੋਇਡ ਔਰ ਦੂਸਰੀ ਜਿਹੜੀ ਐਪਲ ਜਿਹੜੀ ਉਹਦੀ ਐਡ ਹੈ, ਜਿਹੜੀ ਜਿਸ ਨੂੰ ਐਪ ਹੈ, ਉਹ ਅਵੇਲੇਬਲ ਹੈ। ਉਸ ਦੇ ਉੱਤੇ 24 ਆਵਰ ਸਾਡੇ ਜਿਹੜੇ ਸਾਰੇ ਪ੍ਰੋਗਰਾਮ ਨੇ ਉਹਨਾਂ 'ਚ ਸਾਡਾ ਨਿਊਜ਼ ਬੁਲੇਟਿਨ ਵੀ ਹੈ, ਸਰਬਜੀਤ ਸਿੰਘ ਘੁਮਾਣ ਨਾਲ ਗੁਫ਼ਤਗੂ ਵੀ ਹੈ, ਫਤਿਹਗੜ੍ਹ ਸਾਹਿਬ ਤੋਂ ਲਾਈਵ ਕੀਰਤਨ ਔਰ ਕਥਾ ਦਾ ਬ੍ਰੌਡਕਾਸਟ ਵੀ ਹੈ, ਔਰ ਉਸ ਤੋਂ ਇਲਾਵਾ ਵੀ ਕੋਈ ਨਾ ਕੋਈ ਕਾਮੈਂਟਰੀ ਔਰ ਡਿਸਕਸ਼ਨ ਸੱਚੋ ਸੱਚ ਤਾਂ ਹੁੰਦਾ ਹੀ ਹੈ, ਬਾਕੀ ਵੀ ਗੁਫ਼ਤਗੂ ਪ੍ਰੋਗਰਾਮ ਦੇ ਥੱਲੇ ਵੀ ਹੈ। ਸੋ ਵੱਧ ਤੋਂ ਵੱਧ ਜਿਹੜੇ ਨੇ ਆਪਣੇ ਤੁਸੀਂ ਜਿਹੜੇ ਫੋਨਸ ਨੇ ਉਹਨਾਂ ਦੇ ਵਿੱਚ ਐਂਡਰੋਇਡ ਜਾਂ ਆਈਫੋਨ ਉਹਨਾਂ ਦੇ ਵਿੱਚ ਤੁਸੀਂ ਉਹਨੂੰ ਜਿਹੜਾ ਡਾਊਨਲੋਡ ਕਰੋ। ਸੋ ਉਹਦੇ ਨਾਲ ਤੁਸੀਂ ਬਿਨਾਂ ਕੋਈ ਪੇ ਕੀਤਿਆਂ ਘੱਟੋ ਸਾਡੀ ਤੁਸੀਂ ਮਦਦ ਕਰਦੇ ਹੋ, ਕਿਉਂਕਿ ਮਕਸਦ ਸਾਡਾ, ਜੇ ਦੁਸ਼ਮਣ ਸਾਡੀ ਇਸ ਇੰਪੋਰਟੈਂਸ ਨੂੰ ਸਮਝਦਾ ਹੈ, ਉਹ ਇੰਨੀ ਹਾਲਾਈ ਦੇ ਬਾਵਜੂਦ ਕਿ ਸਾਡੇ 2,91,000 ਸਬਸਕ੍ਰਾਈਬਰ ਹੈ, ਲੇਕਿਨ ਜਿਵੇਂ ਉਹਨਾਂ ਨੇ ਸਾਨੂੰ ਈਵਨ ਬਾਹਰ ਵੀ ਥ੍ਰੋਟਲ ਕਰ ਦਿੱਤਾ ਹੈ ਜਾਂ ਕਰਵਾਇਆ ਹੈ YouTube ਦੀ ਮੈਨੇ, ਕਿਉਂਕਿ ਸਾਰੇ ਪਾਸੇ ਬੈਠੇ ਹੋਏ ਨੇ, ਤੇ ਉੱਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਵੀ ਅਸੀਂ ਇਸ ਉਹਨਾਂ ਦੇ ਐਫਰਟ ਨੂੰ ਅਨਡੂ ਕਰੀਏ। ਔਰ ਉਹਦੇ ਲਈ ਕੋਈ ਬਹੁਤ ਜਿਹੜਾ ਰਾਕਟ ਸਾਇੰਸ ਦੀ ਲੋੜ ਨਹੀਂ ਹੈ। ਇਹ 2-3 ਸਿੰਪਲ ਤਰੀਕੇ ਨੇ। ਤੁਸੀਂ TV 84 USA ਨੂੰ ਵੀ ਸਬਸਕ੍ਰਾਈਬ ਕਰੋ, ਐਪ ਨੂੰ ਤੁਸੀਂ ਡਾਊਨਲੋਡ ਕਰੋ, ਔਰ ਮੇਨ ਦੇ ਉੱਤੇ ਵੀ ਜਾ ਕੇ ਜਿਹੜੇ ਈਵਨ ਹੁਣ ਸਾਡੇ ਵਿਊਅਰ ਵੀ ਡਿਵਾਈਡਡ ਨੇ, ਜੇ 200-250 ਇੱਕ ਦੇ ਉੱਤੇ ਮੇਨ ਤੇ ਦੇਖ ਰਿਹਾ ਤੇ 90-100 ਜਿਹੜੇ ਨੇ TV 84 USA ਤੇ ਦੇਖ ਰਹੇ ਨੇ, ਉਹ ਜਿਹੜੇ ਘੱਟੋ ਘੱਟ ਬਾਹਰ ਨੇ ਜੇ ਮੇਨ ਦੇ ਉੱਤੇ ਦੇਖਦੇ ਨੇ ਮੇਨ ਸਟਰੀਮ ਤੇ ਉਹ ਵੀ ਐਲਗੋਰਿਜ਼ਮ ਨੂੰ ਬਦਲਦਾ ਹੈ। ਸੋ ਹੁਣ ਅਸੀਂ ਮੁੜਦੇ ਹਾਂ ਨਜ਼ਮਾਂ ਵੱਲ। ਭਾਈ ਸੰਤੋਖ ਸਿੰਘ, ਜਿਨ੍ਹਾਂ ਨੂੰ ਭਾਊ ਜੀ ਕਰਕੇ ਸਾਰੇ ਬੁਲਾਉਂਦੇ ਨੇ, ਟੋਰਾਂਟੋ ਬੇਸਡ ਨੇ, ਆਪਣਾ ਕਾਰੋਬਾਰ ਵੀ ਕਰਦੇ ਨੇ, ਔਰ ਉਹਨਾਂ ਦਾ ਹੀ ਇਹ ਕਹਿਣਾ ਸੀ ਕਿ ਦੀਪ ਸਿੱਧੂ ਨੇ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਕਵਿਤਾ ਦਾ ਫਨ ਤਾਂ ਪਿਆ ਹੁੰਦਾ ਹੈ, ਉਹ ਉੱਭਰ ਕੇ ਬਾਹਰ ਆਉਂਦਾ, ਆਪਣਾ ਫਨ ਖਿਲਾਰਦਾ, ਉਹ ਉਸ ਤੋਂ ਬਾਅਦ ਹੀ ਆਇਆ। ਔਰ ਉਹਨਾਂ ਦੀ ਉਹ ਇਤਿਹਾਸ ਨੂੰ ਸਮਝਦੇ ਨੇ, ਉਹਨਾਂ ਦੇ ਅੰਦਰ ਦਰਦ ਹੈ ਔਰ ਗੁਰੂ ਪਿਆਰ 'ਚ ਓਤ ਪ੍ਰੋਤ ਨੇ। ਸੋ ਉਹਨਾਂ ਦੀ ਨਜ਼ਮ ਹੈ ਅਣਖੀ ਲੋਕ। ਅਣਖੀ ਮਰਦ ਘੋੜੇ ਵੇਖ ਮੁਸੀਬਤਾਂ ਨੂੰ, ਡਰ ਕੇ ਕਦੇ ਮੈਦਾਨੋਂ ਭੱਜਦੇ ਨਹੀਂ, ਬੱਦਲ ਆਉਣ ਭਾਵੇਂ ਘਟਾ ਬਣ ਕੇ, ਜੋ ਗੱਜਦੇ ਕਦੇ ਵਰਦੇ ਨਹੀਂ, ਪਰ ਚੂੜੀਆਂ ਦੁੱਧ ਪਿਲਾ ਵੇਖੇ, ਡੰਗ ਮਾਰਨੋਂ ਸੱਪ ਟਲਦੇ ਨਹੀਂ, ਜੰਗ ਲੜਨਾ ਕੰਮ ਯੋਧਿਆਂ ਦਾ, ਨਚਾਰ ਕਦੇ ਮੈਦਾਨੋਂ ਗੱਜਦੇ ਨਹੀਂ। ਹੁਣ ਇਹ ਯੋਧਿਆਂ ਨੂੰ ਨਚਾਰ ਬਣਾਇਆ ਹੋਇਆ। ਕਈ ਵਾਰੀ ਬੜਾ ਦੁੱਖ ਹੁੰਦਾ ਹੈ, ਦਿੱਲੀ ਕਮੇਟੀ ਦੇ ਪ੍ਰਧਾਨਾਂ ਤੋਂ ਲੈ ਕੇ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਸੋਸ਼ਲ ਮੀਡੀਆ ਦੇ ਐ ਕਰਕੇ ਸ਼ਰਮ ਕਰੋ ਕੁਛ ਨਾ ਕੁਛ। ਤੁਸੀਂ ਆਮ ਵੀ, ਮੈਨੂੰ ਤਾਂ ਬਹੁਤ ਵਾਰੀ ਇਸੇ ਲਈ ਮੇਰੇ ਲਈ ਕਦੇ ਵੀ ਇਹਨੂੰ ਸਟੈਂਡ ਕਰਨਾ ਔਖਾ ਹੁੰਦਾ ਵੀ ਇਹ ਤੁਸੀਂ ਯੋਧਿਆਂ ਦੀ ਕੌਮ, ਬਹਾਦਰਾਂ ਦੀ ਕੌਮ, ਤੁਸੀਂ ਨਚਾਰਾਂ ਦੀ ਕੌਮ ਬਣ ਗਏ। ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਬਈ ਜੰਗ ਲੜਨਾ ਕੰਮ ਯੋਧਿਆਂ ਦਾ, ਨਚਾਰ ਕਦੇ ਮੈਦਾਨੇ ਗੱਜਦੇ ਨਹੀਂ। ਨਚਾਰ ਜਾ ਕੇ ਨਚਾਰਾਂ ਨੇ ਲੜਨੇ।
ਅਣਖੀ ਮਰਦ ਘੋੜੇ ਵੇਖ ਮੁਸੀਬਤਾਂ ਨੂੰ ਡਰ ਕੇ ਕਦੇ ਮੈਦਾਨੋਂ ਭੱਜਦੇ ਨਹੀਂ। ਵਿਰਲੇ ਜੰਮਦੀਆਂ ਸੂਰਬੀਰ ਮਾਵਾਂ ਜਿਉਂਦੇ ਵੈਰੀ ਨੂੰ ਕਦੇ ਛੱਡਦੇ ਨਹੀਂ। ਜਿਹੜੇ ਤਲਵੇ ਚੱਟਦੇ ਬਿਪਰਾਂ ਦੇ ਕਦੇ ਸਾਹਮਣੇ ਹਿੱਕ 'ਚ ਵੱਜਦੇ ਨਹੀਂ। ਬਿਪਰ ਬ੍ਰਾਹਮਣਵਾਦੀ ਹਿੰਦੂ ਤਵੀ। ਅਣਖੀ ਮਰਦ ਘੋੜੇ ਵੇਖ ਮੁਸੀਬਤਾਂ ਨੂੰ ਡਰ ਕੇ ਕਦੇ ਮੈਦਾਨੋਂ ਭੱਜਦੇ ਨਹੀਂ। ਕਈ ਪ੍ਰਧਾਨ ਸਰਕਾਰੀ ਦਲਾਲ ਬਣ ਕੇ ਚੱਪਲਾਂ ਦਿੱਲੀ ਦੀਆਂ ਚਟਣੋਂ ਹਟਦੇ ਨਹੀਂ। ਨਾਲ ਕੌਮ ਦੇ ਕਰਨ ਗੱਦਾਰੀਆਂ ਉਹ ਰਾਜ ਖਾਲਸੇ ਨਾਲ ਡਟਦੇ ਨਹੀਂ। ਅਣਖੀ ਮਰਦ ਘੋੜੇ ਵੇਖ ਮੁਸੀਬਤਾਂ ਨੂੰ ਡਰ ਕੇ ਕਦੇ ਮੈਦਾਨੋਂ ਭੱਜਦੇ ਨਹੀਂ। ਅਖੀਰਲਾ ਸੈਂਟੈਂਸ ਹੈ, ਸਾਧ ਡੇਰਿਆਂ ਦੇ ਲੁੱਟਦੇ ਕੌਮ ਤਾਈਂ ਹਰਾਮ ਖਾ ਕੇ ਕਦੇ ਰੱਜਦੇ ਨਹੀਂ। ਸ਼ਕਲ ਮੂਮਨਾਂ ਦੀ ਕੰਮ ਕਾਫਰਾਂ ਦੇ ਭਾਊ ਵਰਗਿਆਂ ਨੂੰ ਕਦੇ ਜੱਚਦੇ ਨਹੀਂ। ਅਣਖੀ ਮਰਦ ਘੋੜੇ ਵੇਖ ਮੁਸੀਬਤਾਂ ਨੂੰ ਡਰ ਕੇ ਕਦੇ ਮੈਦਾਨੋਂ ਭੱਜਦੇ ਨਹੀਂ। ਬਹੁਤ ਖੂਬ। ਔਰ ਹੁਣ ਅਸੀਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਵੀ ਸ਼ੈਲ ਰਾਈਜ਼ ਓ ਯੂਥ ਆਫ ਮਾਈ ਲੈਂਡ, ਇਹ ਵੰਗਾਰ ਵੀ ਹੈ, ਹੋਪ ਵੀ ਹੈ ਤੇ ਮੋਟੀਵੇਸ਼ਨ ਵੀ ਹੈ ਕਿ ਭਾਈ ਮੇਰੀ ਧਰਤੀ ਦੇ ਜਾਇਓ ਖਲੋ। ਅਸੀਂ ਖਲੋਵਾਂਗੇ, ਅਸੀਂ ਗੁਲਾਮੀ ਦੇ ਸੰਗਲ ਕੱਟਾਂਗੇ, ਅਸੀਂ ਉਸ ਧਰਤੀ ਨੂੰ ਆਪਣੇ ਹੋਮਲੈਂਡ ਨੂੰ ਆਜ਼ਾਦ ਕਰਵਾਵਾਂਗੇ। ਯੂ ਟਰਾਈ ਟੂ ਸਨਬ ਮਾਈ ਨੇਮ ਐਂਡ ਫਲੇਮ, ਟੂ ਚੇਨ ਮਾਈ ਰੂਟਸ ਇਨ ਸਾਇਲੈਂਟ ਸ਼ੇਮ। You looted gold from field and grain and fed your hunger on my pain. You pushed my home to dust and night to dim my children's growing light. You thought my spirit soon would bend and history here itself would end. ਇਹ ਦੁਸ਼ਮਣ ਨੂੰ ਉਹਦੀਆਂ ਕਰਤੂਤਾਂ ਕਿ ਮੇਰੇ ਨਾਂ, ਮੇਰੀ ਸ਼ੌਹਰਤ, ਮੇਰੇ ਵਿਚਲਿਆ ਅਣਖ ਗੈਰਤ ਦਾ ਚਾਨਣ ਲੋ, ਉਹਨੂੰ ਸਨਬ, ਉਹਨੂੰ ਬੁਝਾਉਣ ਦਾ, ਉਹਨੂੰ ਖਤਮ ਕਰਨ ਦਾ ਤੂੰ ਯਤਨ ਕੀਤਾ, ਕਰ ਰਹੇ। ਤੂੰ ਮੇਰੀਆਂ ਜਿਹੜੀਆਂ ਨੇ ਜੜ੍ਹਾਂ ਦੇ ਵਿੱਚ ਜਿਹੜਾ ਹੈ ਉਹ ਗੁਲਾਮੀ ਦੇ ਸੰਗਲ ਜਿਹੜੇ ਨੇ ਉਹ ਸੁੱਟੇ ਹੋਏ ਨੇ। ਤੂੰ ਫੀਲਡ ਔਰ ਗ੍ਰੇਨ, ਜਦੋਂ ਹੁਣ ਕਣਕ ਅਸੀਂ ਕਹਿੰਦੇ ਹਾਂ ਗੋਲਡ ਰੰਗੀ ਹੈ, ਇਨਫੈਕਟ ਉਹਨੂੰ ਕਣਕ ਹੀ ਇਸ ਲਈ ਕਹਿੰਦੇ ਨੇ, ਸੰਸਕ੍ਰਿਤ ਦਾ ਲਫ਼ਜ਼ ਹੈ ਕਣਕ ਜਿਹੜਾ ਗੋਲਡ ਲਈ ਇਸਤੇਮਾਲ ਹੁੰਦਾ। ਸੰਸਕ੍ਰਿਤ ਦੇ ਵਿੱਚ ਗੋਲਡ ਨੂੰ ਕਣਕ ਕਹਿੰਦੇ ਨੇ। ਔਰ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਕਿ ਮੋਹੀ ਤੋਹੀ ਮੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਕਿ ਜਿਵੇਂ ਸੋਨਾ ਤੇ ਸੋਨੇ ਦਾ ਗਹਿਣਾ ਕਣਕ, ਸੋਨੇ ਦਾ ਕਟਕ, ਜਲ ਤਰੰਗ ਪਾਣੀ ਦੀ ਵੇਵ ਔਰ ਪਾਣੀ ਜਿਹੜਾ ਉਹਦੇ 'ਚ ਫਰਕ ਹੈ, ਉਹਦੇ 'ਚ ਕੋਈ ਫਰਕ ਨਹੀਂ। ਸੋਨਾ ਤੇ ਸੋਨੇ ਦਾ ਗਹਿਣਾ ਉਹ ਵੀ ਸੋਨਾ ਹੀ ਹੈ, ਉਹ ਗਹਿਣੇ 'ਚ ਹੈ। ਮੋਹੀ ਤੋਹੀ ਮੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਸੋ ਉਹਨਾਂ ਨੇ ਗੋਲਡ ਨੂੰ ਕਿ ਭਾਈ ਸੋਨ ਰੰਗੀ ਕਣਕ। ਯੂ ਟਰਾਈ ਟੂ ਸਨਬ ਮਾਈ ਨੇਮ ਐਂਡ ਫਲੇਮ, ਯੂ ਚੇਨ ਮਾਈ ਰੂਟਸ ਇਨ ਸਾਇਲੈਂਟ ਸ਼ੇਮ। ਯੂ ਲੂਟਿਡ ਗੋਲਡ ਫਰੋਮ ਫੀਲਡ ਐਂਡ ਗ੍ਰੇਨ, ਸਾਡਾ ਸੋਨਾ ਲੁੱਟਿਆ ਖੇਤਾਂ 'ਚੋਂ। ਐਂਡ ਫੈਡ ਯੋਰ ਹੰਗਰ ਔਨ ਮਾਈ ਪੇਨ, ਅਸੀਂ ਦੁੱਖ ਝੱਲੇ, ਕਸ਼ਟ ਸਹਾਰੇ, ਔਰ ਤੂੰ ਜਿਹੜਾ ਆਪਣੀ ਭੁੱਖ ਮਿਟਾਈ। ਤੂੰ, ਤੇਰੇ ਢਿੱਡ ਸਾਡੇ ਉਸ ਮੁਸੀਬਤ 'ਚੋਂ ਗੁਜ਼ਰਨ ਦੇ ਉਸ ਦਰਦ ਦੇ ਨਾਲ ਹੀ ਭਰਿਆ ਹੋਇਆ। ਤੂੰ ਮੇਰੇ ਘਰ ਨੂੰ ਡਸਟ ਐਂਡ ਉਹਨੂੰ ਧੂੜ ਬਣਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਬੱਚਿਆਂ ਦੇ ਭਵਿੱਖ ਨੂੰ ਜਿਹੜਾ ਉਹ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ। ਤੂੰ ਇਹ ਸੋਚਿਆ ਕਿ ਵੀ ਅਲਟੀਮੇਟਲੀ ਅਸੀਂ ਸਿੱਖ ਕੌਮ ਗੋਡੇ ਟੇਕ ਦਿਆਂਗੇ, ਅਸੀਂ ਬੈਂਡ ਹੋ ਜਾਵਾਂਗੇ, ਤੁਹਾਡੇ ਅੱਗੇ ਝੁਕ ਜਾਵਾਂਗੇ। ਔਰ ਇੱਥੇ ਹੀ ਸਾਡਾ ਜਿਹੜਾ ਸੁਨਹਿਰੀ ਇਤਿਹਾਸ ਦੀ ਕੰਟੀਨਿਊਟੀ ਹੈ ਉਹ ਮੁੱਕ ਜਾਏਗੀ, ਉਹਨੂੰ ਫੁੱਲ ਸਟਾਪ ਲੱਗ ਜਾਏਗਾ। ਬਟ ਹੀਅਰ ਮੀ ਨਾਓ, ਦਿਸ ਇਜ਼ ਮਾਈ ਕਾਲ, ਏ ਵਾਰਨਿੰਗ echoing through the wall, oppression build its fragile throne, yet trembles when the truth is known. ਪਰ ਹੁਣ ਮੈਨੂੰ ਚੰਗੀ ਤਰ੍ਹਾਂ ਸੁਣ ਇਸ ਆਵਾਜ਼ ਨੂੰ, ਇਸ ਅਜ਼ਾਨ ਨੂੰ, ਇਸ ਸੱਦ ਨੂੰ ਜਿਹੜੀ ਕਿ ਚਾਰ ਚੁਫੇਰੇ ਫਜ਼ਾ ਦੇ ਵਿੱਚ ਗੂੰਜ ਰਹੀ ਹੈ। ਆਪਰੇਸ਼ਨ ਬਿਲਡ ਇਟਸ ਫ੍ਰੈਜਲ ਥਰੋਨ, ਕਿ ਜ਼ੁਲਮ ਦੇ ਨਾਲ ਜਿਹੜਾ ਤੁਸੀਂ ਆਪਣਾ ਤਖਤੋ
ਤਾਜ ਸਾਂਭਿਆ ਹੋਇਆ ਬੜਾ ਫਰੈਜਲ ਹੈ, ਬੜੀ ਪੇਤਲੀ ਗਰਾਊਂਡ ਤੇ ਖੜਾ ਹੈ, ਕਿਉਂਕਿ ਯੈਟ ਟ੍ਰੈਂਬਲਸ ਵੈਨ ਦਾ ਟਰੂਥ ਇਜ਼ ਨੋਨ। ਅਲਟੀਮੇਟਲੀ ਭਾਰ ਤਾਕਤ ਸੱਚ ਦੀ ਹੈ, ਔਰ ਸੱਚ ਦੇ ਸਾਹਮਣੇ ਜਦੋਂ ਸੱਚੇ ਲੋਕ ਖਲੋ ਜਾਂਦੇ ਨੇ ਤੇ ਜਿਵੇਂ ਉਹ ਫੈਜ਼ ਅਹਿਮਦ ਫੈਜ਼ ਨੇ ਕਿਹਾ ਸੀ ਕਿ ਭਾਈ ਫਿਰ ਤਖਤ ਗਿਰਾਏ ਜਾएंगे, फिर ताज उछाले जाएंगे, फिर तख्त गिराए जाएंगे, हम देखेंगे। ਇਹ ਹੋਪ ਹੀ ਹੁੰਦੀ ਹੈ ਕਿ ਬਈ ਸੱਚ ਨੇ ਅਲਟੀਮੇਟਲੀ ਜਿੱਤਣਾ ਹੁੰਦਾ ਹੈ, ਔਰ ਝੂਠ ਔਰ ਆਪਰੈਸ਼ਨ ਦੇ ਨਾਲ ਜਿਹੜੇ ਤਖਤਾਂ ਤੇ ਬੈਠੇ ਨੇ ਉਹ ਤਾਜ ਵੀ ਉਛਾਲੇ ਜਾਂਦੇ ਨੇ, ਫਿਰ ਤਾਜ ਉਛਾਲੇ ਜਾएंगे, ਫਿਰ ਤਖਤ ਗਿਰਾਏ। ਉਹ ਵਕਤ ਆਏਗਾ ਜਦੋਂ ਤਖਤ ਵੀ ਡਿੱਗਣਗੇ, ਤਾਜ ਵੀ ਉਛਲਣਗੇ। ਔਰ ਇਹੀ ਹੈ ਕਿ ਵੀ yet trembles oppression builds its fragile throne, yet trembles when the truth is known, for I am blessed by heaven's hand, my sons and daughters firmly stand, their guru walks where courage trod, their shield is faith, their guide is God, for I am blessed by, ਮੇਰੇ ਤੇ ਰੱਬੀ ਹੱਥ ਹੈ, ਨੂਰਾਨੀ ਹੱਥ ਹੈ, ਰੱਬ ਦੀ ਮਿਹਰ ਦਾ ਹੱਥ ਹੈ ਸਿੱਖ ਕੌਮ ਤੇ, ਕਿਉਂਕਿ ਸਾਡੇ ਗੁਰੂਆਂ ਨੇ ਹੌਸਲੇ ਦੇ ਨਾਲ ਉਸ ਰਸਤੇ ਨੂੰ ਜਿਹੜਾ ਹੈ ਉਹ ਉਸ ਚੋਂ ਗੁਜ਼ਰੇ ਹੋਏ ਨੇ, ਉਹਨੂੰ ਟ੍ਰੈਡ ਕੀਤਾ ਹੋਇਆ ਹੈ, ਔਰ ਉਹੀ ਹੱਥ ਸਾਡੇ ਸਿਰ ਤੇ ਹੈ, ਕਿਉਂਕਿ ਜਿਹੜਾ ਫੇਥ ਹੈ ਉਹ ਸਾਡੀ ਢਾਲ ਹੈ। ਅਸੀਂ ਇਮਾਨ ਵਾਲੇ ਲੋਕ ਹੈ, ਔਰ ਰੱਬ ਸਾਡਾ ਰਾਹ ਦਸੇਰਾ ਹੈ, ਰੱਬ ਸਾਨੂੰ ਉਸ ਰਸਤੇ ਤੇ ਲੈ ਕੇ ਜਾਂਦਾ ਹੈ। ਯੂ ਮੇ ਡਿਲੇ ਦੇਅਰ ਸਟੈਪਸ ਅ ਵਾਈਲ, disturb their path with gunning guile, but storms that strikes the mountain side only make its granite pride. You may delay their steps while, ਤੇਰੇ ਕੋਸ਼ਿਸ਼ਾਂ ਜ਼ੁਲਮ ਦੇ ਨਾਲ, ਰੁਕਾਵਟਾਂ ਦੇ ਨਾਲ ਸਾਡੇ ਆਜ਼ਾਦੀ ਦੇ ਰਾਹ ਨੂੰ ਜਾਂ ਉਸ ਪੀਰੀਅਡ ਨੂੰ ਤੂੰ ਘਟਾ ਸਕਦਾ ਹੈ, ਡਿਲੇ ਕਰ ਸਕਦਾ ਹੈ। ਤੂੰ ਆਪਣੀ ਕਨਿੰਗ ਸ਼ੈਤਾਨ ਲੂਮੜ ਚਾਲਾਂ ਦੇ ਨਾਲ ਉਸ ਨੂੰ ਡਿਲੇ ਕਰ ਸਕਦਾ ਹੈ, ਪਰ ਜਿਹੜੇ ਤੂਫਾਨ ਆ ਕੇ ਮਾਊਂਟੇਨ ਦੇ ਨਾਲ ਟਕਰਾਉਂਦੇ ਨੇ ਉਹ ਉਸ ਦੇ ਗ੍ਰੇਨਾਈਟ ਨੂੰ ਜਿਹੜਾ ਹੈ ਉਹ ਹੋਰ ਉਜਵਲ ਕਰਦੇ ਨੇ, ਕਿਉਂਕਿ ਪਹਾੜਾਂ ਦੇ ਨਾਲ ਟਕਰਾਉਣ ਵਾਲੇ ਜਿਹੜੇ ਤੂਫਾਨ ਨੇ ਉਹਨਾਂ 'ਚੋਂ ਵੀ ਅਲਟੀਮੇਟਲੀ ਉਹਨਾਂ 'ਚੋਂ ਤਾਕਤ ਨਿਕਲਦੀ ਹੈ, ਉਹ ਕਮਜ਼ੋਰ ਨਹੀਂ ਹੁੰਦੀਆਂ ਕੌਮਾਂ। ਯੂ ਕੈਨ ਨਾਟ ਐਂਡ ਵਟ ਗੋਡ ਹੈਜ਼ ਗਰੋਨ, ਨੋਰ ਰੀਪ ਦਾ ਸੀਡਸ ਯੂ ਹੈਵ ਨਾਟ ਸੋਨ, A nation forged in fire and scar becomes the brightest rising star. ਕਿ ਤੂੰ ਜੋ ਰੱਬ ਨੇ ਪੈਦਾ ਕੀਤਾ ਹੈ ਉਸ ਨੂੰ ਡਿਸਟਰੋਏ ਨਹੀਂ ਕਰ ਸਕਦਾ, ਔਰ ਸੱਚ ਹੱਕ ਇਨਸਾਫ ਇਹ ਰੱਬ ਦਾ ਨਾਂ ਹੀ ਨੇ। ਰੱਬ ਹੀ ਸੱਚ ਹੈ, ਰੱਬ ਹੀ ਹੱਕ ਹੈ, ਰੱਬ ਹੀ ਇਨਸਾਫ ਹੈ। ਉਹੀ ਜਿਹੜਾ ਹੈ ਉਹ ਮੁਨਸਫ ਹੈ, ਸੱਚਾ ਮੁਨਸਫ ਹੈ, ਉਹੀ ਅਦਲ ਹੈ। You cannot end what God has grown, nor reap the seed you have not sown. ਜਿਹੜਾ ਬੀਜ ਤੂੰ ਬੀਜਿਆ ਨਹੀਂ ਹੈ, ਤੂੰ ਬੇਈਮਾਨ ਬਿਪਰ, ਤੂੰ ਕਿਹੜਾ ਫਲ ਜਿਹੜਾ ਨੇਕੀ ਦਾ ਲਏਗਾ ਕਦੇ ਵੀ। ਜਿਹੜਾ ਨੇਸ਼ਨ, ਜਿਹੜੀ ਕੌਮ ਉਸ ਅੱਗ ਚੋਂ ਗੁਜ਼ਰੀ ਹੋਈ ਹੈ, ਵੈਲੀ ਆਫ ਡੈਥ ਚੋਂ ਗੁਜ਼ਰੀ ਹੋਈ ਹੈ, ਜਿਹਦੇ ਸਕਾਰ ਉਹਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਸੀਂ ਕਈ ਪਤਨਾਂ ਦੇ ਤਾਰੂ ਹੈ, ਬਿਕਮਸ ਦਾ ਬ੍ਰਾਈਟੈਸਟ ਰਾਈਜ਼ਿੰਗ ਸਟਾਰ। ਅਲਟੀਮੇਟਲੀ ਉਹੀ ਅਸਮਾਨ ਦੇ ਉੱਤੇ ਚਮਕਦੇ ਸਿਤਾਰੇ ਬਣਦੇ ਨੇ। ਸੋ ਚੂਜ਼ ਯੋਰ ਪਾਥ, ਰਿਡੀਮ ਔਰ ਫਾਲ, the hour of justice comes for all, vacate the soil you stained with fear, or face the dawn that now is near. ਸੋ ਆਪਣਾ ਰਾਹ ਚੁਣ ਲੈ, ਹੁਣ ਤੂੰ ਕਿਹੜੇ ਪਾਸੇ ਜਾਣਾ ਹੈ। ਹੁਣ ਉਹ ਸਮਾਂ ਆ ਰਿਹਾ ਆਵਰ ਆਫ ਜਸਟਿਸ, ਬਿਲਕੁਲ ਉਹ ਸਾਡੇ ਸਭ ਦੇ ਲਈ ਹੈ। ਇਸ ਸਾਡੀ ਧਰਤੀ ਨੂੰ ਛੱਡ ਜਾ, ਵਿਕੇਟ ਦਾ ਸੋਇਲ ਜਿਸ ਤੂੰ ਇੱਕ ਡਰ ਦਾ ਖੌਫ ਦਾ ਮਾਹੌਲ ਬਣਾ ਕੇ ਰੱਖਿਆ ਹੋਇਆ, ਨਹੀਂ ਤਾਂ ਤੇਰੇ ਨਾਲ ਹਿਸਾਬ ਕਿਤਾਬ ਦੀ ਸਵੇਰ ਹੁਣ ਚੜ੍ਹਨ ਵਾਲੀ ਹੈ। ਇਹ ਹਨੇਰਾ ਗੁਲਾਮੀ ਦਾ ਮੁੱਕਣ ਵਾਲਾ ਹੈ। ਐਂਡ ਯੂ, ਹੁਣ ਉਹਨਾਂ ਨੇ ਪਹਿਲਾਂ ਇਹ ਦੁਸ਼ਮਣ ਨੂੰ ਵੰਗਾਰਿਆ, ਹੁਣ ਆਪਣਿਆਂ ਵੱਲ ਮੁੜੇ ਨੇ। ਐਂਡ ਯੂ ਮਾਈ ਯੂਥ ਅਵੇਕ ਅਰਾਈਜ਼, see through deception's sweet disguise, some wounds may wear in loving face, yet poison flows in their embrace. कि नौजवानों जागो, ये धोखेबाज दे जिहड़ा मखौटा पाया होया है मिठा प्यारा, इस तो खबरदार। जिहड़े जख्म जिहड़े लविंग फेस नज़र आते हैं उन्हां चों
ਬੜੇ ਖਤਰਨਾਕ ਜ਼ਖਮ ਵੀ, ਕਿਉਂਕਿ ਇਹਨਾਂ ਦੀ ਗਲਵਕੜੀ ਦੇ ਵਿੱਚੋਂ ਵੀ ਜਿਹੜਾ ਹੈ ਉਹ ਜ਼ਹਿਰ ਨਿਕਲਦਾ ਹੈ। ਔਰ ਇਹ ਬਿਲਕੁਲ ਠੀਕ ਹੈ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਕੌਮ ਨੇ ਜੋ ਕੁਝ ਦੇਖਿਆ ਹੈ ਇਸ ਵਿਪਰ ਦੇ ਰਾਜ ਦੇ ਵਿੱਚ, ਇਹ ਉਹੀ ਹੈ। ਔਰ ਬੇਸ਼ੱਕ ਇਹਨਾਂ ਨੂੰ ਇਸ ਰਾਜ ਤੱਕ ਬਹਾਉਣ ਵਾਲੇ ਵੀ ਇਹੀ ਕੌਮ ਹੈ, ਲੇਕਿਨ ਇਨ ਦਾ ਐਂਡ ਆਫ ਦਾ ਡੇ ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟੇ। ਇਹਨਾਂ ਦੀ ਔਕਾਤ ਹੀ ਇਹ ਹੈ। ਬਿਲਕੁਲ। Cut off the rot, however near, let courage conquer doubt and fear, stand firm as rivers carve the stone, claim every inch that is your own. Cut off the rot, ਇਸ ਗੰਦਗੀ ਨੂੰ ਕੱਟ ਕੇ ਪਾਸੇ ਸੁੱਟੋ, ਇਸ ਗੁਲਾਮੀ ਦੀ, ਬਾਹਮਣਾ ਦੀ। however near, let courage conquer doubt and fear, ਹੌਸਲੇ ਦੇ ਨਾਲ ਖਲੋਵੋ, ਸ਼ੱਕ ਔਰ ਡਰ ਇਸ ਨੂੰ ਵਗਾ ਕੇ ਪਰਾਂ ਮਾਰੋ। ਜਿਵੇਂ ਜਿਹੜੇ ਪੱਥਰ ਨੇ ਉਹ ਦਰਿਆ ਘੜਦੇ, ਹੁਣ ਬਹੁਤ ਵਾਰੀ ਤੁਸੀਂ ਦੇਖੋਗੇ ਕਦੇ ਛੋਟੇ ਦਰਿਆਵਾਂ ਜਾਂ ਨਾਲਿਆਂ ਦੇ ਕੰਢੇ ਪੱਥਰ ਕਿੰਨੇ ਸੋਹਣੇ ਹੁੰਦੇ ਨੇ, ਗੋਲ ਤਰਾਸ਼ੇ ਹੋਏ, ਲੱਗਦਾ ਜਿਵੇਂ ਕਿਸੇ ਨੇ ਬੁੱਤ ਘਾੜੇ ਨੇ ਘੜੇ ਹੋਣ, ਪਰ ਉਹਦੇ 'ਚ ਹੁੰਦੇ ਨੇ। ਉਹ ਜਦੋਂ ਪਾਣੀ ਦੇ ਵਿੱਚ ਵੀ ਇਧਰੋਂ ਜਾਂਦੇ ਨੇ ਉਧਰੋਂ ਜਾਂਦੇ ਨੇ, ਉਹ ਮਾਰ ਸਹਿੰਦੇ ਨੇ, ਉਹਨਾਂ 'ਚ ਇੱਕ ਆਪਣੀ ਖੂਬਸੂਰਤੀ ਨਿਕਲਦੀ ਹੈ। ਔਰ ਉਸ ਖੂਬਸੂਰਤੀ ਨੂੰ ਪਛਾਣਨ ਵਾਲੇ ਵੀ, ਹੁਣ ਜਿਹੜਾ ਰੌਕ ਗਾਰਡਨ ਚੰਡੀਗੜ੍ਹ ਨੇਕ ਚੰਦ ਨੇਗੀ, ਉਹਨੇ ਜਿਹੜੀਆਂ ਫਜ਼ੂਲ ਜਿਹੀਆਂ ਚੀਜ਼ਾਂ ਸੀ ਉਹਨਾਂ ਨੂੰ ਕਿਵੇਂ ਬਣਾ ਕੇ ਉਹ ਇਵੇਂ ਖੜਾ ਹੁੰਦਾ। ਤੁਸੀਂ ਜਦੋਂ ਰੌਕ ਗਾਰਡਨ ਜਾਂਦੇ ਹੋ ਕਿ ਵੀ ਆਪਸ 'ਚੋਂ ਗੱਲਾਂ ਕਰ ਰਹੇ ਹਨ, ਔਰ ਉਹ ਦਰਿਆਵਾਂ ਦੇ ਪੱਥਰ ਢੋ ਕੇ ਲਿਆ ਕੇ ਉਹਨੇ, ਔਰ ਇਹੀ ਇਹ ਮੈਸੇਜ ਹੈ ਇਸ ਦਾ ਕਿ ਭਾਈ ਜਿਹੜਾ ਸਟੈਂਡ ਫਰਮ ਐਜ਼ ਰਿਵਰਸ ਕਾਰਵ ਦਾ ਸਟੋਨ, ਇਹ ਦਰਿਆ ਮੁਸੀਬਤਾਂ ਨੇ ਉਹਨਾਂ ਨੂੰ ਕੱਢ ਦੇਣਾ ਹੁੰਦਾ। ਕਲੇਮ ਐਵਰੀ ਇੰਚ ਦੈਟ ਇਜ਼ ਯੋਰ ਓਨ, ਇੱਕ ਇੱਕ ਇੰਚ ਅਸੀਂ ਲੈਣਾ ਹੈ ਜਿਹੜੀ ਸਾਡੀ ਧਰਤੀ ਹੈ। ਰਾਈਜ਼ ਹਾਇਰ ਦੈਨ ਰਿਵੈਂਜ ਔਰ ਹੇਟ, ਬਿਲਡ ਫਿਊਚਰਸ ਸਟਰੋਂਗ ਐਂਡ ਟਰੂਲੀ ਗ੍ਰੇਟ, ਬੀ ਟਾਰਚ ਐਂਡ ਟੈਂਪਲ, ਪਲੋ ਐਂਡ ਪੈਨ, ਬੀ ਹੋਪ ਫॉर ਆਲ ਯੋਰ ਫੈਲੋ ਮੈਨ। ਉੱਚੇ ਉੱਠੋ, ਬਦਲਾ ਔਰ ਨਫ਼ਰਤ ਦੇ ਨਾਲ ਨਹੀਂ ਐਕਟ ਕਰਨਾ, ਆਪਣੇ ਆਪ ਨੂੰ ਸਟਰੋਂਗ ਟਰੂਲੀ ਗ੍ਰੇਟ ਬਣਾ ਕੇ ਤੁਸੀਂ ਜਿਹੜੀ ਹੈ ਉਹ ਰੋਸ਼ਨੀ ਹੋ, ਔਰ ਤੁਸੀਂ ਜਿਹੜਾ ਉਸ ਪਵਿੱਤਰ ਥਾਂ ਦੀ ਰੋਸ਼ਨੀ ਹੋ। ਤੁਹਾਡੀ ਤਾਕਤ ਹਲ ਦੇ ਵਿੱਚ, ਪੈਨ ਦੇ ਵਿੱਚ, ਔਰ ਸਾਰੇ ਪਾਸੇ ਜਿਹੜੇ ਤੁਹਾਡੇ ਨੇ ਫੈਲੋ ਮੈਨ, ਬੀ ਹੋਪ ਫॉर ਆਲ, ਹਰ ਕੋਈ ਇਸ ਦਾ ਹਿੱਸਾ ਹੋਏ। ਲੈਟ ਵਿਜ਼ਡਮ ਬੀ ਯੋਰ ਸ਼ਾਈਨਿੰਗ ਸੌਰਡ, let unity be your strong accord, be symbols of prosperity for earth, for truth, for liberty. Wisdom be your shining sword. ਜਿਸ ਨੂੰ ਗੁਰੂ ਸਾਹਿਬ ਨੇ ਜਦੋਂ ਤੇਗ ਦਾ ਜ਼ਿਕਰ ਕੀਤਾ ਤੇ ਤੇਗ ਗਿਆਨ ਵੀ ਹੈ, ਖੰਡਾ ਗਿਆਨ ਦਾ ਨਾਮ ਵੀ ਹੈ। ਗਿਆਨੇ ਕੀ ਵੱਢਣੀ ਮਨੋ ਹਾਥ ਲੈ, ਹੁਣ ਵੱਢਣੀ ਉਹ ਬਰਛਾ ਵੀ ਹੈ ਜਿਹੜਾ ਗਿਆਨ ਦਾ ਹੈ। ਕਾਤਰਤਾ ਕੁਤਵਾਰ ਬੁਹਾਰੇ, ਫਾਲਸੂਟ ਨੂੰ ਹੂੰਝ ਕੇ ਪਰੇ ਸੁੱਟਣਾ ਜਿਵੇਂ ਝਾੜੂ ਸੁੱਟਦਾ। ਲੈਟ ਵਿਜ਼ਡਮ ਬੀ ਯੋਰ ਸ਼ਾਈਨਿੰਗ ਸੌਰਡ, ਲੈਟ ਯੂਨਿਟੀ ਬੀ ਯੋਰ ਸਟਰੋਂਗ ਅਕੋਰਡ, ਬੀ ਸਿੰਬਲਸ ਆਫ ਪ੍ਰੋਸਪੈਰਿਟੀ, ਖੁਸ਼ਹਾਲੀ ਦੇ ਤੁਸੀਂ ਸਿੰਬਲ ਬਣੋ। ਫॉर ਅਰਥ, ਫॉर ਟਰੂਥ, ਫॉर ਲਿਬਰਟੀ, ਆਜ਼ਾਦੀ ਲਈ, ਇਸ ਧਰਤੀ ਲਈ। ਅਖੀਰਲੇ ਦੋ ਪੈਰਾਗ੍ਰਾਫ ਨੇ। ਫॉर ਦਓ they tried to make you small, you are the answer to the call, a blessed generation, bold, more precious far than stolen gold. ਬੇਸ਼ੱਕ ਤੁਹਾਡਾ ਬਹੁਤ ਕੁਝ ਲੁੱਟਿਆ ਗਿਆ ਹੈ, ਬਹੁਤ ਕੁਝ ਸਾਨੂੰ ਮਹਿਰੂਮ ਕੀਤਾ ਗਿਆ, ਪਰ ਔਰ ਸਾਨੂੰ ਛੋਟੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅਸੀਂ ਬਲੈਸਡ ਜਨਰੇਸ਼ਨ ਹੈ, ਮਜ਼ਬੂਤ, ਮੋਰ ਪ੍ਰੈਸ਼ੀਅਸ, ਜਿਹੜਾ ਗਿਆ ਸੋ ਗਿਆ, ਅੱਜ ਸਾਡੀ ਹੋਂਦ ਬਹੁਤ ਕੀਮਤੀ ਹੈ। ਤੇ ਅਖੀਰਲਾ ਸੈਂਟੈਂਸ ਹੈ, ਸੋ ਮਾਰਚ ਅਹੈਡ ਵਿਦ ਫੀਅਰਲੈਸ ਬ੍ਰੈਥ, ਡਿਫਾਈਂਗ ਡਾਰਕਨੈਸ, ਡਾਊਟ ਐਂਡ ਡੈਥ, ਮਾਈ ਯੂਥ, ਮਾਈ ਪ੍ਰਾਈਡ, ਮਾਈ ਡੈਸਟੀਨੀ, ਦ ਵਰਲਡ ਸ਼ੈਲ ਰਾਈਜ਼ ਵੈਨ ਯੂ ਆਰ ਫ੍ਰੀ। ਮਾਰਚ ਕਰੋ, ਜਿਹਨੂੰ ਹਮ ਹੋਗੇ ਕਾਮਯਾਬ ਹੈ ਨਾ, ਜਿਹੜਾ ਇਨਫੈਕਟ ਮਾਰਟਨ ਲੂਥਰ ਕਿੰਗ ਦਾ ਜਿਹੜਾ ਸੌਂਗ ਸੀ, ਵੀ ਸ਼ੈਲ ਓਵਰਕਮ, ਜਿਹੜਾ ਉਸ ਦੌਰ ਦੇ ਵਿੱਚ ਚੱਲਿਆ, ਹਮ ਹੋਗੇ ਕਾਮਯਾਬ। ਸੋ ਮਾਰਚ ਹੈਡ ਵਿਦ ਫੀਅਰਲੈਸ ਬ੍ਰੈਥ, ਡਿਫਾਈਂਗ ਡਾਰਕਨੈਸ, ਡਾਊਟ ਐਂਡ ਡੈਥ, ਹਨੇਰੇ ਚੋਂ ਨਿਕਲੋ, ਸ਼ੱਕ ਸ਼ੁਬੇ ਪਾਸੇ ਰੱਖੋ,
मौत तो बेखौफ, माई यूथ, मेरे नौजवानों, मेरा फ़ख्र, मेरी डेस्टिनी। अल्टीमेटली नौजवानी दे कोल ही हुंदा है कौमां दी किस्मत घड़न दा, अगे वधन दा। जी द वर्ल्ड शैल राइज व्हेन यू आर फ्री। ਬਿਲਕੁਲ So, ਰਿਮਾਰਕੇਬਲ, ਸੋ ਨਾਈਸ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਕੋਲ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਰੈਗੂਲਰ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਗੁਸਕੇ ਜੀ ਵੀ, ਔਰ ਇਸ ਤਰ੍ਹਾਂ ਹੈਤਰੀਕੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਅਵਤਾਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਬਸਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਤਿੰਦਰ ਸਿੰਘ ਜੀ ਵੀ, ਔਰ ਟੋਨੀ ਢੀਂਡਸਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਅਵਤਾਰ ਸਿੰਘ ਅਗੈਨ। ਔਰ ਇਹ ਕਹਿੰਦੇ ਨੇ ਕਿ ਵੀ ਵਾਂਟ ਖਾਲਿਸਤਾਨ, ਡਾਕਟਰ ਸਾਹਿਬ ਯੂ ਡੂਇੰਗ ਗ੍ਰੇਟ ਜੌਬ, ਵੀ ਰਿਸਪੈਕਟ ਯੂ। बहुत शुक्रिया बहुत एंड मेहरबानी। वैजी ग्रेट भी वो भी कहते हैं कि 47 से पहले जब रमज़ान का महीना आता था तो गली से आवाज़ आती थी, मुसलमानों उठो रोज़ा रख लो। वे आवाज़ कहते सिखा की गली चो आती सी। वाह वाह वाह, सो नाइस। बिल्कुल। और अमनजीत सिंह सानी जी भी, और फिर इसी तरह सारे को शानूल जी भी, और फिर इस तरह सुखजीवन बच्चू जी भी, और फिर इस तरह साजिद जी भी, और नासिर चौधरी जी भी, और माई पलविंदर सिंह जी भी, और मोहम्मद याकूब जी भी आए ने। और सब साडे मुसलमान वीरां भैणां नूं माहे रमज़ान बहुत बहुत मुबारक। हाँ जी, कहते जिद्दों तुहाडा प्रोग्राम जिहड़ा शुरू हुंदा है उदों साडी जिहड़ी रमज़ान हुंदी 8 वजे जिहड़ी आपां रोज़ा खोलदे ने। हाँ जी रोज़ा, हाँ जी, नमाज जिहड़ी हुंदी है वो शुरू हुंदी है। और फिर इसी तरह साडे कोल फिर कहंदे ने कि रोज़ा कहंदे रखो रोज़ा रोज़े ते पढ़ो नमाज, कहंदे बाबा फरीद जी दी आवाज़ सी जी। सो इसी तरह नासिर चौधरी कहंदे सच्चे संत पंजाब वाले पंजाब दा मान हन, अल्लाह दे शहीद संतां दा खून व्यर्थ नहीं जावेगा। और कहंदे भारत नूं अमरपाल सिंह नूं कहंदे रिहा करना चाहिए। और फिर इसी तरह जयवाल जी भी, और इसी तरह साडे कोल करमजीत सिंह जी कहंदे हैव ए लुक दिस परवीन सानी इंटरव्यू। और हरमिंदर नहीं मैं फॉलो करदा परवीन सानी, रिलेटिवली काफ़ी फेयर हुंदा है। बिल्कुल जी। फिर बसरा जी भी अगैन ने, और मोहम्मद याकूब जी कहते हैं कि पंजाबी जी नज़म है दी तारीफ कहते हैं की इन्होंने जबरदस्त कहते हैं। और फिर इस तरह उमर फारूक जी भी कहते हैं हम पाकिस्तानी खालिस्तान को सपोर्ट करते हैं। और बहुत शुक्रिया, हाँ जी, साढ़े ना शायरां दी तारीफ करते हैं। और फिर बलविंदर कुलार जी भी, और फिर इस तरह अब्दुल जी भी, सब का बहुत बहुत शुक्रिया इस नाल। हाँ जी हाँ जी। TV 84 USA ਜਿਹੜਾ ਆਲਟਰਨੇਟ ਚੈਨਲ ਅਸੀਂ ਫਲੋਟ ਕੀਤਾ ਹੈ। ਸਾਡੇ ਕਾਫੀ ਵਿਊਅਰ ਇਸ ਦੇ ਉੱਤੇ ਵੀ ਆ ਜਾਂਦੇ ਨੇ, ਔਰ ਉਹਦੇ 'ਚ ਇੰਦਰਜੀਤ ਸਿੰਘ ਸੰਧੂ, ਜਸਵੀਰ ਬਰਾੜ ਜੀ, ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਜੀ ਧੰਨਵਾਦ ਜੀ, ਸਾਰੀ ਟੀਮ ਬਹੁਤ ਜ਼ਿਆਦਾ ਮਿਹਨਤ ਕਰਦੀ ਹੈ, ਵਾਹਿਗੁਰੂ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰੇ। ਬਹੁਤ ਸ਼ੁਕਰੀਆ ਬਰਾੜ ਸਾਹਿਬ ਜੀ। ਗੁਰਵਿੰਦਰ ਮਾਨ ਉਹਨਾਂ ਦੀ ਫਤਿਹ ਹੈ, ਖਾਲਸਾ ਪੰਜਾਬ, ਉਹਦੇ 'ਚ ਵੀ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਕਿਸੇ ਕੌਮ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧੀਆ ਪ੍ਰੋਗਰਾਮ ਤੁਹਾਡਾ, ਬਹੁਤ ਸ਼ੁਕਰੀਆ ਭਾਈ ਸਾਹਿਬ। ਸ਼ੁਕਰੀਆ। ਧਰਮ ਸਿੰਘ, ਸਤਨਾਮ ਸਿੰਘ, ਉਹਨਾਂ ਦੇ 2-3 ਮੈਸੇਜ ਨੇ। ਜਗਦੇਵ ਸਿੰਘ ਫਤਿਹ ਹੈ, ਅਸੀਂ ਵੀ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਗੁਰਕੁਮਾਰ ਮਿਸ਼ਨ, ਉਹਨਾਂ ਨੇ ਕਿਹਾ ਤੁਸੀਂ ਸਾਡੇ ਵਿਸ਼ਵ ਗੁਰੂ ਦੀ ਥੋੜ੍ਹੀ ਤਾਂ ਇੱਜ਼ਤ ਕਰਿਆ ਕਰੋ, ਅਗਰ ਤੁਸੀਂ ਥੋੜ੍ਹੇ ਜਿਹੇ ਪੱਠੇ ਪਾ ਦਿਆ ਕਰੋ ਤੇ ਤੁਹਾਡਾ ਕੀ ਵਿਗੜ ਜਾਏਗਾ। ਇਹ ਉਹਨਾਂ ਨੇ ਵਿਅੰਗ ਕੀਤਾ। ਦੇਖੋ ਉਹਨਾਂ ਨੂੰ ਪੱਠਿਆਂ ਦੀ ਲੋੜ ਹੀ ਨਹੀਂ, ਉਹ ਤਾਂ ਵੜੇਵੇਂ ਖਾਂਦੇ ਨੇ। ਹੁਣ ਪੱਠਿਆਂ ਤੋਂ ਗਾਂਹ ਚਲੇ ਗਿਆ ਉਹਨਾਂ ਦਾ, ਤੇ ਉਹ ਵੜੇਵੇਂ ਹੁਣ ਟਰੰਪ ਖਵਾ ਰਿਹਾ ਉਹਨਾਂ ਨੂੰ, ਕਹਿੰਦਾ ਵੀ ਪੱਠੇ ਬਥੇਰੇ ਖਾ ਲਏ ਤੁਸੀਂ। ਸੋ ਇਹ ਵਿਅੰਗ ਹੈ ਉਹਨਾਂ ਦਾ। ਫਿਰ ਉਹਨਾਂ ਨੇ फिर उन्होंने ये कहा कि यह हिंद को अपने ख्याली फलसफे का वो अलामा इकबाल का शेर है कि भी गौतम बुद्ध ने जो क्या आश्कार उसने किया जो जिंदगी का राज था, हिंद को लेकिन ख्याली फलसफा पे नाज था, शमाए हक से जो मुनव्वर हो ये वो महफिल न थी, बारिशे रहमत हुई लेकिन ज़मी काबिल न थी। ये ख्यालों के पुला बनाते ने, एन आवाज़ किले बनाते ने, और ऐसी खीर बनाते ने ख्यालों की भी जिहदे फिर दुध भर के पाते ने, मिठा भी पूरा। भैन जी कुलदीप कौर, उन्हों की गुरु फतेह, खालिस्तान जिंदाबाद। फिर जसवीर बराड़ जी,
ਔਰ ਚਰਨਜੀਤ ਬਾਜਵਾ ਉਹਨਾਂ ਦੀ ਫਤਿਹ ਹੈ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, DS ਵੜੈਚ, ਰਾਜਨਪ੍ਰੀਤ ਸਿੰਘ, ਭੈਣ ਜੀ ਰਾਜਵਿੰਦਰ ਕੌਰ, ਕਾਲਾ ਸਿੰਘ ਔਰ RP ਸਿੰਘ ਉਹਨਾਂ ਦੀ ਫਤਿਹ ਹੈ। ਫਿਰ RP ਸਿੰਘ ਉਹਨਾਂ ਨੇ ਕਿਹਾ ਕਿ ਬਈ 22 ਮਾਰਚ ਨੂੰ ਪੰਜਾਬ ਰੈਫਰੈਂਡਮ ਜਿਹੜਾ ਖਾਲਿਸਤਾਨ ਵੋਟਿੰਗ ਉਹ ਸਿਐਟਲ 'ਚ ਹੋ ਰਹੀ ਹੈ ਨਾਈਸ। ਔਰ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਔਰ ਅਸੀਂ ਵੀ ਅਪੀਲ ਕਰਦੇ ਹਾਂ ਕਿ ਸਿਐਟਲ ਔਰ ਉਹ ਸਾਰੇ ਸਟੇਟ ਦੇ ਲੋਕ ਇਸ ਦਿਨ ਵੱਧ ਤੋਂ ਵੱਧ ਸ਼ਮੂਲੀਅਤ ਜਿਹੜਾ ਕਰਨ। ਵੋਟਾਂ ਪਾਉਣ, ਸ਼ਮੂਲੀਅਤ ਕਰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਆਪਣੇ ਵਿਊਅਰਸ ਦਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।